ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बरजमां ਤੁਹਾਡੀ ਹੋਸਟ ਨੀਲਮ ਖੌਰ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਅੱਜ 15 ਦਸੰਬਰ 2023 ਤੋਂ ਪੋਗ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪਸ਼ਟ ਕੇਬਲ ਆਰਜਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਾਰੇ। ਸੋ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਕਲੀਵਲੈਂਡ ਓਹਾਇਓ ਦੇ ਮੁੱਖ ਪ੍ਰਬੰਧਕ ਸਰਦਾਰ ਰਜਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਆਪਣੇ ਵਿਊਅਰਸ ਨੂੰ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਰਜਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੂੰ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਮਰਡਰ ਪਲਾਟ ਬਹੁਤ ਮਹਿੰਗਾ ਪੈ ਰਿਹਾ ਹੈ। ਦੁਨੀਆ ਦੀ ਪ੍ਰਸਿੱਧ ਹਿਊਮਨ ਰਾਈਟਸ ਦੀ ਸੰਸਥਾ ਹਿਊਮਨ ਰਾਈਟਸ ਵਾਚ ਨੇ ਭਾਰਤ ਸਰਕਾਰ ਨੂੰ ਦੇਸ਼ ਵਿੱਚ ਹੋ ਰਹੀਆਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਸਮੇਤ ਜਿਹੜੇ ਬਾਹਰਲੇ ਮੁਲਕਾਂ ਵਿੱਚ ਇਸ ਖੂਨੀ ਪਲਾਟ ਲਈ ਜਵਾਬਦੇਹ ਬਣਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਰਜਿੰਦਰ ਸਿੰਘ ਜਿਹੜੇ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਾਹਿਬ ਬੇਸ਼ੱਕ ਅਸੀਂ ਕਲੀਵਲੈਂਡ ਕਿਉਂਕਿ ਪਪੂਲਰ ਸਿਟੀ ਹੈ ਉਸ ਨਾਲ ਜੋੜਦੇ ਹਾਂ ਪਰ ਇਹ ਗੁਰਦੁਆਰਾ ਸਾਹਿਬ ਰਿਚਫੋਰਡ ਦੇ ਏਰੀਏ 'ਚ ਹੈ ਔਰ ਸਰਦਾਰ ਰਜਿੰਦਰ ਸਿੰਘ ਜਿਹੜੇ ਕਿ ਕਰਤਾ ਧਰਤਾ ਨੇ ਇਸ ਲਈ ਕਿਉਂਕਿ ਹਮੇਸ਼ਾ ਜਦੋਂ ਤੋਂ ਪਿਛਲੇ ਕੁਝ ਸਾਲਾਂ ਤੋਂ ਤਾਂ ਸਾਡੇ ਨਾਲ ਸੰਪਰਕ ਹੋਇਆ ਲੇਕਿਨ ਲੰਮੇ ਸਮੇਂ ਤੋਂ ਉਹ ਉੱਥੇ ਸੇਵਾ ਵੀ ਕਰਦੇ ਨੇ ਔਰ ਆਰਥਿਕ ਪੱਖੋਂ ਵੀ ਬਹੁਤ ਖੁੱਲ੍ਹ ਕੇ ਗੁਰਦੁਆਰਾ ਸਾਹਿਬ ਦੇ ਲਈ ਉਹਨਾਂ ਨੇ ਹਮੇਸ਼ਾ ਹੀ ਕੰਟਰੀਬਿਊਟ ਕੀਤਾ। ਹੁਣ ਉਸੇ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹਦੇ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਵੀਕਐਂਡ ਸਾਨੂੰ ਜਾਣ ਦਾ ਸੁਭਾਗ ਹਾਸਲ ਹੋਇਆ ਸਾਰੀ ਸੰਗਤ ਦੇ ਨਾਲ ਵੀ ਮੁਲਾਕਾਤ ਹੋਈ। ਵੀਰ ਸੁਖਵਿੰਦਰ ਸਿੰਘ ਜਿਹੜੇ ਪ੍ਰਧਾਨ ਵਜੋਂ ਸੇਵਾ ਕਰਦੇ ਨੇ ਉਹਨਾਂ ਦਾ ਸਮੁੱਚਾ ਪਰਿਵਾਰ ਜਿਹੜਾ ਉਹ ਕੈਨੇਡਾ ਅਮਰੀਕਾ ਤੋਂ ਜੁੜਿਆ ਹੋਇਆ ਸੀ ਇਸ ਪੀਰੀਅਡ 'ਚ ਜਿੱਥੇ ਜਿਹੜੇ ਵੀ ਉੱਥੋਂ ਦੇ ਜਾਣੂ ਸੱਜਣ ਨੇ ਉਹ ਹਮੇਸ਼ਾ ਐਡਮਾਇਰ ਕਰਦੇ ਨੇ ਕਿ ਸਰ ਰਜਿੰਦਰ ਸਿੰਘ ਬੜੇ ਖੁੱਲ੍ਹੇ ਦਿਲ ਦੇ ਨਾਲ ਹੁਣ ਪਾਰਕਿੰਗ ਲਾਟ ਗੁਰਦੁਆਰਾ ਸਾਹਿਬ ਦਾ ਬੜਾ ਖੂਬਸੂਰਤ ਬਣਿਆ ਉਹਦੇ ਲਈ ਵੀ ਉਹਨਾਂ ਨੇ ਲਿਬਰਲੀ ਡੋਨੇਟ ਕੀਤਾ ਔਰ ਖੁਦ ਪੇਸ਼ੇ ਵਜੋਂ ਇੰਜੀਨੀਅਰ ਨੇ ਇਲੈਕਟ੍ਰਿਕ ਕੰਪਨੀ ਇੱਕ ਰਨ ਕਰਦੇ ਨੇ ਸਕਸੈਸਫੁਲ ਕਾਰੋਬਾਰੀ ਨੇ ਔਰ ਪੂਰਾ ਸਿੱਖੀ ਸਰੂਪ ਉਹਨਾਂ ਦਾ ਔਰ ਸਿੱਖੀ ਭਾਵਨਾਵਾਂ ਨੇ। ਸੋ ਟੀਵੀ 84 ਨੂੰ ਵੀ ਉਹਨਾਂ ਨੇ ਲਿਬਰਲੀ ਕੰਟਰੀਬਿਊਟ ਕੀਤਾ ਹੈ। ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਸਾਡੇ ਗੁਰਦੁਆਰਾ ਸਾਹਿਬਾਨ ਨੇ ਜਿੱਥੇ ਅਸੀਂ ਧਾਰਮਿਕ ਤੌਰ ਤੇ ਰੂਹਾਨੀ ਤੌਰ ਤੇ ਗੁਰਦੁਆਰੇ ਹੀ ਸਾਡਾ ਸਭ ਕੁਛ ਹੈ ਉੱਥੇ ਪੰਥਕ ਤੌਰ ਦੇ ਉੱਤੇ ਵੀ ਜਾਂ ਜਿਹੜੀਆਂ ਦਰਪੇਸ਼ ਸਮੱਸਿਆਵਾਂ ਨੇ ਕੌਮ ਨੂੰ ਪੰਥ ਨੂੰ ਉਹ ਵੀ ਅਸੀਂ ਗੁਰਦੁਆਰੇ 'ਚ ਹੀ ਜਾ ਕੇ ਆਪਣਾ
ਜਿਹੜਾ ਉਸ ਦੇ ਉੱਤੇ ਗੱਲ ਵੀ ਕਰਨੀ ਹੈ, ਸਪੋਰਟ ਵੀ ਅਸੀਂ ਉੱਥੋਂ ਹੀ ਮੰਗਣੀ ਹੈ। ਸੋ ਮੀਰੀ ਪੀਰੀ ਦਾ ਜਾਂ ਜਦੋਂ ਅਸੀਂ ਭਗਤੀ ਸ਼ਕਤੀ ਦੇ ਗੁਰਮਤ ਦੇ ਫਲਸਫੇ ਦੀ ਗੱਲ ਕਰਦੇ ਹਾਂ ਤੇ ਅਜੋਕੇ ਕੰਟੈਕਸਟ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਇਕੱਲਾ ਇਹ ਨਹੀਂ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਜਾਂ ਹੋਰ ਸੂਬਿਆਂ 'ਚ ਰਹਿੰਦੇ ਸਿੱਖ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਨੇ ਜਾਂ ਉਹਨਾਂ ਦੇ ਮੁੱਢਲੇ ਹੱਕਾਂ ਦੇ ਉੱਤੇ ਜਿਹੜਾ ਹੈ ਉਹ ਪੂਰੇ ਛਾਪੇ ਮਾਰੇ ਜਾ ਰਹੇ ਨੇ ਜਾਂ ਇੱਕ ਨਸਲ ਮਾਰ ਮੁਕਾਈ ਗਈ ਹੈ ਔਰ ਦੂਸਰੀ ਡਰੱਗਸ ਦੇ ਹਵਾਲੇ ਔਰ ਜਿਸ ਕਿਸਮ ਦੀ ਨਫ਼ਰਤ ਹੈ। ਲੇਕਿਨ ਹੁਣ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਟਿਪੀਕਲ ਜਿਹੜਾ ਅੰਦਾਜ਼ ਭਾਰਤੀ ਹਕੂਮਤ ਦਾ ਉਹ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਕੈਮੀਕਲ ਵੈਪਨ ਨਾਲ ਮਾਰਿਆ ਜਾਣਾ ਹੋਏ ਔਰ ਬਾਅਦ ਦੇ ਵਿੱਚ 18 ਜੂਨ ਨੂੰ ਗੁਰਦੁਆਰਾ ਸਾਹਿਬ ਸਰੀ ਜਿਸ ਦੇ ਮੁੱਖ ਪ੍ਰਬੰਧਕ ਭਾਈ ਹਰਦੀਪ ਸਿੰਘ ਨਿੱਜਰ ਗੁਰਦੁਆਰਾ ਕੰਪਲੈਕਸ ਦੇ ਵਿੱਚ ਹੀ ਫਾਦਰਸ ਡੇ ਵਾਲੇ ਦਿਨ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ ਔਰ 18 ਸਤੰਬਰ ਨੂੰ ਇਹ ਇਨਕਸ਼ਾਫ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕਰਦੇ ਨੇ ਕੈਨੇਡੀਅਨ ਪਾਰਲੀਮੈਂਟ 'ਚ ਕਿ ਇਹਦੇ ਲਈ ਭਾਰਤੀ ਏਜੰਸੀਆਂ ਜ਼ਿੰਮੇਵਾਰ ਨੇ। ਔਰ ਫਿਰ ਅਸੀਂ ਦੇਖਦੇ ਹਾਂ ਕਿ 29 ਨਵੰਬਰ ਨੂੰ ਨਿਊਯਾਰਕ ਦੀ ਕੋਰਟ ਦੇ ਵਿੱਚ ਇੰਡਾਈਟਮੈਂਟ US ਜਸਟਿਸ ਡਿਪਾਰਟਮੈਂਟ ਵੱਲੋਂ ਜਿਨ੍ਹਾਂ ਨੇ FBI ਔਰ ਜ਼ਾਹਰ ਹੈ ਕਿ ਡਰੱਗ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਬੇਸਡ ਜਿਹੜੀ 15 ਸਫ਼ਿਆਂ ਦੀ ਚਾਰਜ ਸ਼ੀਟ ਫਾਈਲ ਕੀਤੀ ਉਹਦੇ 'ਚ ਸਾਹਮਣੇ ਆਇਆ ਕਿ ਕਿਸ ਲੈਵਲ ਦੇ ਉੱਤੇ ਭਾਰਤੀ ਏਜੰਸੀਆਂ ਇਸ ਮੁਲਕ ਦੇ ਵਿੱਚ ਵੀ ਕੈਨੇਡਾ 'ਚ ਵੀ ਕਿਉਂਕਿ ਜਿਹੜਾ ਕਾਮਨ ਇਸ ਇੰਡੀਅਨ ਏਜੰਸੀਆਂ ਲਈ ਕੰਮ ਕਰ ਰਿਹਾ ਬੰਦਾ ਔਰ ਜਿਸ ਨੇ ਜਿਹੜਾ ਅਮਰੀਕਨ ਏਜੰਸੀਆਂ ਦੇ ਟਰੈਪ 'ਚ ਫਸ ਗਿਆ ਉਹ ਆਪਣੇ ਵੱਲੋਂ ਤਾਂ ਸਮਝਦਾ ਸੀ ਕਿ ਉਸਨੇ ਜਿਹੜਾ ਹਿਟਮੈਨ ਹਾਇਰ ਕੀਤਾ ਸੁਪਾਰੀ ਦਿੱਤੀ ਹੈ ਪਰ ਅੱਗੋਂ ਉਹ ਅਮਰੀਕਨ FBI ਦਾ ਹੀ ਅੰਡਰ ਕਵਰ ਏਜੰਟ ਸੀ ਔਰ ਉਸ ਤੋਂ ਇਹ ਜਿਹੜਾ ਸਾਰਾ ਭੇਤ ਸਾਹਮਣੇ ਆਇਆ ਕਿ ਇਹ ਤਾਂ ਕਿਲਿੰਗ ਸਪਰੀ ਜਦੋਂ ਲਫ਼ਜ਼ ਅੰਗਰੇਜ਼ੀ ਦਾ ਇਸਤੇਮਾਲ ਕੀਤਾ ਜਾਂਦਾ ਤਾਂ ਮਲਟੀਪਲ ਕਿਲਿੰਗਸ ਸੀ ਔਰ ਮਲਟੀਪਲ ਕਿਲਿੰਗਸ ਆਲਰੇਡੀ ਉਹਨਾਂ ਨੇ ਇਹ ਕੰਮ ਤਾਂ ਸ਼ੁਰੂ ਕੀਤਾ ਹੋਇਆ ਸੀ। ਮਈ ਦੇ ਮਹੀਨੇ 'ਚ 10 ਮਈ ਨੂੰ ਜਿਹੜਾ ਉਹ ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੁੰਦਾ ਔਰ ਫਿਰ ਅਵਤਾਰ ਸਿੰਘ ਖੰਡੇ ਦਾ ਅਸੀਂ ਜ਼ਿਕਰ ਕੀਤਾ ਜਿਹੜਾ ਐਨ ਜੇ 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਤੇ ਜਿਹੜਾ ਆਲਮੋਸਟ 15 ਤਰੀਕ ਨੂੰ ਜਿਹੜੀ ਹੈ ਉਹਨਾਂ ਦੀ ਸਸਪੀਸ਼ੀਅਸ ਹਾਲਤ ਦੇ ਵਿੱਚ ਡੈਥ ਹੁੰਦੀ ਹੈ ਅਵਤਾਰ ਸਿੰਘ ਖੰਡਾ ਦੀ ਔਰ ਇਹ ਜੂਨ ਦਾ ਸਾਰਾ ਮਹੀਨਾ ਕਿਉਂਕਿ ਇੰਡਾਈਟਮੈਂਟ ਤੋਂ ਇਹ ਸਾਹਮਣੇ ਆਇਆ ਕਿ ਕਿਵੇਂ ਇਹ ਤਾਂ ਜੂਨ ਦੇ ਪਹਿਲੇ ਹਫਤੇ ਤੋਂ ਹੀ ਇਹਨਾਂ ਨੇ ਉਹਨੂੰ ਮਈ ਦੇ ਮਹੀਨੇ ਤੋਂ ਨਿਖਿਲ ਗੁਪਤਾ ਅਸੀਂ ਜ਼ਿਕਰ ਕਰਾਂਗੇ ਕਿਉਂਕਿ ਅੱਜ ਜਿਹੜਾ ਸਾਰਾ ਇਹ ਟੌਪਿਕ ਇਹਦੇ ਦੁਆਲੇ ਘੁੰਮਦੇ ਨੇ ਕਿਉਂਕਿ ਉਹਨਾਂ ਦੇ ਪਰਿਵਾਰ ਵੱਲੋਂ ਨਿਖਿਲ ਗੁਪਤੇ ਦੇ ਇੰਡੀਅਨ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਗਈ ਹੈ ਔਰ ਉਸ ਦਾ ਅਸੀਂ ਜਿਹੜਾ ਵੇਰਵੇ ਦੇ ਨਾਲ ਕਿ ਇਸਦੀਆਂ ਕੀ ਨੁਆਂਸਸ ਨੇ ਪਰ ਇਸ ਤੋਂ ਇਹ ਜ਼ਾਹਰ ਹੋਇਆ ਕਿ ਭਾਈ ਉਹਨਾਂ ਨੇ ਤਾਂ ਜੂਨ ਦੇ ਮਹੀਨੇ ਦੇ ਵਿੱਚ ਇਹ ਸਾਰਾ ਹੀ ਜਿਹੜਾ ਜੋ ਅਮਰੀਕਾ ਕੈਨੇਡਾ 'ਚ ਮਲਟੀਪਲ ਕਿਲਿੰਗਸ ਕਿਉਂਕਿ ਨਿਖਿਲ ਗੁਪਤਾ ਜਿਹੜਾ ਹੈ ਉਹ ਕਹਿ ਰਿਹਾ ਜਿਹਨੂੰ ਉਹਨੇ ਹਿਟਮੈਨ ਆਪਣੇ ਵੱਲੋਂ ਸਮਝਿਆ ਹੋਇਆ ਕਿ ਫਿਕਰ ਨਾ ਕਰੋ ਅਸੀਂ ਤੁਹਾਨੂੰ 2 ਜਾਂ 3 ਹਿੱਟਸ ਹਰ ਮਹੀਨੇ ਦੀਆਂ ਦੇਾਂਗੇ ਔਰ ਇਹ ਕੰਮ ਗੁਰਪ੍ਰਵਾਨ ਸਿੰਘ ਪੰਨੂ ਦਾ ਨਿਬੇੜੋ ਔਰ ਇਹ ਉਹੀ ਪੀਰੀਅਡ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਨੇ ਔਰ 22 ਜੂਨ ਨੂੰ ਉਹਨਾਂ ਦੀ ਮੁਲਾਕਾਤ ਬਾਈਡਨ ਨਾਲ ਹੁੰਦੀ ਹੈ। ਸੋ ਇਹ ਅਨਪਲਾਟ ਹੋਣਾ ਜਾਂ ਉਸ ਨੂੰ ਰੋਕਣਾ ਇੱਕ ਬਹੁਤ ਵੱਡੇ ਲੈਵਲ ਦਾ ਖੂਨ ਖਰਾਬਾ ਜੋ ਕਿ ਅਮਰੀਕਾ ਔਰ ਕੈਨੇਡਾ ਦੀ ਧਰਤੀ ਤੇ ਭਾਰਤੀ ਏਜੰਸੀਆਂ ਕਰਨ ਜਾ ਰਹੀਆਂ ਸੀ ਇਹਨੂੰ ਰੋਕਣਾ ਸੋ ਅਸੀਂ ਸਮਝਦੇ ਹਾਂ ਕਿ ਵੀ ਸਾਰੇ ਹੀ ਜਿਹੜੇ ਵੀ ਕੋਈ ਸਿੱਖ ਭਾਵੇਂ ਸਿੱਧੇ ਤੌਰ ਤੇ ਕੋਈ ਪੋਲੀਟੀਕਲੀ ਐਕਟਿਵ ਨਾ ਵੀ ਹੋਏ ਪਰ ਬਤੌਰੇ ਸਿੱਖ ਉਹ ਔਰ ਬਤੌਰੇ ਇਵਨ ਅਮਰੀਕਨ ਉਹ ਇਹ ਮਹਿਸੂਸ ਕਰ ਸਕਦਾ ਹੈ ਕਿ ਭਾਈ ਇਹ ਤਾਂ ਈਵਨ ਜਿਸ ਉਸ ਗੁਲਾਮੀ ਦੇ ਦਾਇਰਾਕਾਰ ਚੋਂ ਨਿਕਲ ਕੇ ਇੱਥੇ ਆ ਕੇ ਜਿੱਥੇ ਅਸੀਂ ਫਸਟ ਅਮੈਂਡਮੈਂਟ ਦੇ ਥੱਲੇ फ्रीडम ऑफ एक्सप्रैशन इंजॉय करते हैं और ये कोई हथियारबंद संघर्ष करने वाले लोग नहीं ने कि उन्होंने जिन्होंने उन्होंने टारगेट किया वो कोई इत्थे जां उत्थे उन्हां दा कोई संबंध है पीसफुल तरीके दे नाल खालिस्तान दी गल हो बेशक खालिस्तान रेफरेंडम दे ਜਿਹੜਾ ਕੰਟੈਕਸਟ ਹੋਏ ਜਾਂ ਅਦਰਵਾਈਜ਼ ਜਿਹੜੇ ਵੀ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸੋ ਅਸੀਂ ਸਮਝਦੇ ਹਾਂ ਵੀ ਸੂਨਰ ਔਰ ਲੇਟਰ ਜਿਸ ਵੀ ਸ਼ੇਡ ਦੇ ਸਿੱਖ ਹੋਣਗੇ ਬੇਸ਼ੱਕ
कुछ वो ने जिहड़े सियासत तो किनारा कशी समझते ने करनी है। और मैं अगे भी एक बार जिक्र किया सी कि साडे जुझारू संघर्ष के बहुत वड्डे योधे बहादुर भी और जिन्हां ने जिस किस्म के टॉर्चर चो गुजर के भी अपना सिक्खी सिदक निभाया, भाई अनोख सिंह ਬੱਬਰ ਉਹਨਾਂ ਦਾ ਜਦੋਂ ਉਹ ਲੁਧਿਆਣਾ ਜੇਲ੍ਹ ਦੇ ਵਿੱਚ ਸੀ ਤੇ ਲੁਧਿਆਣਾ ਜੇਲ੍ਹ ਦੇ ਉਸ ਵੇਲੇ ਦੇ ਸਿੱਖ ਜੇਲਰ ਜਿਹੜਾ ਸੀ ਉਸਨੇ ਜਦੋਂ ਕੁਛ ਦਿਨ ਕੁਛ ਹਫ਼ਤੇ ਉਹਨਾਂ ਦਾ ਭਾਈ ਅਨੋਖ ਸਿੰਘ ਹੋਰਾਂ ਦਾ ਜੀਵਨ ਦੇਖਿਆ, ਉਹਨਾਂ ਦੇ ਜੀਵਨ ਦੀ ਖੁਸ਼ਬੂ ਔਰ ਉਹਨਾਂ ਵਿਚਲੀ ਰੂਹਾਨੀਅਤ ਤੇ ਉਸਨੇ ਉਹਨਾਂ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਬਹੁਤ ਚੰਗੇ ਇਨਸਾਨ ਲੱਗਦੇ ਹੋ, ਤੁਸੀਂ ਕਿਹੜੇ ਕੰਮਾਂ 'ਚ ਪੈ ਗਏ? ਤੇ ਉਹ ਮੁਸਕਰਾਏ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਸਰ ਸਾਹਿਬ ਸਾਨੂੰ ਗੁਰੂ ਨੇ ਥੋੜਾ ਜਲਦੀ ਸਮਝਾ ਦਿੱਤਾ ਹੈ, ਸਮਝ ਤੁਹਾਨੂੰ ਵੀ ਆ ਜਾਏਗੀ, ਅਲਟੀਮੇਟਲੀ ਤੁਹਾਨੂੰ ਵੀ ਇਸੇ ਰਸਤੇ ਹੀ ਹੋਣਾ ਪਏਗਾ। ਔਰ ਜਦੋਂ ਫਿਰ ਉਸ ਤੋਂ ਬਾਅਦ ਜੋ ਹਾਲਾਤ ਬਣਦੇ ਚਲੇ ਗਏ, ਉਹੀ ਜੇਲਰ ਜਲੰਧਰ ਦੇ ਵਿੱਚ ਆਪਣੇ ਇੱਕ ਜਾਣੂ ਜਿਹੜੇ ਇੰਡਸਟਰੀਅਲ ਪ੍ਰਮੋਸ਼ਨ ਆਫਿਸਰ ਸਨ ਉਹਨਾਂ ਨੇ ਕਿਹਾ ਕਿ ਜੀ ਮੇਰੇ ਮੈਂ ਜਦੋਂ ਰਾਤ ਸੌ ਨਹੀਂ ਸਕਦਾ, ਮੇਰੇ ਕੰਨਾਂ 'ਚ ਭਾਈ ਅਨੋਖ ਸਿੰਘ ਦੇ ਇਹੀ ਲਫ਼ਜ਼ ਗੂੰਜਦੇ ਨੇ ਕਿ ਸਰ ਸਾਹਿਬ ਇੱਕ ਦਿਨ ਤੁਹਾਨੂੰ ਵੀ ਇਸ ਪਾਸੇ ਆਉਣਾ ਪਏਗਾ। ਔਰ ਮੈਨੂੰ ਉਹ ਕਹਿੰਦੇ ਨੇ ਕਿ ਵੀ ਇਹ ਸਮਝ ਆ ਗਈ ਕਿ ਭਾਈ ਸਾਡੇ ਨਾਲ ਕੀ ਹੋ ਰਿਹਾ। ਸੋ ਅਸੀਂ ਸਮਝਦੇ ਹਾਂ ਵੀ ਸੂਨਰ ਔਰ ਲੇਟਰ ਹਰ ਇੱਕ ਨੂੰ ਜਿਹੜਾ ਇਹ ਗੱਲ ਦੀ ਸਮਝ ਆਏਗੀ ਕਿ ਅਸੀਂ ਉਸ ਥਾਂ ਦੇ ਉੱਤੇ ਆ ਕੇ ਖਲੋਤੇ ਹਾਂ ਕਿ ਜਿੱਥੇ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਉਸ ਖਾਲਿਸਤਾਨ ਸੰਘਰਸ਼ ਦੇ ਝੰਡਾ ਬਰਦਾਰ ਹੈ ਜਾਂ ਉਸ ਦੇ ਇੱਕ ਜਿਹੜਾ ਉਸ ਦੀ ਆਵਾਜ਼ ਬਣੇ ਹੋਏ ਹੈ ਜਾਂ ਬਣਨ ਦੀ ਕੋਸ਼ਿਸ਼ ਕਰਦੇ ਹੈ, ਜਿਹੜਾ ਯੂਨਾਈਟਿਡ ਨੇਸ਼ਨਸ ਚਾਰਟਰ ਦੇ ਥੱਲੇ ਹੈ, ਜਿਹੜਾ ਇੰਟਰਨੈਸ਼ਨਲ ਲਾਅ ਦੇ ਥੱਲੇ ਹੈ। ਕੋਈ ਵੀ ਗੱਲ ਅਸੀਂ ਅਮਰੀਕਾ ਦੀ ਧਰਤੀ ਤੇ ਜਿਹੜੀ ਹੈ ਉਹ ਨਾ ਇੱਥੋਂ ਦੇ ਕਾਨੂੰਨਾਂ ਦੇ ਖਿਲਾਫ, ਨਾ UN ਚਾਰਟਰ ਦੇ ਖਿਲਾਫ, ਨਾ ਹੀ ਕੋਈ ਇੰਟਰਨੈਸ਼ਨਲ ਲਾਅ ਦੇ ਖਿਲਾਫ, ਕਿਉਂਕਿ UN ਚਾਰਟਰ ਤੁਹਾਨੂੰ ਹੱਕ ਦਿੰਦਾ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਿ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਆਪਣੀ ਆਜ਼ਾਦੀ ਦੀ ਗੱਲ ਕਰ ਸਕਦੇ ਹੋ। ਇਹਨਾਂ ਮੁਲਕਾਂ ਦੇ ਵਿੱਚ ਵੀ ਉਹ ਕਿਊਬੈਕ ਨੇ 1980-1995 ਚ ਰੈਫਰੈਂਡਮ ਕੀਤਾ, ਸਕਾਟਲੈਂਡ 'ਚ ਕੁਝ ਸਾਲ ਪਹਿਲਾਂ UK ਦੀ ਗਵਰਨਮੈਂਟ ਨੇ 300 ਸਾਲ ਬਾਅਦ, ਜਿਹੜਾ ਸਕਾਟਲੈਂਡ 300 ਸਾਲ ਤੋਂ ਯੂਨਾਈਟਿਡ ਕਿੰਗਡਮ ਦਾ ਹਿੱਸਾ ਹੈ, ਉਸ ਤੋਂ ਪਹਿਲਾਂ ਅਸੀਂ ਈਸਟ ਤੈਮੂਰ ਦੇ ਵਿੱਚ ਦੇਖਿਆ ਸਾਊਥ ਸੁਡਾਨ ਉਸਨੇ ਆਪਣੀ ਆਜ਼ਾਦੀ ਲਈ ਹੈ ਮੇਨ ਸੁਡਾਨ ਤੋਂ ਸੈਪਰੇਟ ਹੋ ਕੇ। ਸੋ ਦੁਨੀਆ ਦੇ ਵਿੱਚ 193 ਮੁਲਕ ਅੱਜ ਨੇ। ਜਦੋਂ UN ਚਾਰਟਰ ਇੰਪਲੀਮੈਂਟ ਹੋਇਆ ਸੀ 10 ਦਸੰਬਰ 1948 ਉਦੋਂ ਕੋਲ 50 ਮੁਲਕ ਸਨ। ਸੋ ਕਿੰਨਿਆਂ ਨੇ ਸੋਵੀਅਤ ਯੂਨੀਅਨ ਜਿਹਨੇ ਧੱਕੇ ਨਾਲ ਜਿਹੜੇ ਨੇ ਉਹ 14 ਹੋਰ ਹਿੱਸੇ ਆਪਣੇ ਕੰਟਰੋਲ 'ਚ ਕੀਤੇ ਹੋਏ ਸੀ, ਸਟਾਲਿਨ ਔਰ ਉਸ ਤੋਂ ਪਹਿਲਾਂ ਜ਼ਾਰ ਸ਼ਾਹੀ ਨੇ। ਅਸੀਂ 1999-90 'ਚ ਦੇਖਿਆ ਕਿ ਭਾਈ ਉਸ 'ਚੋਂ ਕਿਵੇਂ ਉਹਦੇ ਫਿਰ 15 ਟੁਕੜੇ ਹੋਏ ਔਰ ਉਹ ਸਾਰੇ ਅੱਜ ਆਜ਼ਾਦਾਨਾ ਮੁਲਕ ਨੇ। ਹਾਲਾਂਕਿ ਯੂਕਰੇਨ ਕ੍ਰਾਈਸਿਸ ਇੱਕ ਆਪਣੇ ਆਪ 'ਚ ਕ੍ਰਾਈਸਿਸ ਹੈ, ਪਰ ਜੇ ਦੁਨੀਆ ਯੂਕਰੇਨ ਦੇ ਨਾਲ ਖੜੀ ਹੈ ਤੇ ਉਹਦਾ ਕਾਰਨ ਹੀ ਇਹ ਹੈ ਕਿ ਭਾਈ ਉਹ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੇ ਤੌਰ ਤੇ UN ਦਾ ਮੈਂਬਰ ਹੈ ਔਰ ਉਸ ਨੂੰ ਮਾਨਤਾ ਮਿਲੀ ਹੋਈ ਹੈ। ਸੋ ਅਸੀਂ ਵੀਰ ਰਜਿੰਦਰ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਇੱਕ ਪਾਸੇ ਤਾਂ ਸਰਕਾਰਾਂ ਆਪਣੇ ਜਿਵੇਂ ਅਮਰੀਕਾ ਨੇ ਜਿੰਨਾ ਦਬਾਅ ਭਾਰਤ ਦੇ ਉੱਤੇ 29 ਨਵੰਬਰ ਤੋਂ ਹੁਣ ਤੱਕ, ਜਦੋਂ ਅੱਜ ਅਸੀਂ 15 ਦਸੰਬਰ ਨੂੰ ਗੱਲ ਕਰ ਰਹੇ ਹਾਂ, ਆਲਮੋਸਟ 16 ਦਿਨਾਂ ਦੇ ਵਿੱਚ ਬਹੁਤ ਕੁਝ ਬਦਲਿਆ। ਔਰ ਇਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਹੋਏ, CIA ਚੀਫ ਹੋਏ, FBI ਚੀਫ 2-3 ਦਿਨ ਪਹਿਲਾਂ ਦਿੱਲੀ ਦੇ ਵਿੱਚ ਸੀ। ਔਰ ਇਸ ਤੋਂ ਇਲਾਵਾ ਇਹਨੇ ਦਬਾਅ ਦੇ ਥੱਲੇ ਫੌਰਨ 29 ਨਵੰਬਰ ਤੋਂ ਕੁਝ ਦਿਨਾਂ ਬਾਅਦ ਹੀ ਭਾਰਤ ਨੇ ਹਾਈ ਲੈਵਲ ਇਨਕੁਆਇਰੀ ਕਮੇਟੀ ਬਣਾਉਣ ਦੀ ਨੌਟੰਕੀ ਕੀਤੀ ਸੀ ਜੀ ਅਸੀਂ ਪ੍ਰੋਬ ਕਰ ਰਹੇ ਹਾਂ ਔਰ ਇਹ ਬਹੁਤ ਸੀਰੀਅਸ ਮੈਟਰ ਹੈ, ਸਾਡੀ ਸਿਕਿਉਰਿਟੀ ਲਈ ਵੀ ਹੈ, ਅਮਰੀਕਾ ਲਈ ਵੀ ਹੈ, ਦਿਸ ਦੈਟ ਇਹ ਸਾਰਾ ਪਾਰਟ ਤਾਂ ਚੱਲ ਹੀ ਰਿਹਾ ਸੀ। ਔਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਸ ਲੈਵਲ ਦੀ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਇਹ ਦਹਿਸ਼ਤਗਰਦੀ ਸਟੇਟ ਦੀ ਹੈ ਕਿ ਵੀ ਅਜੇ ਤੱਕ ਜਿਹੜੀਆਂ ਪ੍ਰੋਮੀਨੈਂਟ ਹਿਊਮਨ ਰਾਈਟ ਆਰਗੇਨਾਈਜੇਸ਼ਨਸ, ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ, ਉਹਨਾਂ ਦੀ ਕੋਈ ਸਟੇਟਮੈਂਟ ਇਸ ਦੇ ਉੱਤੇ ਨਹੀਂ ਆਈ। ਔਰ ਅੱਜ ਮੇਰੇ ਸਾਹਮਣੇ ਹੈ ਸਟੇਟਮੈਂਟ ਔਰ ਬੜੀ ਸਟਰੋਂਗ ਹਿਊਮਨ ਰਾਈਟਸ ਵਾਚ ਨੇ ਬੜੀ ਕਲੀਅਰਲੀ, ਔਰ ਇਹ ਉਹਨਾਂ ਦੇ ਏਸ਼ੀਆ ਚੈਪਟਰ ਦੇ ਡਾਇਰੈਕਟਰ ਨੇ ਹਿਊਮਨ ਰਾਈਟਸ ਵਾਚ ਦੇ ਐਲਨ ਪਰਸਨ, ਇਹ ਸ਼ਾਇਦ ਬੀਬੀ ਹੋਏ, ਉਹਨਾਂ ਨੇ ਜਿਹੜਾ ਇਸ ਦੇ ਉੱਤੇ ਕਿਹਾ ਕਿ ਇੰਡੀਆ
investigate alleged overseas murder plots. Government's poor record of accountability at home heightens concern. ਕਿਉਂਕਿ ਹਿਊਮਨ ਰਾਈਟਸ ਵਾਚ ਨੇ ਫਿਰ ਇਕੱਲੇ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਜਾਂ ਜੋ ਮਰਡਰ ਪਲਾਟ ਹੈ ਇਹਦੀ ਗੱਲ ਨਹੀਂ ਕੀਤੀ ਉਹਨਾਂ ਨੇ, ਤਾਂ ਉਹਨਾਂ ਦਾ ਪੂਰਾ ਕੱਚਾ ਚਿੱਠਾ ਖੋਲ ਦਿੱਤਾ ਭਾਰਤ ਦਾ ਕਿ ਵੀ ਵਿਦਨ ਕੰਟਰੀ ਇਹ ਕੀ ਕਰ ਰਹੇ ਨੇ। ਔਰ ਉਹਨਾਂ ਨੇ ਤਾੜਨਾ ਕੀਤੀ ਹੈ ਹਿਊਮਨ ਰਾਈਟ ਵਾਚ ਨੇ, ਭਾਰਤ ਨੂੰ ਕਿਹਾ ਕਿ ਵੀ ਇਹਨੂੰ ਇਨਵੈਸਟੀਗੇਟ ਕਰੋ। ਆਪ ਤਾਂ ਉਹਨਾਂ ਨੇ ਹੁਣ ਕੀ ਕਰਨਾ, ਹੁਣ ਤਾਂ ਅਮਰੀਕਾ ਬਾਹਮ ਰੋੜ ਕੇ ਉਸ ਸੱਚ ਨੂੰ ਸਾਹਮਣੇ ਲਿਆਏਗਾ। ਔਰ ਇਹ ਨਿਊਯਾਰਕ ਤੋਂ ਇਹ ਦੀ ਡੇਟਲਾਈਨ ਦੀ ਖਬਰ ਹੈ ਕਿ ਉਹਨਾਂ ਨੇ Indian authorities should conduct thorough and impartial investigations into allegations that government agents were involved in assassination plots against 6 separatists in the United States and Canada. Human Rights Watch said today the Indian government has already been linked to online disinformation campaign against academics and activists living abroad. ਉਹਨਾਂ ਨੇ ਇੱਕ ਲਾਈਨ 'ਚ ਕਿਹਾ ਕਿ ਵੀ ਇਨਵੈਸਟੀਗੇਟ ਕਰੋ ਜੋ ਤੁਸੀਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਹੋ। ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜੀ ਹੈ ਇੰਡੀਅਨ ਗਵਰਨਮੈਂਟ ਨੇ ਆਪਣੇ ਏਜੰਟਾਂ ਰਾਹੀਂ ਆਨਲਾਈਨ ਡਿਸਕ ਇਨਫੋਰਮੇਸ਼ਨ ਕੈਂਪੇਨ ਜਿਹੜੇ ਬਾਹਰਲੇ ਐਕੈਡੈਮਿਕਸ ਨੇ ਔਰ ਐਕਟਿਵਿਸਟ ਨੇ ਜਿਹੜੇ ਭਾਰਤ ਦੀਆਂ ਨੀਤੀਆਂ ਦੀ ਜਿਹੜੀ ਹੈ ਉਹ ਆਲੋਚਨਾ ਕਰਦੇ ਨੇ, ਕ੍ਰਿਟਿਸਿਜ਼ਮ ਕਰਦੇ ਨੇ, ਉਹਨਾਂ ਦੇ ਖਿਲਾਫ ਇਹ ਕੈਂਪੇਨ ਹੈ। ਔਰ ਫਿਰ ਉਹਨਾਂ ਨੇ ਕਿਹਾ ਦਾ ਇੰਡੀਅਨ ਗਵਰਨਮੈਂਟ ਸਿਸਟਮੈਟਿਕ ਫੇਲਿਅਰਸ ਟੂ ਪ੍ਰੋਸੀਕਿਊਟ ਸਿਕਿਉਰਿਟੀ ਫੋਰਸ ਪਰਸਨਲ for extrajudicial killings and other serious abuses in India raises broader concerns about its willingness to address transnational repression, abuses committed against nationals outside this country. ਹੁਣ ਹਾਲਾਂ ਖੁਦ ਆਪਣੀ ਸਟੇਟਮੈਂਟ ਉਹ ਸ਼ੁਰੂ ਇੱਥੋਂ ਕਰਦੇ ਨੇ ਕਿ ਇਨਵੈਸਟੀਗੇਟ ਕਰੋ, ਪਰ ਨਾਲ ਦੀ ਨਾਲ ਉਹਨਾਂ ਨੇ ਹਿਊਮਨ ਰਾਈਟਸ ਵਾਚ ਨੇ ਖਦਸ਼ਾ ਜ਼ਾਹਰ ਕੀਤਾ ਕਿ ਵੀ ਭਾਰਤ ਜਿਸ ਦੇ ਸਿਕਿਉਰਿਟੀ ਦਸਤਿਆਂ ਨੇ ਆਪਣੇ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਜੇ ਉਹਦੇ ਤੇ ਭਾਰਤ ਨੇ ਕਦੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਹ ਜਿਹੜੀ ਹੈ ਇਹ ਕਿਵੇਂ ਹੈ ਵੀ ਜਿਹੜਾ ਬਾਹਰ ਕਰ ਰਹੇ ਨੇ ਉਹਦੇ ਬਾਰੇ ਭਾਰਤ ਦੀ ਵਿਲਿੰਗਨੈਸ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਭਾਰਤ ਦੀ ਇਨਵੋਲਵਮੈਂਟ ਦੀ ਗੱਲ ਚੱਲ ਰਹੀ ਹੈ ਅਸੈਸੀਨੇਸ਼ਨ ਪਲਾਟ ਦੇ ਉੱਤੇ, ਇਹ ਦੱਸਦੀ ਹੈ ਕਿ ਇਟ ਸੁਜੈਸਟਸ ਏ ਨਿਊ ਐਂਡ ਨੋਟੋਰੀਅਸ ਲੀਪ ਇਨ ਐਕਸਟਰਾ ਜੁਡੀਸ਼ੀਅਲ ਕਿਲਿੰਗਸ। ਕਿ ਵੀ ਉੱਥੇ ਤਾਂ ਕਰ ਹੀ ਰਹੇ ਸੀ ਕਿ ਲੀਪ ਹੁੰਦਾ ਜੰਪ ਕਰਨਾ, ਕਿ ਵੀ ਉਹਨਾਂ ਨੇ ਇੱਕ ਹੋਰ ਜੰਪ ਮਾਰਿਆ ਹੁਣ ਐਕਸਟਰਾ ਜੁਡੀਸ਼ੀਅਲ ਕਿਲਿੰਗ ਦਾ, ਉੱਥੇ ਤਾਂ ਕਰ ਹੀ ਰਹੇ ਸੀ ਲੇਕਿਨ ਇਹ ਬਾਹਰ ਵੀ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਫਿਰ ਉਹਨਾਂ ਨੇ ਆਪਣੀ ਇਸ ਰਿਪੋਰਟ ਦੇ ਵਿੱਚ ਜਸਟਿਨ ਟਰੂਡੋ ਨੇ ਕੀ ਕਿਹਾ 18 ਸਤੰਬਰ ਨੂੰ, ਨਵੰਬਰ 29 ਨੂੰ ਜਿਹੜੀ ਹੈ ਉਹ ਨਿਖਿਲ ਗੁਪਤਾ ਨੂੰ ਪੁਆਇੰਟ ਆਊਟ ਕਰਦੇ ਆ ਜਿਹੜੀ ਇੰਡਾਇਕਟਮੈਂਟ ਹੈ ਉਸ ਦੇ ਵਿੱਚ ਕੀ ਹੈ। ਫਿਰ ਉਹਨਾਂ ਨੇ ਦੱਸਿਆ ਵੀ ਕਿਵੇਂ ਇਹ ਕੰਸਪੀਰੇਸੀ ਔਰ ਸੀਨੀਅਰ ਫੀਲਡ ਆਫੀਸਰ ਇੰਡੀਆ ਦਾ ਜਿਹਨੂੰ CC1 ਕਿਹਾ ਗਿਆ ਉਹ ਕਿਵੇਂ ਹਿਟਮੈਨ ਦੇ ਨਾਲ ਨਿਖਿਲ ਗੁਪਤਾ ਰਾਹੀਂ ਇਨ ਟੱਚ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਨਿਖਿਲ ਗੁਪਤਾ ਜਿਹੜਾ ਹੈ ਉਹ ਅੰਡਰ ਕਵਰ US ਲਾ ਐਨਫੋਰਸਮੈਂਟ ਵਾਲਿਆਂ ਦੇ ਨਾਲ ਜੋ ਗੱਲ ਸੀ ਉਹਦੀ ਆਡੀਓ ਔਰ ਵੀਡੀਓ ਸਬੂਤ ਨੇ। ਹੁਣ ਉਹਨਾਂ ਨੇ ਇੰਡੀਆ ਦਾ ਆਪਣਾ ਰੈਕਡ ਕੀ ਹੈ ਇਹ, ਕਿਉਂਕਿ ਇਹਨੂੰ ਹਿਊਮਨ ਰਾਈਟਸ ਵਾਚ ਜਾਂ ਇਹਨਾਂ ਦੀਆਂ ਰਿਪੋਰਟਸ ਨੂੰ ਬਹੁਤ ਸੀਰੀਅਸਲੀ ਲਿਆ ਜਾਂਦਾ ਹੈ। ਉਹਨੂੰ ਕਿਹਾ ਕਿ the allegations of Indian government involvement in targeted killings abroad come amid increasing reports of serious human rights violations against activists in India। ਕਿ ਇਹ ਜਿਹੜੀ ਰਿਪੋਰਟ ਆਈ ਹੈ ਇਸ ਤੋਂ ਪਹਿਲਾਂ ਉਹਨਾਂ ਦੇ ਉੱਤੇ ਭਾਰਤ ਦੇ ਵਿੱਚ ਬਹੁਤ ਸੀਰੀਅਸ ਇਹਨਾਂ ਤੇ ਚਾਰਜ ਨੇ ਜੋ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਲੈਡ ਗਵਰਨਮੈਂਟ has attempted to silence dissent using intimidation and harassment of critics through raids and arbitrary arrests, including under the draconian Unlawful Activities Preventive Act, the primary counter-terrorism law। ਉਹਨਾਂ ਨੇ ਕਿਹਾ ਕਿ ਵੀ ਭਾਰਤ ਦੇ ਵਿੱਚ ਜੋ ਕੁਝ ਹੋ ਰਿਹਾ ਹੈ BJP ਦੀ ਸਰਕਾਰ ਤਾਕਤ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। ਔਰ ਈਵਨ ਡਰੈਕੋਨੀਅਨ ਖਤਰਨਾਕ ਕਾਲੇ ਕਾਨੂੰਨ UAPA ਅਨਲॉफुल ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਦਾ ਇਸਤੇਮਾਲ ਕਰਕੇ। ਔਰ ਇਹ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵਾਸ਼ਿੰਗਟਨ ਪੋਸਟ alleged online harassment reporting that an organization linked to Indian intelligence agencies combined fact-based research with unsubstantiated claims to paint US government figures, researchers, humanitarian groups
and Indian American rights activists as part of a conspiracy purportedly led by global Islamic groups and billionaire George Soros to undermine India. Actually, Washington Post ने पिछले दिनों च एक बड़ा डिटेल्ड आर्टिकल छापिया कि किवें इंडिया दे विच राह दे ऑफिशियल्स ने एक बॉडी ਜਿਹੜੀ ਕਿ 2020 ਦੇ ਨੇੜੇ ਤੇੜੇ ਉਹਨਾਂ ਦੇ ਸੀਨੀਅਰ ਆਫੀਸਰਸ ਨੇ ਡਿਸਇਨਫੋ ਲੈਬ ਦੇ ਥੱਲੇ ਕ੍ਰੀਏਟ ਕੀਤੀ ਔਰ ਉਹ ਕਿਵੇਂ ਜਿਹੜਾ ਹੈ ਦੁਨੀਆ ਦੇ ਵਿੱਚ ਜਿਹੜੇ ਭਾਰਤ ਨੂੰ ਦੀਆਂ ਨੀਤੀਆਂ ਨੂੰ ਕ੍ਰਿਟਿਸਾਈਜ਼ ਕਰਨ ਵਾਲੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੇ ਪਰਿਵਾਰਾਂ ਦਾ ਡਾਟਾ ਲੈ ਕੇ ਔਰ ਕਿਵੇਂ ਉਹ ਡਿਸਇਨਫੋਰਮੇਸ਼ਨ ਫੈਲਾਉਂਦੇ ਨੇ ਔਰ ਕਿਵੇਂ ਇਹ ਪ੍ਰਚਾਰ ਕਰਦੇ ਕਿਉਂਕਿ ਜਾਰਜ ਸੋਰਸ ਦੁਨੀਆ ਦਾ ਬੜਾ ਵੱਡਾ ਬਿਲੀਅਨਰ ਹੈ ਔਰ ਉਹਦੇ ਤੇ ਚਾਰਜ ਲਾਇਆ ਜਾਂਦਾ ਹੈ ਕਿ ਜੀ ਉਹ ਜਿਹੜਾ ਐਂਟੀ ਇੰਡੀਆ ਹੈ ਔਰ ਉਹਨਾਂ ਦਾ ਆਪਣਾ ਇੰਟਰਸਟ ਹੈ ਸੋ ਇਹ ਹਿਊਮਨ ਰਾਈਟਸ ਵਾਚ ਨੇ ਕਿਹਾ ਕਿ ਵੀ ਇਹ ਕਿਵੇਂ ਇੰਡੀਆ ਦਾ ਇਹ ਵਾਸ਼ਿੰਗਟਨ ਪੋਸਟ ਦੀ ਬੜੀ ਡਿਟੇਲਡ ਸਟੋਰੀ ਹੈ ਡਿਸਇਨਫੋ ਲੈਬ ਦੇ ਥੱਲੇ ਜਿਹੜਾ ਦਿੱਲੀ 'ਚ ਬੇਸਡ ਹੈ ਇੱਕ ਡਿਸਇਨਫੋ ਲੈਬ ਦੀ ਕਹਾਣੀ ਯੂਰਪੀਅਨ NGO ਨੇ ਕੁਝ ਸਾਲ ਪਹਿਲਾਂ ਦਿੱਤੀ ਸੀ ਕਿ ਕਿਵੇਂ 650 ਤੋਂ ਜ਼ਿਆਦਾ ਜਿਹੜੀਆਂ ਇਹਨਾਂ ਦੀਆਂ ਜਿਹਦੇ 'ਚ UN ਦੀਆਂ ਮੈਂਬਰ ਜਥੇਬੰਦੀਆਂ ਵੀ ਥਿੰਕ ਟੈਂਕ ਵੀ ਮੀਡੀਆ ਚੈਨਲ ਵੀ ਜਿਹਦੇ 'ਚ ਕਿ ਉਹ ਸਟੋਰੀਜ਼ ਪਲਾਂਟ ਕਰਦੇ ਨੇ ਔਰ ਜਿਹੜਾ ਉਸ ਉਹਨਾਂ ਨੂੰ ਪ੍ਰੋ ਇੰਡੀਆ ਲਾਈਨ ਲੈਂਦੇ ਨੇ ਪਰ ਇਹ ਜਿਹੜੀ ਡਿਸਇਨਫੋ ਲੈਬ ਦਾ ਹਿਊਮਨ ਰਾਈਟਸ ਵਾਚ ਨੇ ਜ਼ਿਕਰ ਕੀਤਾ ਉਹਨੇ ਕਿਹਾ ਵੀ ਕਿਵੇਂ ਉਹਨਾਂ ਨੇ ਟਾਰਗੇਟ ਕੀਤਾ ਸਾਰਿਆਂ ਨੂੰ ਦਾ BJP ਗਵਰਨਮੈਂਟਸ ਅਲਟਰਾ ਨੈਸ਼ਨਲਿਸਟ ਆਈਡੀਓਲੋਜੀ ਪ੍ਰਮੋਟਿੰਗ ਹਿੰਦੂ ਸੁਪਰੀਮੇਸੀ has fueled and encouraged violence against religious minorities, especially Muslims and Christians, but also attempted to label Sikh farmers protesting against Indian government agriculture laws as Sikh separatists. कि भी इन्हां दी जो अल्ट्रा नैशनलिस्ट आइडियोलॉजी हिंदूत्वियां दी है वो मुसलमानों और ईसाइयों के खिलाफ तो वायलेंस करते ही करते ने पर ईवन फार्मर मूवमेंट के दौरान ਜਿਹੜੇ सिख फार्मर 3 खेती कानूनों ਨੂੰ वापस लैण ਦੀ एजिटेशन कर रहे सी उन्हां ਨੂੰ भी ਜਿਹੜਾ ਉਹ खालिस्तानी अलगाववाद ਦੇ ਨਾਲ जोड़िया गया सी और उन्होंने कहा हालत उत्थे ये है कि पुलिस एंड अदर अथॉरिटीज हैव फेल्ड टू होल्ड supporters of the BJP and members of BJP affiliated groups to account for violence, often instead targeting members of victim communities of or their advocates. कि इहदे बावजूद जिहड़ी पुलिस और एडमिनिस्ट्रेशन है वो भी हिंदूत्वियां नाल रलिया होया है उन्होंने इस किस्म की हिंसा करने वाले हिंदूत्वियां के खिलाफ तक की कार्रवाई करनी है वो जिहड़े विक्टिम ने उन्हां दे खिलाफ जिहड़े उन्हां दे जुल्म दा शिकार ने उन्हां नूं ही वो फसा दिंदे ने झूठे केसां दे विच जां उन्हां नूं जिहड़े कि उन्हां दी दे लई आवाज़ चुकण दी कोशिश करदे ने उन्होंने कहा भी उत्थे जिहड़ा सैक्शन 197 है इंडियन कॉन्स्टिट्यूशन दा इंडियन लॉज शील्ड Indian police and military personnel from accountability despite allegations of torture and extrajudicial killings over many years. Indian intelligence agencies lack any independent oversight. All government officials and security force members are protected under section 197 of Criminal Procedure Code, which provides that no court can recognize any offense with the exception of sexual offenses alleged to have been committed by a public servant in discharge of an official duty without approval by the central or state government. Such approval to prosecute is seldom granted. उनका जी law ये बनाया है section 197 दे थल्ले कि सिर्फ sexual जो abuse हुंदा है वो report किया जा सकता है बाकी सारियां दे खिलाफ कोई केस नहीं चल सकता है ਜਦੋਂ ਤੱਕ ਸੈਂਟਰ ਜਾਂ ਸਟੇਟ ਗਵਰਨਮੈਂਟ ਅਪਰੂਵਲ ਨਾ ਦੇ ਤੇ ਉਹ ਕਦੇ ਦਿੰਦੀ ਨਹੀਂ ਹੈ ਫਿਰ ਉਹਨਾਂ ਨੇ ਜਿਹੜਾ ਖਾਸ ਤੌਰ ਤੇ ਨਾਰਥ ਈਸਟ ਦੇ ਵਿੱਚ ਔਰ ਕਸ਼ਮੀਰ ਦੇ ਵਿੱਚ ਵੀ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ AFSP ਉਹਦਾ ਜ਼ਿਕਰ ਕੀਤਾ ਕਿ ਕਿਵੇਂ ਨਾਰਥ ਈਸਟ ਔਰ ਕਸ਼ਮੀਰ ਦੇ ਵਿੱਚ ਇਸ ਦਾ ਇਸਤੇਮਾਲ ਕਰਕੇ ਵਾਈਡ ਪਾਵਰਸ ਟੂ ਅਰੈਸਟ ਸ਼ੂਟ to kill and occupy or destroy property in counter-insurgency operations ਇਹ ਸਾਰੇ ਦਾ ਜ਼ਿਕਰ ਹੈ ਹੁਣ ਤਾਂ बुलडोजर जस्टिस ਨੂੰ ਕਹਿੰਦੇ ਨੇ ਅਤੇ ਦਿਆਨਾਦ ਯੋਗੀ ਨੇ ਜਿਵੇਂ ਮੁਸਲਮਾਨਾਂ ਦੇ ਕਾਰੋਬਾਰ ਬਿਜ਼ਨੈਸਸ ਬੁਲਡੋਜ਼ ਕੀਤੇ ਨੇ ਈਵਨ ਇਸ ਹੁਣ ਜਿਹੜਾ ਨਵਾਂ ਅਜੇ ਬਣਿਆ ਨਹੀਂ ਹੈ ਜੱਜ ਨਾਲ ਉਹਦੀ ਸਹੁੰ ਨਹੀਂ ਚੁੱਕੀ ਗਈ ਉਹਨੇ ਇੱਕ BJP ਵਾਲਿਆਂ ਨੂੰ ਘੇਰਿਆ ਕੁਛ ਨੇ ਜਿਹੜਾ ਅਬਿਊਸਿਵ ਲੈਂਗੁਏਜ ਵਰਤ ਰਿਹਾ ਸੀ
ਤੇ ਉਹਨਾਂ ਦੇ ਘਰਾਂ ਦੇ ਉੱਤੇ ਬੁਲਡੋਜ਼ਰ ਫਰਾਤਾ। ਮੱਧ ਪ੍ਰਦੇਸ਼ ਦਾ ਜਿਹੜਾ ਨਵਾਂ ਬਣਿਆ ਯਾਦਵ, ਇਸ ਤੋਂ ਪਹਿਲਾਂ ਅਸੀਂ ਨੂੰਹ ਹਰਿਆਣੇ ਦੇ ਵਿੱਚ ਦੇਖਿਆ। ਸੋ ਇਹ ਸਾਰੇ ਦੇ ਉੱਤੇ ਇਹਨਾਂ ਨੇ ਜਿਹੜੀ ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੈ ਉਹਨਾਂ ਨੇ ਵੇਰਵੇ ਦੇ ਨਾਲ ਫਿਰ ਸਿੱਖ 6 ਕੋਲ ਮਾਈਨਰਸ ਨਾਗਾਲੈਂਡ ਦੇ ਮੌਨ ਡਿਸਟ੍ਰਿਕਟ ਦਸੰਬਰ 2021 ਚ ਮਾਰੇ ਗਏ। ਫਿਰ ਉਹਨਾਂ ਨੇ BJP ਰਨ ਸਟੇਟਸ ਉੱਤਰ ਪ੍ਰਦੇਸ਼ ਤੇ ਅਸਾਮ ਦੇ ਵਿੱਚ ਜਿਹੜਾ ਉਹ ਕੀ ਹੋ ਰਿਹਾ ਔਰ ਕਿਵੇਂ ਉਹਨਾਂ ਦੇ ਚੀਫ ਮਿਨਿਸਟਰ ਜਿਹੜੇ ਨੇ ਉਹ ਕੰਡੋਨਡ ਸੱਚ ਕਿਲਿੰਗ ਟੂ ਐਸਟੈਂਸਿਬਲੀ ਕੰਟਰੋਲ ਕ੍ਰਾਈਮ, ਕਿਵੇਂ ਉਹਨੂੰ ਐਨਕਰੇਜ ਕਰ ਰਹੇ ਨੇ। ਫਿਰ ਉਹਨਾਂ ਕਿਹਾ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇਨਕਰੀਜ਼ਡ more than 4-fold in the state after he took off in 2017 according to Uttar Pradesh ਦਾ ਜ਼ਿਕਰ ਹੈ ਕਿ 4 ਗੁਣਾ ਜ਼ਿਆਦਾ ਇਹ ਜਿਹੜੀਆਂ ਨੇ ਖਬਰਾਂ ਜਿਹੜੀਆਂ ਘਟਨਾਵਾਂ ਨੇ ਉਹ ਵੱਧ ਗਈਆਂ ਨੇ, ਜਿਹਦੇ ਚ ਕਿ ਕ੍ਰਿਮੀਨਲਸ ਔਰ ਦੂਸਰੇ ਜਿਹੜੇ ਨੇ ਉਹ ਬਿਲਕੁਲ ਖੁੱਲੇ ਫਿਰ ਰਹੇ ਨੇ ਔਰ ਮਾਈਨੋਰਿਟੀਜ਼ ਨੂੰ ਟਾਰਚਰ ਕਰ ਰਹੇ ਨੇ। ਔਰ ਜਿਹੜਾ ਇੰਡੀਅਨ ਅਥਾਰਟੀਜ਼ ਜਿਹੜੀਆਂ ਉਹ ਜਿਹੜੇ ਉਹਨਾਂ ਨਾਲ ਸਹਿਮਤ ਨੇ ਉਹਨਾਂ ਦੇ ਘਰਾਂ ਦੇ ਉੱਤੇ ਔਰ ਹੁਣ ਬਾਹਰ ਵੀ ਔਰ ਇਹ ਹਮਲੇ ਉਹਨਾਂ ਦੇ ਹੋਣੇ, ਇਸ ਤੋਂ ਇਹ ਲੱਗਦਾ ਹੈ ਕਿ ਬਈ ਇਹ ਜਿਹੜਾ ਉਹਨਾਂ ਦੀ ਕਨਸਟੀਟਿਊਸ਼ਨਲ obligation ਹੈ ਟੂ ਪ੍ਰੋਟੈਕਟ ਦਾ ਰਾਈਟਸ ਆਫ ਲਾਈਫ ਐਂਡ ਲਿਬਰਟੀ ਉਹਨੂੰ ਵਾਇਲੇਟ ਕਰ ਰਹੇ ਨੇ। ਔਰ ਅਖੀਰਲਾ ਜਿਹੜਾ ਉਹਨਾਂ ਦਾ ਜਿਹੜਾ ਸੈਂਟੈਂਸ ਹੈ, ਇੰਡੀਅਨ ਗਵਰਨਮੈਂਟ ਨੀਡਸ ਟੂ ਡੂ ਏ ਲੋਟ ਮੋਰ ਦੈਨ ਇਸ਼ੂ ਡਿਨਾਇਲਸ ਇਨ ਰਿਸਪੌਂਸ ਟੂ ਅਲੈਜਡ ਇਨਵੋਲਵਮੈਂਟ in grave abuses both at home and abroad, Mr. Pearson said। ਉਹਨੇ ਕਿਹਾ ਕਿ ਬਜਾਏ ਕਿ ਸਿਰਫ ਇਹ ਕਹਿਣ ਦੇ ਨਹੀਂ ਅਸੀਂ ਨਹੀਂ ਹੈ, ਇਹਨੂੰ ਠੀਕ ਕਰਨ ਦੀ ਲੋੜ ਹੈ। Authorities need to stop silencing critics and allowing security forces to commit violations with impunity। ਇਹ ਜਿਹੜਾ ਸਰਕਾਰ ਦੀ ਸ਼ਹਿ ਦੇ ਉੱਤੇ ਜੋ ਇਹ ਕਿਲਿੰਗ ਸਪਰੀ ਚੱਲ ਰਹੀ ਹੈ ਉੱਥੇ ਵੀ ਇੱਥੇ ਵੀ ਇਹਨੂੰ ਰੋਕਿਆ ਜਾਣਾ ਚਾਹੀਦਾ। ਸੋ ਅਸੀਂ ਸਮਝਦੇ ਹਾਂ ਕਿ ਹਿਊਮਨ ਰਾਈਟਸ ਵਾਚ ਨੇ ਜਿਹੜੇ ਨਵੇਂ ਲੋਕ ਦੁਨੀਆ ਦੇ ਵਿੱਚ, ਕਿਉਂਕਿ ਇਸ ਵੇਲੇ ਤੁਸੀਂ ਟਰੈਵਲ ਵੀ ਕਰੋ ਜਾਂ ਦੂਜਾ ਤੇ ਬਹੁਤ ਵਾਰ ਆ ਕੇ ਕਈ ਤੁਹਾਡੇ ਨਾਲ ਹਮਦਰਦੀ ਕਰਨ, ਕਿਉਂਕਿ ਮੀਡੀਆ 'ਚ ਚਰਚਾ ਹੈ ਕਿ ਵੀ ਫੀਲ ਸੌਰੀ ਯੂਰ ਸਿੱਖ ਬ੍ਰਦਰ ਵਾਸ ਕਿਲਡ ਐਂਡ, ਲੇਕਿਨ ਇਹ ਜਦੋਂ ਹਿਊਮਨ ਰਾਈਟਸ ਵਾਚ ਨੇ ਕੰਪ੍ਰੈਹੈਂਸਿਵ ਇਹ ਸਾਰੀ ਰਿਪੋਰਟ ਦੇ ਵਿੱਚ ਇੰਡੀਆ ਦੀ ਸਿਚੁਏਸ਼ਨ ਬਿਆਨ ਕੀਤੀ ਹੈ, ਦਿੱਲੀ ਤੋਂ ਲੈ ਕੇ ਅਸਾਮ ਤੱਕ, ਨਾਗਾਲੈਂਡ ਤੱਕ, ਕਸ਼ਮੀਰ ਤੱਕ, ਕਿ ਭਾਈ ਜੋ ਕੁਝ ਉੱਥੇ ਕਰ ਰਹੇ ਸੀ ਉਹਨਾਂ ਦੇ ਸੁਰੱਖਿਆ ਦਸਤੇ ਵਿਦ ਇੰਪਿਊਰਿਟੀ, ਉਹੀ ਕੁਝ ਉਹਨਾਂ ਨੇ ਹੁਣ ਬਾਹਰ ਵੀ ਕਰਨਾ ਸ਼ੁਰੂ ਕੀਤਾ ਹੈ। ਸੋ ਅਸੀਂ ਸਮਝਦੇ ਹਾਂ ਕਿ ਉਹਨਾਂ ਇਹ ਰਿਪੋਰਟ ਹੋਰ ਵੀ ਮਦਦਗਾਰ ਹੋਏਗੀ ਦੁਨੀਆ ਦੇ ਲੋਕਾਂ ਤੱਕ ਪਹੁੰਚਾਉਣ ਲਈ ਕਿ ਭਾਰਤ ਇੱਕ ਰੋਗ ਸਟੇਟ ਹੈ ਔਰ ਸਿੱਖ ਜਿਹੜੇ ਕਿ ਆਜ਼ਾਦੀ ਚਾਹੁੰਦੇ ਨੇ UN ਚਾਰਟਰ ਦੇ ਥੱਲੇ, ਉਹਨਾਂ ਨੂੰ ਉੱਥੇ ਵੀ ਔਰ ਹੁਣ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਦੁਨੀਆ ਭਰ ਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਲਈ ਭਾਰਤੀ ਏਜੰਸੀਆਂ ਨੂੰ ਖੜੇ ਕੀਤੇ ਦਲਾਲ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਹੁਣ ਭਾਰਤੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਔਰ ਜਿਸ ਪਟੀਸ਼ਨ ਅਨੁਸਾਰ ਨਿਖਿਲ ਗੁਪਤਾ ਨੂੰ ਨਜਾਇਜ਼ ਤੌਰ ਤੇ ਪਿਛਲੇ ਕਈ ਮਹੀਨਿਆਂ ਤੋਂ ਚੈਕ ਰਿਪਬਲਿਕ ਵਿੱਚ ਕੈਦ ਵਿੱਚ ਰੱਖਿਆ ਹੋਇਆ ਹੈ। ਸੋ ਉਸ ਨੂੰ ਗਊ ਮਾਸ ਅਤੇ ਸੂਰ ਖਾਣ ਨੂੰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਹਰਟ ਹੋ ਰਹੀਆਂ ਨੇ। ਉਹ ਬਿਲਕੁਲ ਬੇਗੁਨਾਹ ਹੈ। ਅਸੀਂ ਸਮਝਦੇ ਹਾਂ ਕਿ ਭਾਰਤ ਸਰਕਾਰ ਨੂੰ ਸਿੱਧੇ ਤੌਰ ਤੇ ਨਿਖਿਲ ਗੁਪਤਾ ਦੇ ਕੇਸ ਦੀ ਪੈਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਉਹ ਜੋ ਕੁਝ ਵੀ ਕਰ ਰਿਹਾ ਸੀ ਉਹ ਭਾਰਤੀ ਏਜੰਸੀ ਰਾਹ ਦੇ ਆਦੇਸ਼ ਅਨੁਸਾਰ ਹੀ ਕਰ ਰਿਹਾ ਸੀ। ਹੁਣ ਭਾਰਤ ਸਰਕਾਰ ਇਹ ਜੁਰਤ ਦਿਖਾਏਗੀ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਹਿਊਮਨ ਰਾਈਟਸ ਵਾਚ ਨੇ
ਇਸ ਦੇ ਉੱਤੇ ਆਪਣੀ ਡੀਟੇਲਡ ਰਿਪੋਰਟ ਜਿਹੜੀ ਹੈ ਖਾਸ ਤੌਰ ਤੇ ਵਿਦਨ ਇੰਡੀਆ ਵੀ ਕੀ ਹੋ ਰਿਹਾ ਉਸ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਲ ਜੋੜ ਕੇ ਗੱਲ ਕੀਤੀ ਹੈ ਤੇ ਨਾਲ ਦੀ ਨਾਲ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम US ਸਰਫ ਨੇ ਵੀ ਜਿਹੜੀ ਹੈ ਡੀਟੇਲ ਸਟੇਟਮੈਂਟ ਜਿਹਦੇ 'ਚ ਉਹਨਾਂ ਨੇ ਚਿੰਤਾ ਦਾ ਇਜ਼ਹਾਰ ਕੀਤਾ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਇੰਡੀਆ ਨੇ ਕੀਤੀ ਇਸ ਪਲਾਟ ਦੇ ਉੱਤੇ ਜ਼ਿਕਰ ਹੈ ਉਹਨੂੰ ਅਸੀਂ ਆਉਣ ਵਾਲੇ ਆਪਣੇ ਪ੍ਰੋਗਰਾਮ ਦੇ ਵਿੱਚ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ। ਲੇਕਿਨ ਜਿਹੜਾ ਇੱਕ ਦਿਲਚਸਪ ਸਿਨੈਰੀਓ ਬਣ ਰਿਹਾ ਜਿਹੜੇ ਇਨਸਾਈਡਰ ਨੇ ਔਰ ਕੁਝ ਵਕੀਲ ਨੇ ਜਦੋਂ ਉਹਨਾਂ ਦੇ ਨਾਲ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ ਔਰ ਉਸ ਤੋਂ ਬਾਅਦ ਮੈਂ ਈਵਨ UK ਦੇ ਵੀ ਪ੍ਰੋਮੀਨੈਂਟ ਅਟਾਰਨੀ ਨੇ ਉਹਨਾਂ ਨਾਲ ਵੀ ਗੱਲਬਾਤ ਹੋਈ ਕਿ ਇੰਡੀਆ ਦੇ ਸਾਹਮਣੇ ਕੀ ਆਪਸ਼ਨਸ ਨੇ ਕੀ ਕਰੇਗਾ ਇੰਡੀਆ। ਔਰ ਜ਼ਾਹਰ ਹੈ ਕਿ ਬਹੁਤਿਆਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਇੰਡੀਆ ਉਸ ਤੋਂ ਆਪਣਾ ਪੱਲਾ ਝਾੜੇਗਾ ਕਿ ਵੀ ਇਹ ਤਾਂ ਹੈ ਨਹੀਂ ਨਿਖਿਲ ਗੁਪਤਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਕੋ ਕੰਸਪੀਰੇਟਰ CC1 ਉਹਨਾਂ ਨੇ ਜਿਹੜਾ ਅਮਰੀਕਾ ਦੇ ਕੋਲ ਜਿਹਦੀ ਜਾਣਕਾਰੀ ਹੈ ਲੇਕਿਨ ਉਹਨਾਂ ਨੇ ਇੰਡਾਇਕਟਮੈਂਟ 'ਚ ਨਹੀਂ ਦਿੱਤਾ ਉਹਨਾਂ ਨੇ ਕਿਹਾ ਵੀ ਹੋ ਸਕਦਾ ਹੈ ਬਿਹਾਈਂਡ ਦਾ ਡੋਰਸ ਜਿਹੜਾ ਕਲੋਜ਼ ਡੋਰ ਦੇ ਪਿੱਛੇ ਉਹ ਇਵੇਂ ਹੀ ਕੋਈ ਉਹਦੇ ਨਾਲ ਡੀਲ ਬਣਾ ਲੈਣ ਅਮਰੀਕਾ ਨਾਲ ਕਿ ਜੀ ਤੁਸੀਂ ਵੈਸੇ ਪੁੱਛਗਿੱਛ ਕਰ ਸਕਦੇ ਹੋ ਪਰ ਤੁਸੀਂ ਉਸ ਨੂੰ ਲਿਜਾ ਨਹੀਂ ਸਕਦੇ ਔਰ ਉਹਨਾਂ ਦਾ ਕਹਿਣਾ ਸੀ ਕਿ ਵੀ ਉਹਦੇ 'ਚ ਇੱਕ ਜਿਹੜਾ ਆਲਰੇਡੀ ਪ੍ਰੈਸੀਡੈਂਟ ਐਗਜ਼ਿਸਟ ਕਰਦਾ ਹੈ ਮਿਸਟਰ ਡੇਵਿਡ ਹੈਡਲੀ ਕਿ ਮਿਸਟਰ ਡੇਵਿਡ ਹੈਡਲੀ ਇੱਕ ਉਹ ਗੋਰਾ ਜਿਹਦੀ ਮਾਂ ਗੋਰੀ ਸੀ ਪਿਓ ਪਾਕਿਸਤਾਨੀ ਸੀ ਔਰ ਉਹ ਅਮਰੀਕਾ ਦੇ ਵਿੱਚ ਜੰਮਿਆ ਫਿਰ ਪਾਕਿਸਤਾਨ 'ਚ ਵੀ ਰਿਹਾ ਔਰ ਉਹ ਡਬਲ ਏਜੰਟ ਬਣ ਗਿਆ ਸੀ। ਇੱਕ ਪਾਸੇ ਉਹ ਲਸ਼ਕਰੇ ਤਾਇਬਾ ਔਰ ਪਾਕਿਸਤਾਨ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਇਸਲਾਮਿਕ ਜਥੇਬੰਦੀਆਂ ਉਹਨਾਂ ਦੇ ਲਈ ਕੰਮ ਕਰ ਰਿਹਾ ਸੀ ਪਰ ਦੂਸਰੇ ਪਾਸੇ ਜਿਹੜਾ ਉਹ CIA ਦੇ ਏਜੰਡੇ ਦੇ ਨਾਲ ਵੀ ਜਿਹੜਾ ਤਾਵਨ ਕਰ ਰਿਹਾ ਸੀ ਔਰ ਜਦੋਂ ਮੁੰਬਈ ਬੰਬ ਧਮਾਕੇ ਹੋਏ ਉਦੋਂ ਜਿਹੜਾ ਉਹ ਸਾਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਡੇਵਿਡ ਹੈਡਲੀ ਉਸ ਦੇ ਲਈ ਜ਼ਿੰਮੇਵਾਰ ਸੀ। ਉਹ ਉੱਥੇ ਜਾ ਕੇ ਮੁੰਬਈ 'ਚ ਰਹਿੰਦਾ ਵੀ ਰਿਹਾ ਉਸ ਦਾ ਬਿੱਲ ਕਿਨੇ ਪੇ ਕੀਤਾ ਉਹਦੇ 'ਚ ਇੱਕ ਹੋਰ ਰਾਣਾ ਮੁਨੱਵਰ ਜਿਹੜੇ ਨੇ ਕੈਨੇਡੀਅਨ ਸਿਟੀਜ਼ਨ ਉਹਨਾਂ ਨੂੰ ਵੀ ਜਿਹੜਾ ਉਹਦੀ ਐਕਸਟ੍ਰੈਡੀਸ਼ਨ ਇੰਡੀਆ ਨੇ ਮੰਗੀ ਹੋਈ ਹੈ ਜਿਹਨੂੰ ਰੋਕਿਆ ਹੋਇਆ ਪਰ ਡੇਵਿਡ ਹੈਡਲੀ ਦੇ ਮਾਮਲੇ 'ਚ ਉਹ ਅਮਰੀਕਾ ਦੀ ਕਿਸੇ ਜੇਲ੍ਹ 'ਚ ਹੈ ਲੇਕਿਨ ਭਾਰਤ ਦੀਆਂ ਏਜੰਸੀਆਂ ਇਹ ਚਾਹੁੰਦੀਆਂ ਸੀ ਕਿ ਵੀ ਉਹਨੂੰ ਕਿਉਂਕਿ ਇੰਨੇ ਬੰਦੇ ਉੱਥੇ 200-250 ਮਾਰਿਆ ਗਿਆ ਸੀ ਕਿ ਵੀ ਇੰਨਾ ਸੀਰੀਅਸ ਕੰਮ ਹੋਇਆ ਤੇ ਇਹਨੂੰ ਡੇਵਿਡ ਹੈਡਲੇ ਨੂੰ ਭੇਜਿਆ ਜਾਏ ਇੰਡੀਆ ਐਕਸਟ੍ਰਾਡਾਈਟ ਕੀਤਾ ਜਾਏ। ਅਮਰੀਕਾ ਨੇ ਜਿਹੜਾ ਇਸ ਨੂੰ ਅਲਾਉ ਨਹੀਂ ਕੀਤਾ ਔਰ ਅਮਰੀਕਾ ਨੇ ਇਹ ਕਿ ਔਰ ਈਵਨ ਕਿਉਂਕਿ ਉੱਥੇ ਉਹਨੂੰ ਟੈਸਟੀਫਾਈ ਕਰਵਾਉਣਾ ਚਾਹੁੰਦੇ ਸੀ ਸੋ ਅਮਰੀਕਾ ਨੇ ਕਿਹਾ ਕਿ ਵੀ ਥਰੂ ਵੀਡੀਓ ਲਿੰਕ ਡੇਵਿਡ ਹੈਡਲੀ ਜਿਹੜਾ ਹੈ ਉਹ ਟੈਸਟੀਫਾਈ ਕਰ ਸਕਦਾ ਲੇਕਿਨ ਉਸ ਦੀ ਐਕਸਟ੍ਰੈਡੀਸ਼ਨ ਅੱਜ ਤੱਕ ਵੀ ਨਹੀਂ ਹੋਈ। ਇਵੇਂ ਹੀ ਰਾਣਾ ਮੁਨੱਵਰ ਜਾਂ ਜੋ ਵੀ ਉਸ ਦਾ ਰੋਲ ਹੈ ਉਹਨੂੰ ਲੈ ਕੇ ਸੋ ਜਿਹੜਾ ਇੱਕ ਵਿਊ ਪੁਆਇੰਟ ਸੀ ਉਹ ਇਹ ਸੀ ਕਿ ਵੀ ਇੰਡੀਆ ਕਦੇ ਵੀ ਜਿਹੜਾ ਉਹਨਾਂ ਦਾ ਕੋ ਕੰਸਪੀਰੇਟਰ ਹੈ ਜਿਹੜਾ ਜ਼ਾਹਰ ਹੈ ਰਾਹ ਦੇ ਉੱਪਰਲਿਆਂ 3-4 ਬੰਦਿਆਂ ਚੋਂ ਹੀ ਹੈ ਅਜੀਤ ਡੋਵਲ ਹੈ ਜਾਂ ਦਿਨਕਰ ਗੁਪਤਾ ਹੈ ਜਾਂ ਜਿਹੜਾ ਰਿਟਾਇਰ ਹੁੰਦਾ 30 ਨਵੰਬਰ ਨੂੰ ਰਾਹ ਦਾ ਚੀਫ ਗੋਇਲ ਸਮੰਤ ਗੋਇਲ ਉਹ ਹੋ ਸਕਦਾ ਸੀ ਵੀ ਇਹ ਤਾਂ ਕੋਈ ਚਾਂਸ ਨਹੀਂ ਹੈ। ਉਹਨਾਂ ਦਾ ਕਹਿਣਾ ਸੀ ਕਿ ਵੀ ਉਹ ਉਹਨੂੰ ਅਮਰੀਕਾ ਦੇ ਹਵਾਲੇ ਕਰਨ ਇਸ ਕਿਸਮ ਦੀ ਕੋਈ ਨਾ ਕੋਈ ਡੀਲ ਹੀ ਹੋਏਗੀ ਪਰ ਮੈਨੂੰ ਉਦੋਂ ਵੀ ਇਹ ਲੱਗਦਾ ਸੀ ਹਾਲਾਂ ਇੱਕ ਵਿਊ ਪੁਆਇੰਟ ਇਹ ਸੀ ਕਿ ਵੀ ਆਲਰੇਡੀ ਜਿਹੜਾ ਨਿਖਿਲ ਗੁਪਤਾ ਹੈ ਉਹ ਅਮਰੀਕਾ ਦੀ ਕਸਟਡੀ 'ਚ ਹੈ ਵੀ ਅਮਰੀਕਨਾਂ ਨੇ ਕਿਉਂਕਿ ਜੇ 29 ਜੂਨ ਨੂੰ ਉਹਨੂੰ ਗ੍ਰਿਫਤਾਰ ਕੀਤਾ ਹੈ ਔਰ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ ਹੈ ਨਿਊਯਾਰਕ ਦੇ ਕੋਰਟ ਦੇ ਵਿੱਚ ਸੋ ਜੂਨ ਤੋਂ ਨਵੰਬਰ ਤੱਕ ਅਸੀਂ ਜੁਲਾਈ ਅਗਸਤ ਸਤੰਬਰ ਅਕਤੂਬਰ ਨੂੰ 5 ਮਹੀਨੇ ਦਾ ਟਾਈਮ ਹੈ ਕਿ ਆਲਰੇਡੀ ਅਮਰੀਕਾ ਨੇ ਜਿਹੜਾ ਹੈ ਉਹ ਉਹਨੂੰ ਚੈਕ ਰਿਪਬਲਿਕ ਫਰੈਂਡਲੀ ਮੁਲਕ ਹੈ ਅਮਰੀਕਾ ਦਾ ਕਿ ਉਸ ਨੂੰ ਉਹਨਾਂ ਨੇ ਐਕਸਟ੍ਰਾਡਾਈਟ ਕਰ ਲਿਆ ਹੋਇਆ ਔਰ ਉਹਨਾਂ ਦੀ ਕਸਟਡੀ 'ਚ ਹੈ। ਇਸ ਬਾਰੇ ਕਿਉਂਕਿ ਜਿੰਨਾ ਵੀ ਨਾ ਤਾਂ ਕੋਈ ਇੰਡਾਇਕਟਮੈਂਟ 'ਚ ਕਲੈਰਿਟੀ ਸੀ ਨਾ ਦੂਸਰਾ ਔਰ ਕੁਛ ਦਾ ਇਹ ਵੀ ਕਹਿਣਾ ਸੀ ਵੀ ਨਿਖਿਲ ਗੁਪਤਾ ਹੋ ਸਕਦਾ ਹੋਏ ਅਮਰੀਕਨ ਸਿਟੀਜ਼ਨ ਪਰ ਉਦੋਂ ਇਹ ਸ਼ੁਰੂ 'ਚ ਆ ਗਿਆ ਸੀ ਕਿ ਇੰਡੀਅਨ ਸਿਟੀਜ਼ਨ ਔਰ ਉਹ ਫਲਾਈ ਬੈਕ ਕਰਨ ਵਾਲਾ ਸੀ ਇੰਡੀਆ ਨੂੰ ਜਦੋਂ ਕਿ ਉਹਨੂੰ ਉੱਥੇ ਚੈਕ ਰਿਪਬਲਿਕ ਦੇ ਵਿੱਚ ਦਬੋਚਿਆ ਗਿਆ। ਹੁਣ ਜਿਹੜਾ ਇਸ ਨਿਖਿਲ ਗੁਪਤਾ ਦੇ ਪਰਿਵਾਰ ਵੱਲੋਂ ਜਿਹੜੀ ਪੈਟੀਸ਼ਨ ਭਾਰਤੀ ਸੁਪਰੀਮ ਕੋਰਟ ਦੇ ਸਾਹਮਣੇ ਫਾਈਲ ਕੀਤੀ ਗਈ
ਔਰ ਜਿਸ ਨੂੰ 2 ਜੱਜਾਂ ਨੇ ਜਸਟਿਸ ਸੰਜੀਵ ਖੰਨਾ ਔਰ ਐਸ.ਵੀ. ਭੱਟੀ ਨੇ ਸੁਣਿਆ। ਹੁਣ ਉਹ ਪੈਟੀਸ਼ਨ ਦੇ ਵਿੱਚ ਜੋ ਗੱਲਾਂ ਕਹੀਆਂ ਗਈਆਂ ਦਿਲਚਸਪ ਵੀ ਨੇ, ਪਰ ਜਦੋਂ ਜਿਵੇਂ ਤੁਸੀਂ ਕਿਹਾ ਕਿ ਭਾਈ ਹੁਣ ਇਹ ਮੌਕਾ ਹੈ ਕਿ ਵੀ ਭਾਰਤ ਸਰਕਾਰ ਜਿਹੜੀ ਹੈ ਉਹ ਸਿੱਧੀ ਜ਼ਿੰਮੇਵਾਰੀ ਲੈ, ਕਿਉਂਕਿ ਹੁਣ ਜਿਹੜਾ ਅਲਟੀਮੇਟਲੀ ਇੰਡਾਇਕਟਮੈਂਟ ਤਾਂ ਹੋ ਗਈ, ਟਰਾਇਲ ਦੇ ਵਿੱਚ ਜਿਹੜੀ ਲੈ ਦੇ ਕੇ ਸਾਰੀ ਕਹਾਣੀ ਹੈ ਉਹ ਤਾਂ ਨਿਖਿਲ ਗੁਪਤਾ ਦੇ ਦੁਆਲੇ ਘੁੰਮਦੀ ਹੈ। ਕੋ ਕੰਸਪੀਰੇਟਰ 1 ਦੇ ਨਾਲ ਤਾਂ ਵੀਡੀਓ ਕਾਨਫਰੰਸਿੰਗ ਹੈ ਜਾਂ ਉਹਦੇ ਆਡੀਓ ਨੇ ਜਾਂ ਉਹਨਾਂ ਦੇ ਆਦੇਸ਼ ਨੇ ਜਾਂ ਜਿਹੜਾ ਉਹਦਾ ਕੰਟੈਕਟ ਅੱਗੋਂ ਸੀ ਜਿਹਦੇ ਰਾਹੀਂ $15,000 ਵੈਨ ਦੇ ਵਿੱਚ ਕੈਸ਼ ਦਿੱਤਾ ਗਿਆ ਔਰ ਉਸ ਦੀ ਫੋਟੋ ਹੈ ਔਰ ਬਾਕੀ ਡਿਲੀਵਰ ਕਰਨਾ ਸੀ। ਹਾਲਾਂ ਮੈਂ ਸਾਡੇ ਵੀਰ ਪਰਵਿੰਦਰ ਸਿੰਘ ਕੈਨੇਡਾ ਤੋਂ ਉਹਨਾਂ ਨੇ ਲਿਖਿਆ, ਮੈਂ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਉਸ ਫੋਟੋ 'ਚ ਅਸੀਂ ਦੇਖਦੇ ਹਾਂ ਕਿ 15,000 ਦੇਣ ਦੇ ਨਾਲ $1 ਅੱਡ ਫੜਿਆ ਹੋਇਆ, ਤੇ ਮੈਂ ਕਿਹਾ ਸੀ ਇਹ ਜਿਹੜਾ ਹਿੰਦੂ ਤਵੀਆਂ ਦਾ ਸ਼ਗਨ ਹੁੰਦਾ ਵੀ ਉਹ 101 51 ਦੂਜਾ। ਉਹਨਾਂ ਨੇ ਇਸ ਗੱਲ ਨੂੰ ਮੈਨੂੰ ਹਾਲਾਂ ਮੈਨੂੰ ਲੱਗਦਾ ਉਹਨਾਂ ਦੀ ਗੱਲ ਜ਼ਿਆਦਾ ਠੀਕ ਵੀ ਹੋ ਸਕਦੀ ਹੈ। ਉਹਨਾਂ ਨੇ ਕਿਹਾ ਜੀ ਇਵੇਂ ਹੁੰਦਾ ਹੈ ਕਿ ਵੀ ਜਦੋਂ ਕੋਈ ਵੀ ਏਜੰਟ ਦੇ ਨਾਲ, ਕਿਉਂਕਿ ਜਿਹਦੇ ਨਾਲ ਡੀਲ ਹੋਈ ਉਹ ਤਾਂ ਸਿੱਧਾ ਨਹੀਂ ਆ ਰਿਹਾ, ਤੇ ਉਹਨੇ ਜਦੋਂ ਦੇਣਾ ਉਹ ਆਪਣੀ ਪਛਾਣ ਦੇ ਲਈ ਜਿਹੜਾ ਨੋਟ ਇੱਕ ਹੁੰਦਾ ਉਹਦੇ ਤੇ ਉਹ ਨੰਬਰ ਪਹਿਲਾਂ ਉਹਨੂੰ ਸੈਂਡ ਕਰ ਦਿੰਦੇ ਨੇ ਕਿ ਉਹ ਮੇਰਾ ਹੀ ਬੰਦਾ ਹੋਏਗਾ, ਤੇ ਉਹ ਤੁਹਾਨੂੰ ਜਿਵੇਂ ਕਈ ਵਾਰੀ ਉਸ ਨੂੰ ਜਿਵੇਂ ਸਿਮ ਖੁੱਲ ਜਾਂਦੀ ਕਹਾਣੀ ਹੁੰਦੀ ਕੋਡ, ਕਿ ਉਹ ਕੋਡ ਜਿਹੜਾ ਉਹ ਬਹੁਤ ਵਾਰੀ ਨੋਟ ਦਾ ਨੰਬਰ ਹੁੰਦਾ ਕਿ ਵੀ ਉਹਨੂੰ ਫਾਰਵਰਡ ਕੀਤਾ ਹੁੰਦਾ ਤੇ ਉਹ ਜਿਹੜਾ ਇੱਕ ਹੈ ਉਹ ਕੋਡ ਵੀ ਹੋ ਸਕਦਾ ਹੈ ਇਹ ਕਹਿਣ ਦੇ ਲਈ ਕਿ ਵੀ ਆ ਜਿਹੜਾ ਬੰਦਾ ਮੇਰਾ, ਔਰ ਪੋਸੀਬਲ ਹੈ ਇਸ ਗੱਲ ਦਾ ਵੀ। ਲੇਕਿਨ ਇਹੀ ਉਹਨਾਂ ਕੋਲ ਸਬੂਤ ਨੇ, ਪਰ ਸਾਰੀ ਕਹਾਣੀ ਇੰਡਾਇਕਟਮੈਂਟ ਤਾਂ ਹੋ ਗਈ, ਟਰਾਇਲ ਦੇ ਵਿੱਚ ਜਾਂ ਕਨਵਿਕਸ਼ਨ ਜਿਹੜੀ ਮੈਕਸਿਮਮ 20 ਸਾਲ ਦੀ 2 ਚਾਰਜ ਬਣਦੇ ਨੇ ਉਹ ਨਿਖਿਲ ਗੁਪਤਾ ਦੇ ਖਿਲਾਫ ਘੁੰਮਦੀ ਹੈ। ਸੋ ਮੇਰਾ ਇਹ ਕੰਸਰਨ ਸੀ ਕਿ ਜੇ ਨਿਖਿਲ ਗੁਪਤਾ ਇਹਨਾਂ ਦੀ ਕਸਟਡੀ 'ਚ ਨਹੀਂ ਹੈ ਅਮਰੀਕਾ ਦੀ, ਤੇ ਫਿਰ ਇੰਡੀਆ ਜਿਹੜਾ ਕੰਮ ਕਰੇਗਾ ਉਹ ਐਕਸਟ੍ਰਾਡੀਸ਼ਨ ਪ੍ਰੋਸੈਸ ਨੂੰ ਲੰਬੇ ਕਰਨ ਦਾ ਕਰੇਗਾ, ਕਿਉਂਕਿ ਉਹ ਸਿੱਧੇ ਤੌਰ ਦੇ ਉੱਤੇ ਬੰਦਾ ਤਾਂ ਉਹਨਾਂ ਦਾ ਏਜੰਸੀਆਂ ਦਾ ਹੀ ਹੈ ਉਹ, ਕਿ ਵੀ ਉਹ ਚੈੱਕ ਰਿਪਬਲਿਕ ਦੇ ਵਿੱਚ ਜਾਂ ਟੈਕਨੀਕੈਲਿਟੀ ਕਿ ਜੀ ਉਹ ਵਿਦਆਊਟ ਦੱਸਿਆ ਕੀ ਰਿਕਾਰਡ ਹੋ ਰਿਹਾ ਸੀ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਰਾਈਟਸ ਨੇ ਕੀ ਨਹੀਂ ਹੈ। ਔਰ ਹੁਣ ਮੈਨੂੰ ਲੱਗਦਾ ਵੀ ਗੱਲ ਉਸੇ ਡਾਇਰੈਕਸ਼ਨ 'ਚ ਹੀ ਜਾ ਰਹੀ ਹੈ, ਕਿਉਂਕਿ ਇਹ ਜਿਹੜੀ ਪੈਟੀਸ਼ਨ ਫਾਈਲ ਕੀਤੀ ਗਈ ਉਹਦਾ ਸਿਨੋਪਸਿਸ ਜਿਹੜਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਆਰਟੀਕਲ 32 ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਸੁਪਰੀਮ ਕੋਰਟ 'ਚ ਉਹਨਾਂ ਨੇ ਫਾਈਲ ਕੀਤੀ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਜੀ ਜਿਹੜਾ ਸੁਪਰੀਮ ਕੋਰਟ ਹੈ ਉਹ ਇਸ ਮਾਮਲੇ 'ਚ ਫੌਰਨ ਦਖਲਅੰਦਾਜ਼ੀ ਕਰੇ, ਕਿਉਂਕਿ ਨਿਖਿਲ ਗੁਪਤਾ ਦੀ ਅਰੈਸਟ ਵੀ ਇਲੀਗਲ ਹੈ ਔਰ ਇਹ ਜਿਹੜੀ ਔਨਗੋਇੰਗ ਐਕਸਟ੍ਰੈਡੀਸ਼ਨ ਪ੍ਰੋਸੀਡਿੰਗ ਹੈ ਜਿਹਦੇ 'ਚ ਕਿ ਅਮਰੀਕਾ ਵਾਲੇ ਲਿਜਾਣਾ ਚਾਹੁੰਦੇ ਨੇ ਇਹ ਗਲਤ ਹੈ, ਕਿਉਂਕਿ ਨਿਖਿਲ ਗੁਪਤਾ ਇੱਕ ਲਾ ਅਬਾਈਡਿੰਗ ਇੰਡੀਅਨ ਸਿਟੀਜ਼ਨ ਹੈ ਜਿਹਨੂੰ ਰਿਪਬਲਿਕ ਆਫ ਚੈਕ ਨੇ ਇਲੀਗਲੀ ਡਿਟੇਨ ਕੀਤਾ ਔਰ ਉਹਨਾਂ ਨੇ ਕਿਹਾ ਜੀ ਇਹ ਬੜਾ ਹੰਬਲ ਬੈਕਗਰਾਉਂਡ ਦਾ ਹੈ ਨਿਖਿਲ ਗੁਪਤਾ, ਔਰ ਇਹ ਜਿਹੜਾ ਹੈ ਇਸ ਨੂੰ ਜਿਹੜਾ ਉਹ ਜੂਨ 30 ਨੂੰ ਜਿਹੜਾ ਉਹਦੀ ਅਰੈਸਟ ਹੁੰਦੀ ਹੈ 29-30 ਦੇ ਨੇੜੇ ਨਾਲ ਜੋੜਿਆ ਜਾਂਦਾ ਹੈ ਔਰ ਇਲੀਗਲੀ ਉਹਨੂੰ ਡਿਟੇਨ ਕੀਤਾ ਗਿਆ ਪ੍ਰੇਗ 에ਅਰਪੋਰਟ ਦੇ ਉੱਤੇ। ਫਿਰ ਉਹਨਾਂ ਦਾ ਕਹਿਣਾ ਕਿ ਵੀ ਇਹ ਜਿਹੜੇ ਸਰਕਮਸਟੈਂਸਿਸ ਨੇ ਇਸ ਨਿਖੇਸ਼ ਗੁਪਤੇ ਦੇ ਅਗੇਂਸਟ ਸਾਰੇ ਹੀ ਸ਼ੱਕੀ ਨੇ, ਉਹਦੀ ਗ੍ਰਿਫਤਾਰੀ ਨੂੰ ਲੈ ਕੇ ਬਹੁਤ ਸਾਰੀਆਂ ਇਰਰੈਗੂਲੈਰਿਟੀਜ਼ ਹੋਈਆਂ, ਟੈਕਨੀਕੈਲਿਟੀਜ਼ ਵਾਰਡ ਇਰਰੈਗੂਲੈਰਿਟੀਜ਼ ਹੋਈਆਂ, ਕੋਈ ਉਹਨੂੰ ਜਿਹੜਾ ਅਰੈਸਟ ਵਾਰੰਟ ਨਹੀਂ ਦਿੱਤਾ ਗਿਆ, ਨੋ ਫਾਰਮਲ ਅਰੈਸਟ ਵਾਰੰਟ ਪ੍ਰੈਜ਼ੈਂਟਡ, ਔਰ ਇਹ ਜੇ ਉਹਨਾਂ ਨੂੰ ਇਹ ਐਪਰੀਹੈਂਸ਼ਨ ਹੈ ਕਿ ਵੀ ਇਹ ਜੇ ਚੈੱਕ ਅਥਾਰਟੀਜ਼ ਨੇ US ਵਾਲਿਆਂ ਦੇ ਹਵਾਲੇ ਕੀਤਾ ਤੇ ਉਹ ਉਹਨੂੰ ਜਿਹੜਾ ਉਹ ਐਗਜ਼ੀਕਿਊਟ ਵੀ ਕਰ ਸਕਦੇ ਨੇ, ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਦੇਖੋ ਜੀ ਉਹਨੂੰ ਪਿਛਲੇ 100 ਦਿਨ ਤੋਂ ਇਕਾਂਤਵਾਸ 'ਚ ਰੱਖਿਆ ਹੋਇਆ ਨਿਖਿਲ ਗੁਪਤੇ ਨੂੰ, ਸੋਲੀਟਰੀ ਕਨਫਾਈਨਮੈਂਟ ਹੈ, ਉਸ ਦਾ ਜਿਹੜਾ ਕਿ ਉਹਦੇ ਫੰਡਾਮੈਂਟਲ ਰਾਈਟਸ ਦੀ ਉਲੰਘਣ ਹੈ, ਫੰਡਾਮੈਂਟਲ ਰਾਈਟਸ ਦੀ। ਫਿਰ ਉਹਨਾਂ ਨੇ ਕਿਹਾ ਦੇਖੋ ਉਹਦਾ ਹਾਲ ਵਿਚਾਰੇ ਨਿਖਿਲ ਗੁਪਤਾ ਦਾ ਇਹ ਹੈ ਕਿ ਵੀ ਨਾ ਉਹਨੂੰ ਅਰੈਸਟ ਵਾਰੰਟ ਦਿਖਾਇਆ ਗਿਆ ਹੈ, ਇਲੀਗਲ ਡਿਟੈਂਸ਼ਨ ਹੈ ਔਰ ਉਹ ਉਹਨਾਂ ਨੇ ਉਹਨਾਂ ਦੇ ਉਹ ਕਸਟਡੀ 'ਚ ਹੈ ਜਿਹੜੇ ਇੰਡੀਅਨ ਇੰਟਰਸਟ ਨਹੀਂ ਪਰ ਅਮਰੀਕਨ ਇੰਟਰਸਟ ਨੂੰ ਪ੍ਰਮੋਟ ਕਰ ਰਹੇ, ਚੈੱਕ ਰਿਪਬਲਿਕ ਕਿਉਂਕਿ ਜੀ ਅਮਰੀਕਾ ਫਰੈਂਡਲੀ ਹੈ ਇਸ ਲਈ ਉਹਦੇ ਨਾਲ ਧੱਕਾ ਹੋ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਕਿ ਨਿਖਿਲ ਗੁਪਤਾ ਬੜਾ ਡਿਵਾਊਟ ਹਿੰਦੂ ਹੈ ਔਰ ਉਹ ਬਿਲਕੁਲ ਵੈਜੀਟੇਰੀਅਨ ਹੈ ਔਰ ਉਸ ਨੂੰ ਜ਼ਬਰਦਸਤੀ ਗਾਂ ਮਾਸ ਬੀਫ ਔਰ ਪੋਰਕ ਜਦੋਂ ਤੋਂ ਉਹ ਡਿਟੇਨਡ ਹੈ ਉਹਨੂੰ ਖਵਾਇਆ ਜਾ ਰਿਹਾ
ਇਹ ਉਹਦੇ ਡਾਇਰੈਕਟ ਜਿਹੜੇ ਧਾਰਮਿਕ ਵਿਸ਼ਵਾਸ ਨੇ ਉਹਨਾਂ ਹੱਕਾਂ ਦੀ ਉਲੰਘਣ ਹੈ। ਮੋਰਓਵਰ ਹੀ ਅਲੈਜਿਸ ਹੀ ਵਾਸ ਡਿਨਾਈਡ ਕਾਉਂਸਲਰ ਐਕਸੈਸ ਕਿ ਜੇ ਮੈਂ ਇੰਡੀਅਨ ਸਿਟੀਜ਼ਨ ਹੈ, ਜੇ ਮੈਨੂੰ ਫੜਿਆ ਤਾਂ ਮੈਨੂੰ ਇੰਡੀਅਨ ਕੌਂਸੂਲੇਟ ਦੇ ਨਾਲ ਮਿਲਣ ਦਾ ਔਰ ਦੂਸਰਾ ਹੱਕ ਦੇਣਾ ਚਾਹੀਦਾ ਹੈ। ਐਂਡ ਰਾਈਟ ਟੂ ਕੰਟੈਕਟ ਹਿਸ ਫੈਮਿਲੀ ਇਨ ਇੰਡੀਆ, ਮੈਂ ਪਰਿਵਾਰ ਵਾਲਾ ਬੰਦਾ ਹੈ, ਮੈਨੂੰ ਜਿਹੜਾ ਉਹ ਹੱਕ ਦਿੱਤਾ ਜਾਏ ਮੈਂ ਆਪਣੇ ਪਰਿਵਾਰ ਨਾਲ ਸੰਬੰਧ ਜੋੜਾਂ। ਔਰ ਆਪਣੇ ਵਕੀਲ ਕਰਨ ਦਾ ਹੱਕ, ਚੈੱਕ ਦਾ ਫਰੀडम ਟੂ ਸੀਕ ਲੀਗਲ ਜਿਹੜੀ ਹੈ ਰਿਪਰੈਜ਼ੈਂਟੇਸ਼ਨ। ਔਰ ਉਹਨੇ ਕਿਹਾ ਜੀ ਇਹ ਜਿਹੜਾ ਕੇਸ ਹੈ ਪੋਲੀਟੀਕਲ ਨੇਚਰ ਦਾ ਹੈ ਔਰ ਇਹ ਜਿਹੜਾ ਸੈਕੰਡ ਅਨਸੀਲ ਸੁਪਰਸੀਡਿੰਗ ਇੰਡਾਇਕਟਮੈਂਟ ਨਵੰਬਰ 29 ਦੀ ਹੋਈ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਇਲੀਗਲ ਪਾਰਟ ਹੈ। ਹੁਣ ਇਹ ਜਿਹੜੀਆਂ ਨੇ ਟੈਕਨੀਕੈਲਿਟੀ, ਰਿਲੀਜੀਅਸ ਬਿਲੀਫ ਦੀ ਵਾਇਓਲੇਸ਼ਨ, ਆਰਬਿਟਰੇਰੀ ਡਿਟੈਂਸ਼ਨ ਇਹਨੂੰ ਬਣਾ ਦਿੱਤਾ ਹੈ। ਚੈਕ ਰਿਪਬਲਿਕ ਦਾ ਅਮਰੀਕਾ ਫਰੈਂਡਲੀ ਹੋਣ ਦਾ ਮਤਲਬ ਹੈ ਕਿ ਵੀ ਬਿਲਟ ਇਨ ਹੌਸਟੈਲਿਟੀ ਹੈ। ਫਿਰ ਮੈਂ ਇੰਡੀਅਨ ਸਿਟੀਜ਼ਨ, ਮੈਨੂੰ ਕਾਉਂਸਲਰ ਐਕਸੈਸ, ਲੀਗਲ ਐਕਸੈਸ, ਰਾਈਟ ਟੂ ਕੰਟੈਕਟ ਵਿਦ ਦਾ ਫੈਮਿਲੀ, ਇਹ ਸਾਰਾ ਜਿਹੜਾ ਹੈ ਇਸ ਦੇ ਉੱਤੇ। ਹੁਣ ਇਹ ਜਦੋਂ ਪਟੀਸ਼ਨ ਆਈ ਔਰ ਇਹ ਜਿਹੜੀ ਵਕੀਲ ਹੈ ਇਸ ਪਟੀਸ਼ਨਰ ਦੀ ਪਰਿਵਾਰ ਵੱਲੋਂ ਉਹ ਰੋਹਿਣੀ ਮੂਸਾ ਔਰ ਜਿਹੜੇ ਜਸਟਿਸ ਸੰਜੀਵ ਖੰਨਾ ਔਰ ਐਸਵੀ ਪੱਟੀ, ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਜੀ ਯੂ ਹੈਵ ਟੂ ਗੋ ਬਿਫੋਰ ਦਾ ਕੋਰਟ ਵਿਚ ਇਜ਼ ਆਊਟਸਾਈਡ ਇੰਡੀਆ, ਗੋ ਓਵਰ ਦੇਅਰ, we are not going to have an education over here. The person detained has not given the affidavit. If there is violation of any law etc, you have to go to court over there, the court said. ਹੁਣ ਕੋਰਟ ਨੇ ਅਦਰਵਾਈਜ਼ ਤਾਂ ਇਸ ਦੀ ਅਗਲੀ ਸੁਣਵਾਈ ਦੇ ਲਈ ਪਟੀਸ਼ਨ ਦੀ ਜਿਹੜੀ ਹੈ ਉਹ ਸ਼ਾਇਦ 3 ਕਿ 4 ਜਨਵਰੀ ਦੀ ਡੇਟ ਪਾਈ ਹੈ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਦੇਖੋ ਇਹ ਬੜਾ ਸੈਂਸਿਟਿਵ ਮੈਟਰ ਹੈ ਔਰ ਇਹ ਜਨਵਰੀ 4 ਨੈਕਸਟ ਡੇਟ ਕੋਰਟ ਨੇ ਦਿੱਤੀ ਹੈ। ਉਹ ਕਿਹਾ ਜੀ ਬੜਾ ਇਹ ਸੈਂਸਿਟਿਵ ਮੈਟਰ ਹੈ, ਪਰ ਤੁਸੀਂ ਚੈਕ ਰਿਪਬਲਿਕ ਦੇ ਕੋਰਟ ਦੇ ਸਾਹਮਣੇ ਜਾਓ ਔਰ ਇਹ ਜਿਹੜੀ ਪਟੀਸ਼ਨ ਪਾਈ ਗਈ ਹੈ ਉਹਦੇ 'ਚ ਨਿਖਿਲ ਗੁਪਤਾ ਦਾ ਕੋਈ ਪਰਸਨਲ ਐਫੀਡੇਵਿਟ ਨਹੀਂ ਹੈ। ਔਰ ਇਹ ਜਿਹੜਾ ਪਟੀਸ਼ਨਰ ਦੇ ਬਿਹਾਫ ਤੇ ਆਰਿਆਮਾ ਸੁੰਦਰਮ, ਇਹ ਸੀਨੀਅਰ ਐਡਵੋਕੇਟ ਹੈ, ਉਹ ਪੇਸ਼ ਹੋਇਆ। ਉਹਨਾਂ ਨੇ ਕਿਹਾ ਕਿ ਜੀ ਇੱਕ ਫੈਮਿਲੀ ਮੈਂਬਰ ਨੇ ਫਾਈਲ ਕੀਤੀ ਹੈ ਗੁਪਤੇ ਦੇ ਔਰ ਇਹ ਉਹਨਾਂ ਨੇ ਕਿਹਾ ਜੀ ਸੈਕੰਡ ਸੱਚ ਇੰਡਾਇਕਟਮੈਂਟ ਔਨ ਬਿਹਾਫ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਐਂਡ ਗੁਪਤਾ ਹੈਜ਼ ਬੀਨ ਕਾਟ ਇਨ ਦਾ ਕ੍ਰਾਸ ਫਾਇਰ ਕਿ ਜੀ ਉਹ ਤਾਂ ਵਿਚਾਰਾ ਬੇਗੁਨਾਹ ਵਿਚਾਲੇ ਕਾਬੂ ਆ ਗਿਆ। ਕ੍ਰਾਸ ਫਾਇਰ ਹੁੰਦਾ ਵੀ ਇਧਰੋਂ ਵੀ ਗੋਲੀ ਚੱਲ ਰਹੀ, ਉਧਰ ਇਧਰ ਵੀ ਇਧਰਲੇ ਦਾ ਦੁਸ਼ਮਣ ਉਧਰ ਲੈ, ਉਧਰਲੇ ਦਾ ਇਧਰ ਲੈ, ਪਰ ਕੋਈ ਜਿਹੜਾ ਵਿਚਾਲੇ ਉਹ ਫਸ ਜਾਏ ਕਿ ਜੀ ਨਿਖਿਲ ਗੁਪਤਾ ਉਹਨੇ ਲਫ਼ਜ਼ ਕ੍ਰਾਸ ਫਾਇਰ ਦੇ ਵਿੱਚ ਉਹਨਾਂ ਨੇ ਆਇਆ। ਔਰ ਜੱਜਾਂ ਨੇ ਇਹ ਕਿਹਾ ਕਿ ਵੀ ਠੀਕ ਹੈ, ਤੁਸੀਂ ਉਹਨਾਂ ਨੂੰ ਪਹੁੰਚ ਕਰੋ ਚੈਕ ਰਿਪਬਲਿਕ ਨੂੰ ਔਰ ਅਸੀਂ ਵੈਕੇਸ਼ਨ ਤੇ ਜਾ ਰਹੇ ਹਾਂ, 4 ਜਨਵਰੀ ਨੂੰ ਆਵਾਂਗੇ। ਵੀ ਵਿਲ ਡਿਸਾਈਡ ਔਨ ਦਾ ਨੈਕਸਟ ਡੇ। ਔਰ ਇਹ ਜਿਹੜਾ ਸੈਂਟਰਲ ਏਜੰਸੀ ਨੂੰ ਵੀ ਇਹਦੀ ਕਾਪੀ ਦਿੱਤੀ ਗਈ ਹੈ ਔਰ ਇਹ ਜਿਹੜਾ ਇਜ਼ਹਾਰ ਹੈ ਮੈਂ ਉਹਨੂੰ ਆਲਰੇਡੀ ਸ਼ੇਅਰ ਕਰ ਲਿਆ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਉਸ ਨੂੰ ਫਿਰ ਉਹਨਾਂ ਨੇ ਬੜੀ ਡੀਟੇਲ ਦਿੱਤੀ ਹੈ ਜੀ ਉਹਦੇ ਨਾਲ ਕੀ ਹੋਇਆ। ਹੀ ਵਾਸ ਫੋਰਸਡ ਇਨਟੂ, ਉਹਨੂੰ 에ਅਰਪੋਰਟ ਤੇ ਫੜਿਆ ਗਿਆ, ਇਮੀਗ੍ਰੇਸ਼ਨ ਹੋ ਗਈ ਸੀ, ਸੋ ਹੀ ਵਾਸ ਫੋਰਸਡ ਇਨਟੂ ਅ ਸਪੋਰਟਸ ਯੂਟਿਲਿਟੀ ਵਹੀਕਲ, SUV ਦੇ ਵਿੱਚ ਉਹਨੂੰ ਵਾੜਿਆ ਗਿਆ। ਉਹਦੇ ਨਾਲ ਇੱਕ ਡਿਵਾਈਸ, ਇੱਕ ਮਸ਼ੀਨ ਲਾ ਦਿੱਤੀ ਗਈ ਉਹਦੇ ਮੋਬਾਈਲ ਫੋਨ ਦੇ ਨਾਲ। ਦੈਨ these individuals who claim to be law enforcement officials forcefully made the petitioner sit in an unidentified black SUV. It may be noted that black SUV already had 2 individuals hiding. ਉਹਦੇ 2 ਬੰਦੇ ਪਹਿਲਾਂ ਹੀ ਲੁਕੇ ਹੋਏ ਸੀ ਔਰ ਉਹਨਾਂ ਨੇ ਜਿਹੜੇ ਇੰਡੀਵਿਜੂਅਲ ਸੀ ਉਹਨਾਂ ਨੇ ਮੋਬਾਈਲ ਫੋਨ ਜ਼ਬਰਦਸਤੀ ਖੋਹ ਲਿਆ, ਉਹਦੇ ਨਾਲ ਡਿਵਾਈਸ ਅਟੈਚ ਕਰਤੀ, ਰਿਕਾਰਡ ਕਰ ਰਹੇ ਸੀ ਜੋ ਵੀ ਹੋ ਰਿਹਾ ਸੀ। ਫੇਸ ID ਰਾਹੀਂ ਉਹਨਾਂ ਨੇ ਉਹਦਾ ਲੌਕ ਖੁਲਵਾਇਆ ਫੋਨ ਦਾ ਔਰ ਪਿਕਚਰਸ ਵੀ ਲਈਆਂ ਪੈਟੀਸ਼ਨਰ ਦੀਆਂ। ਬਹੁਤ ਰੈਜ਼ਿਸਟੈਂਸ ਤੋਂ ਬਾਅਦ ਜਿਨ੍ਹਾਂ ਨੇ ਉਹਨੂੰ ਫੜਿਆ ਸੀ ਉਹਨਾਂ ਨੇ ਉਹਨੂੰ ਫਿਰ ਫਾਈਨਲੀ ਰਿਵੀਲ ਕੀਤਾ ਵੀ ਅਸੀਂ ਅਮਰੀਕਨ ਏਜੰਟ ਹੈ। ਔਰ ਇਹ ਸਾਰੇ ਦੇ ਨਾਲ ਫਿਰ ਉਹਨੇ ਕਿਹਾ ਕਿ ਜਿਹੜਾ ਆਰਟੀਕਲ 12 ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਦਾ, which article safeguards individuals against arbitrary interference with privacy, family, home or correspondence and protects against attack on honor and reputation. So ਹੁਣ ਉੱਥੋਂ ਦੀ ਇੰਡੀਅਨ ਸੁਪਰੀਮ ਕੋਰਟ 'ਚ ਆਰਟੀਕਲ 12 ਇਨਵੋਕ ਕੀਤਾ ਗਿਆ ਕਿ ਬਈ ਮੈਂ ਤਾਂ ਇੱਕ ਲਾ ਅਬਾਈਡਿੰਗ ਸਿਟੀਜ਼ਨ ਹੈ ਇੰਡੀਆ ਦਾ ਔਰ ਮੈਂ ਤਾਂ ਲੇਜ਼ਰ ਔਰ ਬਿਜ਼ਨਸ ਟ੍ਰਿਪ ਦੇ ਉੱਤੇ ਗਿਆ ਸੀ ਔਰ ਇਲੀਗਲ ਅਰੈਸਟ ਹੈ ਮੇਰੀ। ਹੁਣ ਲੈਂਗੁਏਜ ਬੈਰੀਅਰ ਨੇ, ਮੈਨੂੰ ਕੋਈ ਅਸਿਸਟੈਂਸ ਨਹੀਂ ਹੈ ਔਰ ਮੇਰੇ ਜਿਹੜੇ ਹੱਕ ਨੇ ਆਰਟੀਕਲ 14, 19, 21 ਦੇ ਨਾਲ
ਰਾਈਟ ਆਫ ਫਰੀडम ਆਫ ਰਿਲੀਜਨ, ਕਿਉਂਕਿ ਮੈਨੂੰ ਜਿਹੜਾ ਉਹ ਗਊ ਮਾਸ ਤੇ ਫਲਾਣਾ ਇਹ ਖਵਾਇਆ ਜਾ ਰਿਹਾ, ਸੋ ਮੇਰੇ ਰਾਈਟ ਜਿਹੜੇ ਨੇ ਉਹ ਵਾਇਓਲੇਟ ਹੋ ਰਹੇ ਨੇ। ਹੁਣ ਅੱਜ ਇਹ ਲੀਡ ਖਬਰ ਹੈ ਸਾਰੇ ਪਾਸੇ। ਅਸੀਂ ਇਹ ਸਮਝਦੇ ਹਾਂ ਕਿ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕੰਮ ਇੰਡੀਅਨ ਏਜੰਸੀਜ਼ ਨੇ ਨਿਖਿਲ ਗੁਪਤਾ ਨੂੰ ਮੋਹਰਾ ਬਣਾ ਕੇ, ਜਿਸ ਦੇ ਬਾਰੇ ਇੰਡਾਈਟਮੈਂਟ ਦੇ ਵਿੱਚ ਕਲੀਅਰਲੀ ਆਇਆ ਕਿ ਇਹ ਇੰਟਰਨੈਸ਼ਨਲ ਲੈਵਲ ਦਾ ਡਰੱਗ ਟ੍ਰੈਫਿਕਰ ਹੈ, ਵੈਪਨ ਐਕਸਪੋਰਟਰ ਹੈ। ਇਹਦੇ ਖਿਲਾਫ ਆਲਰੇਡੀ ਗੁਜਰਾਤ ਦੇ ਵਿੱਚ ਡਰੱਗ ਟ੍ਰੈਫਿਕਿੰਗ ਦਾ ਸੀਰੀਅਸ ਕੇਸ ਸੀ। ਜਿਹੜਾ ਕੋ ਕੰਸਪੀਰੇਟਰ ਕਮਿਊਨੀਕੇਟ ਕਰ ਰਿਹਾ, ਜਦੋਂ ਇਹਨੂੰ ਹਾਇਰ ਕਰ ਰਿਹਾ ਜਾਂ ਇਹਦੇ ਨਾਲ ਉਹ ਡੀਲ ਬਣਾ ਰਿਹਾ, ਉਹ ਇਹ ਕਹਿੰਦਾ ਕਿ ਮੇਰੀ ਗੱਲ ਹੋ ਗਈ ਹੈ ਗੁਜਰਾਤ ਦੇ ਡੀਜੀਪੀ ਪੁਲਿਸ ਨਾਲ, ਡਾਇਰੈਕਟਰ ਜਨਰਲ ਨਾਲ, ਕੇਸ ਡ੍ਰੌਪਡ ਔਰ ਆ ਤੇਰੇ ਜ਼ਿੰਮੇ ਕੰਮ ਹੈ। ਔਰ ਇਹ ਸੌਦਾ ਜਿਹੜਾ ਪਹਿਲਾਂ ਹਿਟਮੈਨ 1.5 ਲੱਖ ਮੰਗਦਾ, ਫਿਰ 1 ਲੱਖ ਦੇ ਵਿੱਚ ਉਹ ਸੌਦਾ ਹੁੰਦਾ, $15,000 ਜਿਹੜਾ ਹੈ ਉਹ ਐਡਵਾਂਸ ਦਿੱਤਾ ਜਾਂਦਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਖਿਲ ਗੁਪਤਾ ਇੱਕ ਇੰਸਟਰੂਮੈਂਟ ਹੈ, ਸੰਦ ਹੈ ਭਾਰਤੀ ਖੁਫੀਆ ਏਜੰਸੀਆਂ ਦੇ ਨੈਫੇਰੀਅਸ ਡਿਜ਼ਾਈਨ ਦਾ, ਜਿਹੜਾ ਉਹਨਾਂ ਨੇ ਟਰਾਂਸਨੈਸ਼ਨਲ ਕਿਲਿੰਗ ਜਿਹੜੀ ਹੈ ਉਸ ਦੇ ਲਈ ਉਹਨੂੰ ਵਰਤਿਆ। ਸੋ ਅਸੀਂ ਸਮਝਦੇ ਹਾਂ ਕਿ ਭਾਰਤ ਦਾ ਮੋਟੋ ਸਤਿਅਮੇਵ ਜਯਤੇ ਹੈ, ਕਲੇਮ ਤਾਂ ਇਹੀ ਕਰਦੇ ਨੇ ਸੱਚ ਦੀ ਜਿੱਤ ਹੁੰਦੀ ਹੈ। ਸੋ ਇਹ ਬਿਹਤਰ ਹੋਏਗਾ ਕਿ ਬਜਾਏ ਨਿਖਿਲ ਗੁਪਤਾ ਦੇ ਪਰਿਵਾਰ ਜਾਂ ਉਹਨੂੰ ਕਿਸੇ ਨੂੰ ਅੱਗੇ ਕਰਕੇ ਇਹ ਡਿਲੇਡ ਡਰਾਮੇਬਾਜ਼ੀ ਕਰਨ ਦੀ, ਭਾਰਤ ਸਰਕਾਰ ਖੁੱਲ ਕੇ ਜਿਹੜੀ ਹੈ ਚੈੱਕ ਕੋਰਟ ਦੇ ਵਿੱਚ ਕਹੇ ਕਿ ਜੀ ਇਹ ਸਾਡਾ ਬੰਦਾ ਹੈ ਔਰ ਇਹ ਸਾਡਾ ਸਿਟੀਜ਼ਨ ਹੈ, ਅਸੀਂ ਇਹਨੂੰ ਵਾਪਸ ਲਿਜਾਣਾ ਚਾਹੁੰਦੇ ਔਰ ਇਸ ਨੂੰ ਤੁਸੀਂ ਗਊ ਮੂਤਰ ਦਿਓ, ਨਵਾਓ ਵੀ ਇਹਨੂੰ ਗਊ ਮੂਤਰ ਦੇ ਨਾਲ ਔਰ ਇਹਦਾ ਫੂਡ ਇਹਨੂੰ ਦਿਓ, ਬਜਾਏ ਕਿ ਬੀਫ ਔਰ ਪੋਰਕ ਔਰ ਦੂਜਾ ਉਹ ਤਾਂ ਜੋ ਜੇਲਾਂ ਦੀ ਡਾਈਟ ਹੁੰਦੀ ਹੈ ਉਹੀ ਹੈ। ਔਰ ਇਹੀ ਅਸੀਂ ਕਹਿੰਦੇ ਬਰਾਵੋ ਇੰਡੀਆ ਬਰਾਵੋ, ਕਿ ਬਈ ਹੁਣ ਮੌਕਾ ਹੈ। ਇਹ ਜਿਹੜੀ 56 ਇੰਚ ਦਾ ਸੀਨੇ ਵਾਲਾ ਮੋਦੀ ਹੈ ਜਿਹੜਾ ਬੋਲਿਆ ਹੀ ਨਹੀਂ, ਕੁਛ ਕਿਹਾ ਹੀ ਨਹੀਂ ਹੈ ਉਦਣ ਦਾ, ਔਰ ਅਜੀਤ ਡੋਵਲ ਕਿਤੇ ਨਹੀਂ ਤੇ ਉਹ ਕਬਜ਼ ਦਾ ਮਾਰਿਆ ਮੂੰਹ ਜਿਹਦਾ ਬਣਿਆ ਹੁੰਦਾ ਐਸ ਜੈ ਸ਼ੰਕਰ ਦਾ, ਕ੍ਰੋਨਿਕ ਕਨਸਟੀਪੇਸ਼ਨ ਜਿਹਨੂੰ ਹੋਈ ਰਹਿੰਦੀ ਹੈ, ਉਹਦੀ ਵੀ ਕਿਤੇ ਆਵਾਜ਼ ਨਹੀਂ ਨਿਕਲੀ। ਸੋ ਹੁਣ ਮੌਕਾ ਹੈ, ਬਜਾਏ ਕਿ ਨਿਖਿਲ ਗੁਪਤਾ ਜਾਂ ਉਹਦੇ ਟੱਬਰ ਰਾਹੀਂ ਜਾਂ ਦੂਜੇ ਰਾਹੀਂ ਇਹ ਉਹਦੀ ਐਕਸਟ੍ਰੈਡੀਸ਼ਨ ਨੂੰ ਡਿਲੇ ਕਰਨ ਦਾ, ਇੰਡੀਅਨ ਗਵਰਨਮੈਂਟ ਸਿੱਧੇ ਤੌਰ ਦੇ ਉੱਤੇ ਹੁਣ ਬਹਾਦਰੀ ਦਿਖਾਓ। ਜੇ ਹੁਣ ਵੰਗਾਰ ਕੇ ਮਸਲ ਦੇਂਗੇ, ਕੁਚਲ ਦੇਂਗੇ ਔਰ ਫਲਾਣਾ ਵਿਸ਼ਵ ਗੁਰੂ ਬਣ ਗਿਆ, ਹੁਣ ਇਹ ਡਰੋ ਨਾ ਔਰ ਖੁੱਲ ਕੇ ਕਹੋ ਕਿ ਭਾਈ ਇਹ ਸਾਡਾ ਬੰਦਾ ਹੈ ਔਰ ਅਸੀਂ ਇਹਨੂੰ ਵਾਪਸ ਲੈ ਕੇ ਜਾਣਾ। ਔਰ ਸਿੱਧਾ ਜਿਹੜਾ ਇੰਡੀਅਨ ਗਵਰਨਮੈਂਟ ਨਿਖਿਲ ਗੁਪਤੇ ਦੇ ਮਾਮਲੇ ਦੇ ਵਿੱਚ ਆਪਣਾ ਸੋਲਿਸਿਟਰ ਜਨਰਲ, ਅਟਾਰਨੀ ਜਨਰਲ ਜੋ ਵੀ ਹੈ ਉਹ ਇੰਡੀਅਨ ਗਵਰਨਮੈਂਟ ਦਾ ਇਹਨੂੰ ਕੇਸ ਬਣਾਓ। ਇਹ ਹੁਣ ਆਉਣ ਵਾਲੇ ਦਿਨਾਂ 'ਚ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਡਿਲੇਡ ਟੈਕਟਿਕ ਹੈ ਜਿਹੜਾ ਬੜਾ ਇਹਨਾਂ ਸਾਰਿਆਂ ਦਿਨਾਂ 'ਚ ਸੋਚ ਸਮਝ ਤੋਂ ਬਾਅਦ ਇੰਡੀਅਨ ਸਟੇਟ ਨੇ ਇਹ ਇੱਕ ਤਰੀਕਾ ਲੱਭਿਆ ਕਿ ਉਸ ਸਾਰੇ ਨੂੰ ਡਿਲੇ ਕੀਤਾ ਜਾਏ ਔਰ ਓਵਰ ਅ ਪੀਰੀਅਡ ਆਫ ਟਾਈਮ ਜਿਹੜਾ ਹੈ ਉਹ ਨਵੀਆਂ ਖਬਰਾਂ ਆ ਜਾਣਗੀਆਂ, ਭੁੱਲਣ ਵਾਲੀ ਲਾਈਨ ਹੋਏਗੀ, ਪਰ ਇਵੇਂ ਇਹਨਾਂ ਦਾ ਖੇੜਾ ਛੁੱਟਣਾ ਨਹੀਂ ਹੈ। ਜੀ ਰਾਜ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ।
ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 03। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ 5 ਹਿੰਦੂ ਕਾਂਗਰਸਮੈਨਾਂ ਨੂੰ ਵਾਈਟ ਹਾਊਸ ਨੇ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਭਾਰਤੀ ਯੋਜਨਾ ਸੰਬੰਧੀ ਬਰੀਫਿੰਗ ਦਿੱਤੀ ਹੈ। ਬਰੀਫਿੰਗ ਲੈਣ ਤੋਂ ਬਾਅਦ ਇਹਨਾਂ ਕਾਂਗਰਸਮੈਨਾਂ ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਭਾਰਤ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਭਾਰਤ ਨੂੰ ਕਿਹਾ ਗਿਆ ਹੈ ਕਿ ਉਹ ਅਮਰੀਕਾ ਨਾਲ ਪੂਰੀ ਤਰ੍ਹਾਂ ਕੇਸ ਵਿੱਚ ਕੋਆਪਰੇਟ ਕਰੇ, ਨਹੀਂ ਤਾਂ ਅਮਰੀਕਾ ਭਾਰਤੀ ਜਿਹੜੇ ਸਬੰਧਾਂ ਵਿੱਚ ਵਿਗਾੜ ਆਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਯੂਐਸ ਕਾਂਗਰਸ ਦੇ ਵਿੱਚ 5 ਕਾਂਗਰਸਮੈਨ ਰਾਦਰ 4 ਕਾਂਗਰਸਮੈਨ, 1 ਕਾਂਗਰਸ ਵੂਮਨ ਭਾਰਤੀ ਮੂਲ ਦੇ ਨੇ ਔਰ ਇਹ ਇੱਕ ਵੱਡੀ ਰਿਪਰੈਜ਼ੈਂਟੇਸ਼ਨ ਹੈ। ਰਾਦਰ ਜਦੋਂ ਮੋਦੀ ਅਮਰੀਕਾ 'ਚ ਆਇਆ ਔਰ ਜਿਨ੍ਹਾਂ ਨੇ ਇਸ ਗੱਲ ਨੂੰ ਬੜਾ ਯਕੀਨੀ ਬਣਾਇਆ ਕਿ ਮੋਦੀ ਜੁਆਇੰਟ ਸੈਸ਼ਨ ਅਮਰੀਕਨ ਕਾਂਗਰਸ ਔਰ ਸੈਨੇਟ ਦਾ ਉਹਨੂੰ ਐਡਰੈਸ ਕਰੇ, ਉਹਦੇ 'ਚ ਜਿਹੜਾ ਰੋ ਖੰਨਾ ਜਿਹੜਾ ਇੰਡੀਆ ਕਾਕਸ ਦਾ ਨਾਲ ਚੇਅਰਪਰਸਨ ਵੀ ਹੈ, ਉਸ ਦਾ ਬੜਾ ਵੱਡਾ ਰੋਲ ਸੀ। ਜਿਹੜੇ 5 ਕਾਂਗਰਸਮੈਨ 4 ਕਾਂਗਰਸਮੈਨ, 1 ਕਾਂਗਰਸ ਵੂਮਨ ਯੂਐਸ ਕਾਂਗਰਸ ਨੇ ਭਾਰਤੀ ਮੂਲ ਦੇ, ਉਹਨਾਂ ਦੇ ਵਿੱਚ ਐਮੀ ਬੈਰਾ, ਪਾਮਿਲਾ ਜੈਪਾਲ, ਰੋ ਖੰਨਾ, ਰਾਜਾ ਕ੍ਰਿਸ਼ਨ ਮੂਰਤੀ ਐਂਡ ਸ਼੍ਰੀ ਥਾਣੇਦਾਰ। ਇਸ ਗੱਲ ਦਾ ਧਿਆਨ ਰਹੇ ਕਿ ਸ਼੍ਰੀ ਥਾਣੇਦਾਰ ਉਹ ਹੈ ਜਿਹਨੇ ਪਿੱਛੇ ਐਲਾਨ ਕੀਤਾ ਸੀ ਇੱਥੇ ਹਿੰਦੂਆਂ ਦੇ ਇੱਕ ਸੰਮੇਲਨ ਦੇ ਵਿੱਚ ਵਾਸ਼ਿੰਗਟਨ ਡੀਸੀ 'ਚ ਕਿ ਜੀ ਮੈਂ ਹਿੰਦੂ ਕਾਕਸ ਬਣਾ ਰਿਹਾ ਔਰ ਆਲਰੇਡੀ 30 ਜਿਹੜੇ ਕਾਂਗਰਸਮੈਨ ਨੇ ਉਹ ਹਿੰਦੂ ਕਾਕਸ 'ਚ ਆ ਗਏ ਨੇ। ਨਾ ਕੋਈ 30 ਦਾ ਨਾਂ ਸੀ, ਨਾ ਕੋਈ ਕਾਕਸ ਦੀ ਹੋਂਦ ਹੈ। ਪਰ ਫਿਰ ਅਗਲੀ ਸਟੇਟਮੈਂਟ 'ਚ ਉਹਨੇ ਕਿਹਾ ਸੀ ਜੀ ਬੋਧੀ, ਜੈਨੀ, ਸਿੱਖ ਵੀ ਜਿਹੜੇ ਨੇ ਉਹ ਹਿੰਦੂ ਕਾਕਸ ਦਾ ਹਿੱਸਾ ਨੇ, ਕਿਉਂਕਿ ਆਰਟੀਕਲ 25(20) ਜੋ ਇੰਡੀਆ 'ਚ ਇਹਨਾਂ ਨੇ ਸਿੱਖਾਂ, ਬੋਧੀਆਂ, ਜੈਨੀਆਂ ਨੂੰ ਹਿੰਦੂ ਬਣਾਇਆ ਹੋਇਆ, ਇੱਥੇ ਵੀ ਉਹ ਗੇਮ ਖੇਡਣਾ ਚਾਹੁੰਦੇ ਸੀ। ਔਰ ਇਹ ਰੋ ਖੰਨਾ ਜਿਹੜਾ ਈਸ਼ਵਰ ਚੰਦਰ ਵਿਦਿਆ ਲੰਕਾਰ ਉਸ ਦਾ ਪੋਤਾ ਹੋਣ ਦਾ ਵੀ ਫਖਰ ਲੈਂਦਾ ਹੈ, ਜਿਹੜਾ ਫਰੀडम ਦੇ ਵੇਲੇ ਕਾਂਗਰਸ ਲੀਡਰ ਸੀ ਜਿਹੜਾ, ਔਰ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦਾ ਹੈ। ਸਿੱਖਾਂ ਦੇ ਨਾਲ ਵੀ ਜਿਹੜਾ ਉਹ ਕਦੀ ਕਦਾਈ ਜਿਹੜਾ ਉਹ ਪਹਿਲਾਂ ਇਹ ਦੱਸਦਾ ਰਿਹਾ ਕਿ ਜੀ ਮੈਂ ਤਾਂ ਖੰਨਾ ਹੈ, ਪੰਜਾਬੀ ਹਿੰਦੂ, ਅਸੀਂ ਤਾਂ ਗੁਰਦੁਆਰੇ ਜਾਣ ਵਾਲੇ ਆ। ਪਰ ਰੋ ਖੰਨਾ ਨੇ ਆਪਣਾ ਹਿੰਦੂਤਵੀ ਕਾਰਡ ਉਦੋਂ ਟੋਟਲੀ ਐਕਸਪੋਜ਼ ਕੀਤਾ ਜਾਂ ਸਾਹਮਣੇ ਆਇਆ ਜਦੋਂ ਪਿਛਲੇ 15 ਅਗਸਤ ਦੇ ਮੌਕੇ ਦੇ ਉੱਤੇ ਉਹ ਆਪਣੇ ਨਾਲ ਕੁਝ ਹੋਰ 1-2 ਕਾਂਗਰਸਮੈਨ ਗੋਰੀਆਂ ਸ਼ਕਲਾਂ ਵਾਲੇ ਲਿਜਾ ਕੇ ਮੋਦੀ ਦੇ ਨਾਲ ਵੀ ਬਿਠਾਏ ਔਰ ਬੜੇ ਫਖਰ ਦੇ ਨਾਲ ਉਹਨੇ ਜਿਹੜਾ ਹੈ ਉਹ ਆਪਣਾ ਪੂਰਾ ਹਿੰਦੂਤਵੀ ਚਿਹਰਾ ਬੇਨਕਾਬ ਕੀਤਾ। ਔਰ ਉਸ ਤੋਂ ਵੀ ਵਸਟ ਸੀ ਕਿ ਜਦੋਂ ਉਹਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਪੁੱਛਿਆ ਗਿਆ ਖਾਲਿਸਤਾਨ ਬਾਰੇ ਔਰ ਸਿੱਖ ਇਸ਼ੂ ਬਾਰੇ ਕਿ ਭਾਈ ਇਹ, ਤਾਂ ਉਹਨੇ ਪਲੇਨਲੀ ਕਿਹਾ ਕਿ ਵੀ ਦੈਟ ਬੁੱਕ ਇਜ਼ ਕਲੋਜ਼ਡ, ਨੋ ਪੰਜਾਬ ਇਸ਼ੂ, ਨੋ ਸਿੱਖ ਇਸ਼ੂ, ਕੁਝ ਵੀ ਨਹੀਂ ਹੈ। ਸੋ ਮਤਲਬ ਇਹ ਹੈ ਕਿ ਵੀ ਉਦੋਂ ਤੱਕ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਹੁਣ ਆਲਰੇਡੀ ਗੇਮ ਤਾਂ ਮੋਦੀ ਵਿਸ਼ਵ ਗੁਰੂ, ਭਾਰਤ ਵਿਸ਼ਵ ਗੁਰੂ, ਔਰ ਜਿਹੜੀ ਅਸੀਂ ਉਹ ਧੋਖਾ ਦੇ ਕੇ ਕਦੇ ਪੰਜਾਬੀ ਤੇ ਕਦੇ ਖੰਨਾ ਤੇ ਕਦੇ ਜਿਹੜਾ ਮੁਤਬੰਨਾ ਹੈ ਕਿ ਵੀ ਖੰਨੇ ਵਾਲਾ ਕੰਮ ਛੱਡੋ, ਹੁਣ ਤਾਂ ਮੈਂ ਮੋਦੀ ਦਾ ਮੁਤਬੰਨਾ ਹੈ। ਹਾਲਾਂ ਇਹ ਸਾਰਾ ਪਾਰਟ ਰਿਹਾ, ਪਰ ਅੱਜ ਇਹ ਹੁਣ ਦਿਲਚਸਪੀ ਦਾ ਵਾਇਸ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ, ਜਾਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਬਈ ਰੈਡੀਕਲ ਦੇਸੀ ਪਬਲੀਕੇਸ਼ਨ ਨੇ ਹਰਦੀਪ ਸਿੰਘ ਨਿੱਜਰ ਨੂੰ ਜਿਹੜਾ ਨਿਊਜ਼ ਮੇਕਰ 2023 ਦੇ ਤੌਰ ਦੇ ਉੱਤੇ ਕੀਤਾ। ਹਾਲਾਂ ਉਹਨਾਂ ਵੱਲੋਂ ਸਾਡਾ ਜਦੋਂ ਸੈਗਮੈਂਟ ਉਹਨਾਂ ਨੂੰ ਮਿਲਿਆ ਅੱਜ ਉਹਨਾਂ ਨੇ ਥੈਂਕ ਯੂ ਨੋਟ ਵੀ ਭੇਜਿਆ ਹੋਇਆ ਸੀ। ਸੋ ਉਹਦੇ 'ਚ ਵਾਕਈ ਜੇ ਅਸੀਂ ਦੇਖੀਏ ਕਿ ਕਿਵੇਂ ਕਿੰਨੇ ਚਿਹਰਿਆਂ ਤੋਂ ਨਕਾਬ ਲੱਥ ਰਹੇ ਨੇ, ਕਿਵੇਂ ਦੁਨੀਆ ਭਰ ਦੇ ਵਿੱਚ ਜਿਹੜਾ ਇੰਡੀਆ ਦਾ ਤਾਂ ਰੋਗ ਚਿਹਰਾ ਹੈ ਹੀ ਹੈ, ਇਹ ਜਿਹੜੇ ਕੱਲ ਤੱਕ ਜਿਨ੍ਹਾਂ ਨੂੰ ਸਿੱਖ ਇਸ਼ੂ, ਪੰਜਾਬ ਇਸ਼ੂ ਨਜ਼ਰ ਨਹੀਂ ਸੀ ਆਉਂਦਾ, ਮੋਦੀ 'ਚੋਂ ਉਹਨਾਂ ਨੂੰ ਵਿਸ਼ਨੂੰ ਦਾ ਅਵਤਾਰ ਨਜ਼ਰ ਆਉਂਦਾ ਸੀ। ਮੋਦੀ ਇੱਕ ਸਟਰੋਂਗ ਲੀਡਰ, ਇੰਡੀਆ ਨੂੰ ਹਨੇਰਿਆਂ 'ਚੋਂ ਕੱਢ ਕੇ ਚਾਨਣ 'ਚ ਲਿਜਾਣ ਵਾਲਾ ਨਜ਼ਰ ਆਉਂਦਾ ਸੀ। ਹਾਲਾਂ ਇਹਨਾਂ 5 'ਚੋਂ ਇਹ ਜਿਹੜੀ ਬੀਬੀ ਹੈ ਪ੍ਰਮਿਲਾ ਜੈਪਾਲ, ਇਹ ਤਾਂ ਸੀਏ ਦੇ ਸੀਐਟਲ ਤੋਂ ਹੈ।
ਸੀਏ ਦੇ ਖਿਲਾਫ ਵੀ ਬੋਲੀ ਔਰ ਇਹ ਮੋਰ ਇੱਕ ਸੈਕੂਲਰ ਮਾਈਂਡਸੈਟ ਵਾਲੀ ਲੇਡੀ ਹੈ ਔਰ ਇਹਦੇ ਨਾਲ ਈਵਨ ਐਸ ਜੈ ਸ਼ੰਕਰ ਨੇ ਮਿਲਣ ਤੋਂ ਨਾ ਕਰਤੀ ਸੀ ਜਦੋਂ ਐਸ ਜੈ ਉਹ ਇੰਨਾ ਹੰਕਾਰਿਆ ਹੋਇਆ ਸੀ ਉਹ ਕੋਈ ਮੀਟਿੰਗ ਸੀ ਉਹਦੇ ਚ ਉਹਨੇ ਕਿਹਾ ਜੀ ਜੇ ਇਹ ਹੋਏਗੀ ਤਾਂ ਆਈ ਵਾਂਟ ਮੀਟ ਹੁਣ ਇਹੀ ਥਾਣੇਦਾਰ ਹਿੰਦੂ ਕੌਕਸ ਵਾਲਾ ਇਹੀ ਰੋ ਖੰਨਾ ਮੋਦੀ ਦਾ ਮੁਤਬੰਨਾ ਔਰ ਇਹ ਇੱਕੋ ਸੀਟ ਤੇ ਬੈਠੇ ਨੇ ਪੰਜੋ ਹੀ ਕੀ ਸੀਟ ਹੈ India must address US concerns on plot against Gurpatwant Singh Pannu, say 5 Indian American legislature. White House gives classified briefing on alleged murder plot. ਹੁਣ ਅਮਰੀਕਨ ਐਡਮਿਨਿਸਟ੍ਰੇਸ਼ਨ ਜਾਂ ਉਹਨਾਂ ਦੀ ਪੋਲੀਟਿਕਲ ਬੜੀ ਵਾਈਜ਼ਲੀ ਮੂਵ ਕਰ ਰਹੀ ਹੈ ਅੱਛਾ ਉਹਨਾਂ ਨੂੰ ਲੱਗਾ ਕਿ ਵੀ ਇਹ ਜਿਹੜੇ ਇਹਨਾਂ ਦੇ 5 ਹਿੰਦੂ ਕਾਂਗਰਸਮੈਨ ਨੇ ਇਹ ਕੱਲ ਨੂੰ ਇਸ ਕਿਸਮ ਦਾ ਵਿਦਨ ਪਾਰਟੀ ਵੀ ਕਰ ਸਕਦੇ ਨੇ ਕਿ ਜੀ ਇਹ ਇੰਡੀਆ ਦੇ ਅਗੇਂਸਟ ਜਾਂ ਦੂਜਾ ਸਾਜ਼ਿਸ਼ ਹੈ ਜਾਂ ਸਿੱਖਾਂ ਨੂੰ ਅਮਰੀਕਨ ਐਡਮਿਨਿਸਟ੍ਰੇਸ਼ਨ ਕਿਉਂ ਵੇਟ ਦੇ ਰਿਹਾ ਹੈ ਸੋ ਵਾਈਟ ਹਾਊਸ ਨੇ ਐਕਸਕਲੂਸਿਵਲੀ ਇਹਨਾਂ ਪੰਜਾਂ ਨੂੰ ਸੱਦਿਆ ਔਰ ਜਦੋਂ ਕਲਾਸੀਫਾਈਡ ਬਰੀਫ ਕਿਹਾ ਜਾਂਦਾ ਹੈ ਉਹ ਜਾਣਕਾਰੀ ਜਿਹੜੀ ਉਹ ਬਾਹਰ ਨਹੀਂ ਦੱਸ ਸਕਦੇ ਕਲਾਸੀਫਾਈਡ ਡਾਕੂਮੈਂਟ ਉਹਨਾਂ ਨੂੰ ਦਿਖਾ ਦਿੱਤੇ ਕਿ ਆਹ ਮਰਡਰ ਪਲਾਟ ਹੈ ਆਹ ਸਬੂਤ ਨੇ ਹੁਣ ਤੁਸੀਂ ਦੇਖੋ ਕੀ ਕਰਨਾ ਔਰ ਉਹ ਜਿਹੜੇ ਨੇ ਉਹਨਾਂ ਦੇ ਅੰਦਰ ਵੀ ਪਸੀਨੇ ਵਗਦੇ ਹੋਣੇ ਨੇ ਬਾਹਰ ਆਉਂਦਿਆਂ ਵੀ ਪਸੀਨੇ ਹੀ ਵਗੇ ਔਰ ਉਹਨਾਂ ਨੇ ਜਿਹੜੀ ਜੁਆਇੰਟ ਸਟੇਟਮੈਂਟ ਇਸ਼ੂ ਕੀਤੀ ਮੈਂ ਐਗਜ਼ੈਕਟ ਉਹ ਸਾਂਝੀ ਕਰਨਾ ਚਾਹੁੰਦਾ ਇਸ ਤੋਂ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਜਿਹੜਾ ਕੇਸ ਹੈ ਉਹ ਕਿੰਨਾ ਫੂਲ ਪ੍ਰੂਫ ਹੈ ਉਹਨਾਂ ਨੇ ਕਿਹਾ ਕਿ ਵੀ ਐਪਰੀਸ਼ੀਏਟ the administration providing us a classified briefing on the Department of Justice indictment of Nikhil Gupta ਕਿ ਅਸੀਂ ਐਡਮਿਨਿਸਟ੍ਰੇਸ਼ਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਜਿਹੜੀ ਜਸਟਿਸ ਡਿਪਾਰਟਮੈਂਟ ਨੇ ਇੰਡਾਈਕਟ ਕੀਤਾ ਨਿਖਿਲ ਗੁਪਤਾ ਨੂੰ ਉਸ ਦੀ ਕਲਾਸੀਫਾਈਡ ਬਰੀਫਿੰਗ ਜਿਹੜੀ ਆ ਉਹ ਦਿੱਤੀ ਹੈ which alleges that an Indian government official engaged in a murder for hire plot of an American citizen ਕਿ ਜਿਹੜਾ ਜਿਸ ਇੰਡਾਈਕਮੈਂਟ ਦਾ ਇਹ ਹਿੱਸਾ ਹੈ ਕਿ ਕਿਵੇਂ ਜਿਹੜਾ ਅਮਰੀਕਨ ਸਿਟੀਜ਼ਨ ਦਾ ਮਰਡਰ ਕਰਨ ਲਈ ਇੰਡੀਅਨ ਗਵਰਨਮੈਂਟ ਦੇ ਇੱਕ ਅਧਿਕਾਰੀ ਨੇ ਉਸ ਇੱਕ ਨੂੰ ਜਿਹੜਾ ਉਹ ਹਾਇਰ ਕੀਤਾ ਟਾਰਗੇਟ ਮੈਨ ਨੂੰ ਐਜ਼ ਮੈਂਬਰਸ ਆਫ ਕਾਂਗਰਸ the safety and well-being of our constituents is our most important priority ਕਿ ਅਸੀਂ ਕਾਂਗਰਸ ਦੀਆਂ ਮੈਂਬਰ ਹੈ ਔਰ ਸਾਡੇ ਆਪਣੇ constituents ਦੀ ਜਿਹੜੀ ਸੇਫਟੀ ਔਰ ਸੁਰੱਖਿਆ ਹੈ ਉਹ ਸਾਡੇ ਲਈ ਸਭ ਤੋਂ ਅਹਿਮੀਅਤ ਵਾਲੀ ਗੱਲ ਹੈ the allegations made in the indictment are deeply concerning ਇਹ ਜਿਹੜੇ ਐਲੀਗੇਸ਼ਨ ਨੇ ਤਾਂ ਬਹੁਤ ਜਿਹੜੇ ਨੇ ਚਿੰਤਾ ਵਾਲੇ ਨੇ ਡੀਪਲੀ we welcome the government of India's announcement of a committee of inquiry to investigate the murder plot and it is critical that India fully investigate ਕਿ ਅਸੀਂ ਬਹੁਤ ਸਵਾਗਤ ਕਰਦੇ ਹਾਂ ਕਿ ਭਾਰਤ ਦੀ ਸਰਕਾਰ ਨੇ ਕਮੇਟੀ ਦਾ ਐਲਾਨ ਕੀਤਾ ਹੈ ਕਿ ਉਹ ਇਸ ਨੂੰ ਇਨਵੈਸਟੀਗੇਟ ਕਰਨਗੇ ਇਹ ਬਿਲਕੁਲ ਫੁੱਲੀ ਇਨਵੈਸਟੀਗੇਟ ਹੋਣੀ ਚਾਹੀਦੀ ਹੈ ਹੋਲਡ ਦੋਜ਼ ਰਿਸਪੌਂਸਿਬਲ ਜਿਹੜੇ ਇਸ ਲਈ ਜ਼ਿੰਮੇਵਾਰ ਨੇ ਉਹਨਾਂ ਨੂੰ ਜ਼ਿੰਮੇਵਾਰ ਬਣਾਇਆ ਜਾਏ ਇਨਕਲੂਡਿੰਗ ਇੰਡੀਅਨ ਗਵਰਨਮੈਂਟ ਅਫੀਸ਼ੀਅਲਸ ਹੁਣ ਇੱਕ ਪਾਸੇ CC1 ਕਿਹਾ ਜਾ ਰਿਹਾ ਸੀ ਦਾ ਮਤਲਬ ਸੀ ਹੁਣ ਇਹ ਬਰੀਫਿੰਗ 'ਚ ਕੀ ਹੈ ਉਦੋਂ ਉਹਨਾਂ ਨੇ ਕਰ ਨਹੀਂ ਸਕਦੇ ਪਰ ਉਹਦੇ 'ਚ ਉਹਨਾਂ ਨੇ ਦੱਸ ਦਿੱਤਾ ਕਿਉਂਕਿ ਜਦੋਂ ਕੋ ਕੰਸਪੀਰੇਟਰ 1 ਕਹਿ ਰਹੇ ਸੀ ਮੇਰਾ ਇਹ ਕਹਿਣਾ ਸੀ ਕਿ ਵੀ ਇਹ 1 ਜੇ ਹੈਗਾ ਤੇ 2 ਵੀ ਹੋਏਗਾ 3 ਵੀ ਹੋਏਗਾ ਹੁਣ ਉਹਨਾਂ ਦਾ ਜੁਆਇੰਟ ਸਟੇਟਮੈਂਟ ਜਿਹੜੀ ਉਹਨਾਂ ਨੇ ਸ਼ੇਅਰ ਟਵਿੱਟਰ ਫਲਾਣੇ ਸਾਰੇ ਪਾਸੇ ਦਿੱਤੀ ਹੈ ਇਹ ਗਲਤੀ ਨਹੀਂ ਹੈ ਇਹ ਟਾਈਪੋ ਐਰਰ ਨਹੀਂ ਹੈ ਕਿ ਆਫੀਸ਼ੀਅਲ ਦਾ ਆਫੀਸ਼ੀਅਲਸ ਬਣਾਤਾ ਉਹਨਾਂ ਨੇ ਦੱਸਿਆ ਕਿ ਭਾਈ ਇਹ ਇੰਡੀਅਨ ਗਵਰਨਮੈਂਟ ਪਲਾਟ ਉਹਦੇ 'ਚ ਆ ਇਨਵੋਲਵ ਨੇ ਸੋ ਉਹਨਾਂ ਨੇ ਕਿਹਾ ਵੀ fully investigate ਵੀ ਕਰੋ hold those responsible including Indian government officials ਇਹ ਮਲਟੀਪਲ ਕਰੈਕਟਰ ਨੇ ਪਰ ਜਿਹੜੇ ਭਾਰਤੀ ਅਧਿਕਾਰੀ ਨੇ ਉਹਨਾਂ ਨੂੰ ਵੀ ਜਵਾਬ ਦੇ ਬਣਾਇਆ ਜਾਏ Indian government officials accountable and provide assurances that this will not happen again ਇਹਦਾ ਮਤਲਬ ਇਹ ਹੈ ਵੀ ਇਹਨਾਂ ਨੇ ਵੀ ਪੰਜੋ ਹੀ ਹਿੰਦੂਆਂ ਨੇ ਮੰਨ ਲਿਆ ਕਿ ਭਾਈ ਇਹ ਜਿਹੜਾ ਇਹਨਾਂ ਨੇ ਜੋ ਕੀਤਾ ਉਹ ਬਿਲਕੁਲ ਫੈਕਟ ਕਲਾਸੀਫਾਈਡ ਉਹਦੇ ਚ ਨੇ ਵੀ ਇਹਨਾਂ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ ਹੁਣ ਭਾਰਤ ਅੱਗੋਂ ਲਈ ਇਸ ਕਿਸਮ ਦੀ ਨਾਪਾਕ ਜਿਹੜੀ ਹੈ ਉਹ ਹਰਕਤ ਨਹੀਂ ਕਰੇਗਾ ਇਸ ਗੱਲ ਦੀ ਯਕੀਨ ਦਹਾਨੀ ਕਰਵਾਏ we believe the US-India partnership has made meaningful impact on the lives of both of our people
ਕਿ ਜੀ ਇਹ ਜਿਹੜੀ ਭਾਰਤ ਅਮਰੀਕਾ ਦੀ ਸਾਂਝ ਹੈ ਉਹ ਦੋਨਾਂ ਲੋਕਾਂ ਦੇ ਉੱਤੇ ਉਸਨੇ ਬੜਾ ਪੋਜ਼ਿਟਿਵ ਪ੍ਰਭਾਵ ਛੱਡਿਆ ਸੀ। ਬਟ ਵੀ ਆਰ ਕੰਸਰਨਡ that the actions outlined in the indictment could, if not appropriately addressed, cause significant damage to this very consequential partnership। कि ਜਿਹੜੀ ਬਹੁਤ ਅਹਿਮੀਅਤ ਵਾਲੀ ਸਾਂਝ ਹੈ, ਜੇ ਇਸ ਇੰਡਾਈਟਮੈਂਟ ਦੇ ਥੱਲੇ ਜਾਂ ਜੋ ਇਹਨਾਂ ਦੀ ਹਰਕਤ ਹੈ, ਜੇ ਇਸ ਨੂੰ ਭਾਰਤ ਨੇ ਇਸ ਦਾ ਠੀਕ ਢੰਗ ਦੇ ਨਾਲ ਜਿਹੜਾ ਹੈ ਉਹ ਹੱਲ ਨਾ ਕੱਢਿਆ ਤੇ ਇਹ ਜਿਹੜਾ ਦੋਨਾਂ ਮੁਲਕਾਂ ਦੇ ਸਬੰਧਾਂ ਨੂੰ ਬੜੀ ਜਿਹੜਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਗੇ। ਹੁਣ ਇਹ ਹਾਲਾਂ ਡਿਪਲੋਮੈਟਿਕ ਸਟੇਟਮੈਂਟ ਹੈ, ਪਰ ਇਹਦੇ ਚੋਂ ਦੋ ਤਿੰਨ ਚੀਜ਼ਾਂ ਬੜੀਆਂ ਕਲੀਅਰ ਨੇ ਕਿ ਇਹਨਾਂ ਪੰਜਾਂ ਦਾ ਦਿਮਾਗ ਵੀ ਉਹਨਾਂ ਨੇ ਅੰਦਰ ਵਾੜ ਕੇ ਸਾਫ਼ ਕਰਤਾ ਕਿ ਖਬਰਦਾਰ ਤੁਸੀਂ ਹੁਣ ਕੋਈ ਇੰਡੀਅਨ ਏਜੰਟੀ ਕੀਤੀ ਇੱਥੇ ਬੈਠ ਕੇ। ਆਪਣੇ ਕੰਸਟੀਟਿਊਐਂਟਸ ਨੂੰ ਵੀ ਉਹਨਾਂ ਨੇ ਇਹ ਦਿੱਤਾ ਕਿ ਜੀ ਅਸੀਂ ਤੁਹਾਡੀ ਸੁਰੱਖਿਆ ਦੇ ਲਈ ਹਾਂ। ਇੰਡੀਆ ਨੂੰ ਵੀ ਕਹਿਤਾ ਜੀ ਸਾਡੇ ਹੱਥ ਖੜੇ ਨੇ, ਅਸੀਂ ਜਿੰਨਾ ਕੁ ਗਊ ਮੂਤਰ ਪੀਣਾ ਸੀ ਪੀ ਲਿਆ, ਹੁਣ ਅਸੀਂ ਵੀ ਇੱਥੇ ਫਸੇ ਹੋਏ ਆ ਵੀ ਅਸੀਂ ਅਮਰੀਕਨ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ, ਹੁਣ ਅਸੀਂ ਤੁਹਾਡੀ ਨੁਮਾਇੰਦਗੀ ਨਹੀਂ ਕਰ ਸਕਦੇ, ਇਸ ਲਈ ਤੁਸੀਂ ਜੋ ਕੀਤਾ ਹੋਇਆ ਉਹ ਕਰਤੂਤ ਨੂੰ ਮੰਨੋ ਔਰ ਅੱਗੋਂ ਲਈ ਬੰਦੇ ਦੇ ਪੁੱਤ ਬਣੋ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਕੋਈ ਚੂੰ ਚਲਾਕੀ ਕੀਤੀ ਤੇ ਫਿਰ ਜਿਹੜਾ ਇਹ ਭੁੱਲ ਜਾਓ ਵੀ ਅਮਰੀਕਾ ਦੇ ਨਾਲ ਤੁਹਾਡੇ ਸੰਬੰਧ ਸੁਖਾਵੇਂ ਰਹਿਣਗੇ। ਮਤਲਬ ਇਹ ਹੈ ਕਿ ਅਮਰੀਕਾ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਨਾ ਘੁਸ ਕੇ ਮਾਰਾ, पंजवाड़ को लाहौर में मारा, खंडे को यूके में मारा, निज्जर को इधर मारा, ते इन्हां नूं घुस के मारन दी लोड़ नहीं है, इन्हां ने छिटक के ही मार देना तुहानूं। जी डॉक्टर साहब बहुत बहुत शुक्रिया। सो थले ने ब्रेक व्यूअर्स तुसीं सारे इसी तरह जुड़े रहना, मिलते हैं आफ्टर दिस शॉर्ट ब्रेक। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। व्यूअर्स वेलकम बैक ऑन प्रोग्राम। सो इस गलबात करन जा रहे हैं कि खालिस्तान मूवमेंट के जोशो खरोश नूं बर्दाश्त ना करते हुए आर.एस.एस ने भारत ते बाहरले मुल्कां विच अपने पगड़ीधारी एजेंटां नूं एक्टिव कर दिता है और अमरीका विच इस नस्ल के एक पगड़ीधारी एजेंट जैसी सिंह ने कहा है कि विदेशों में खालिस्तान मूवमेंट की कोई हमायत नहीं है। इस दी हकीकत की है, इस बारे जानते हैं। सो असीं चाहांगे कि तुसीं इसी तरह बने रहना, देखण सुनण लई एंड लिखण लई तुहाडा सब दा बहुत बहुत शुक्रिया। जी डॉक्टर साहब की विचार ने? देखो ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ ਔਰ ਉਸ ਤੋਂ ਪਹਿਲਾਂ ਅਵਤਾਰ ਸਿੰਘ ਖੰਡਾ ਦਾ, ਸੋ ਇੱਕ ਪਾਸੇ ਤਾਂ ਗੋਬਰ ਆਰੀਆ ਵਰਗੇ ਨਾਨ ਸਟੇਟ ਐਕਟਰ ਜਿਹੜੇ ਉਹਨਾਂ ਦਾ ਹੀ ਹਿੰਦੂ ਤਵੀਆਂ ਦਾ ਹੀ ਏਜੰਟ ਨੇ, ਉਹ ਬੜਾ ਪ੍ਰਾਈਡ ਲੈ ਰਹੇ ਸੀ ਕਿ ਘੁਸ ਕੇ ਮਾਰਾ ਔਰ ਇਧਰ ਉਧਰ। ਇੱਕ ਪਾਸੇ ਕੁਝ ਸਾਬਕਾ ਰਾਜ ਚੀਫ ਔਰ ਦੂਸਰੇ ਜਿਹੜੇ ਆਪਣੇ ਚੈਨਲ ਰਨ ਕਰਦੇ ਨੇ ਜਾਂ ਦੂਜੇ, ਉਹ ਬਾਹਰਲਿਆਂ ਨੂੰ ਕਰ ਰਹੇ ਸੀ ਕਿ ਜੀ ਦੇਖੋ ਜਿਹੜਾ ਜੇ CIA ਕਰ ਸਕਦੀ ਹੈ ਕਿ ਉਹਨਾਂ ਨੇ ਉਸਾਮਾ ਨੂੰ ਮਾਰਿਆ ਫਲਾਣੀ ਤਾਂ ਦੂਜਾ ਕੀਤਾ, ਭਾਰਤ ਕਿਉਂ ਨਹੀਂ ਕਰ ਸਕਦਾ। ਇੱਕ ਹੋਰ ਜਿਹੜਾ ਬੜਾ ਸੀਨੀਅਰ ਬੰਦਾ, ਉਹਦਾ ਅੱਜ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ 'ਚ ਉਹਨੇ ਕਿਹਾ ਕਿ ਜੀ ਉਹ ਤਾਂ ਹਰਦੀਪ ਨਿੱਜਰ ਬੇਸ਼ੱਕ ਕੈਨੇਡੀਅਨ ਸਿਟੀਜ਼ਨ ਹੋਏ, ਜੰਮਿਆ ਤਾਂ ਇੰਡੀਆ 'ਚ ਸੀ, ਇਹ ਉਹਦਾ ਇਸ ਲਈ ਅਸੀਂ ਉਹ ਬੇਸਿਕਲੀ ਇੰਡੀਅਨ ਸਿਟੀਜ਼ਨ ਹੈ ਔਰ ਜੇ ਮੇਰੇ ਮੁਲਕ ਦੇ ਖਿਲਾਫ ਉਹ ਕੁਛ ਕਰਦਾ ਤੇ ਜੇ ਅਸੀਂ ਉੱਥੇ ਜਾ ਕੇ ਮਾਰਿਆ ਤੇ ਇਹ ਕਿਹੜਾ ਗੁਨਾਹ ਕੀਤਾ। ਹੁਣ
ਉਹ ਜਿਹੜਾ ਸਾਰਾ ਪਾਰਟ ਸੀ 29 ਨਵੰਬਰ ਨੂੰ ਜਦੋਂ ਇੰਡਾਇਕਟਮੈਂਟ ਜਸਟਿਸ ਡਿਪਾਰਟਮੈਂਟ ਵੱਲੋਂ ਨਿਊਯਾਰਕ ਕੋਰਟ ਦੇ ਵਿੱਚ ਫਾਈਲ ਕੀਤੀ ਜਾਂਦੀ ਹੈ ਤੇ ਇਹ ਤਾਂ ਇੱਕ ਪਾਸੇ ਇਹ ਪ੍ਰੋਪੇਗੈਂਡਾ ਤਾਂ ਰੁਕਿਆ ਪੋਲੀਟੀਕਲੀ ਇਹਨੂੰ ਜਸਟੀਫਾਈ ਕਰਨ ਦੇ ਲਈ। ਇੱਕ ਪਾਸੇ ਤਾਂ ਬਿਲਕੁਲ ਜਿਹੜੀ ਹੈ ਉਹ ਸਨਾਟਾ ਛਾਇਆ ਹੋਇਆ ਹੈ। ਪੰਜਾਬ ਅਸੈਂਬਲੀ ਦੇ 117 ਐਮਐਲਏਆਂ ਚੋਂ ਤੁਹਾਨੂੰ ਕੋਈ ਬੋਲਦਾ ਆਮ ਆਦਮੀ ਪਾਰਟੀ ਜਾਂ ਈਵਨ ਸੁਖਬੀਰ ਬਾਦਲ ਜਾਂ ਦੂਜੀ ਧਿਰ ਉੱਥੇ ਲੈ ਦੇ ਕੇ ਜਿਹੜੀ ਜਾਂ ਦਲ ਖਾਲਸਾ ਜਿਨ੍ਹਾਂ ਨੇ ਬਠਿੰਡੇ ਦੇ ਵਿੱਚ ਇਸ ਦੇ ਉੱਤੇ ਮਾਰਚ ਵੀ ਕੱਢਿਆ ਜਾਂ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਇਸ ਦੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਕਿ ਭਾਈ ਇਹ ਜਿਹੜੀ ਟਰਾਂਸਨੈਸ਼ਨਲ ਕਿਲਿੰਗਸ ਨੇ ਇਹਦੇ ਲਈ ਜਵਾਬਦੇਹ ਬਣਾਇਆ ਜਾਏ ਔਰ ਉਹਨਾਂ ਨੇ ਥੈਂਕ ਯੂ ਵੀ ਕੀਤਾ ਅਮਰੀਕਾ ਦਾ ਕੈਨੇਡਾ ਦਾ। ਅਦਰਵਾਈਜ਼ ਤੁਹਾਨੂੰ ਕੋਈ ਆਵਾਜ਼ ਨਹੀਂ ਸੁਣਦੀ। ਮਨਜਿੰਦਰ ਸਿਰਸੇ ਵਰਗੇ ਸਟੂਜ ਜਿਹੜੇ ਕਿ ਗਲੀਆਂ ਦੀ ਦਾਦਾਗਰੀ ਕਰਨ ਵਾਲੇ ਜਿਨ੍ਹਾਂ ਨੂੰ ਅੱਜ ਦਿੱਲੀ ਕਮੇਟੀ ਤੇ ਕਬਜ਼ਾ ਕਰਵਾਇਆ ਹੋਇਆ ਭਾਰਤੀ ਏਜੰਸੀਆਂ ਨੇ, ਉਹਨਾਂ ਨੇ ਉਹੀ ਸਰਕਾਰੀ ਲਾਈਨ ਕਿ ਜੀ ਇਹ ਤਾਂ ਹੈ ਹੀ ਨਹੀਂ, ਭਾਰਤ ਦੀ ਨੀਤੀ ਨਹੀਂ ਹੈ ਔਰ ਦੂਜਾ ਔਰ ਇਹ ਬਾਹਰਲੇ ਖਾਲਿਸਤਾਨੀ ਤੇ ਇਹ ਉਹ ਜੋ ਉਹਨਾਂ ਦੀ ਨੈਗੇਟਿਵਿਟੀ। ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਉਹ ਬਦ ਅਖਲਾਕ ਬਦ ਕਿਰਦਾਰ ਬਦ ਕਲਾਮ ਅਮਰਿੰਦਰ ਉਹ ਪਤਾ ਨਹੀਂ ਕਿਹੜੀ ਗੁਫਾ 'ਚ ਵੜਿਆ ਹੋਇਆ। ਹਾਲਾਂ ਉਹਦੀ ਘਰ ਵਾਲੀ ਪ੍ਰਨੀਤ ਕੌਰ ਨੇ ਜੋ ਕੰਮ ਮੋਇਆ ਮੋਤਰੇ ਨੂੰ ਪਾਰਲੀਮੈਂਟ 'ਚੋਂ ਕਢਾਉਣ 'ਚ ਕੀਤਾ ਉਹ ਹਮੇਸ਼ਾ ਉਵੇਂ ਹੀ ਸ਼ਰਮਨਾਕ ਰਹੇਗਾ ਜਿਵੇਂ ਹਿੰਦੀ ਦੇ ਜੇ ਹਿੰਦੁਸਤਾਨੀ ਦੀ ਥਾਂ ਹਿੰਦੀ ਜ਼ਬਾਨ ਨੂੰ ਰਾਸ਼ਟਰ ਭਾਸ਼ਾ ਬਣਾਉਣ 'ਚ ਜੋ ਰੋਲ ਉਸ ਵੇਲੇ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਕਾਸਟਿੰਗ ਵੋਟ ਨੇ ਕੀਤਾ ਸੀ, ਜਿਸ ਨੂੰ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਕਿਹਾ ਸੀ ਕਿ ਇਸ ਜ਼ਲੀਲ ਸਿੱਖ ਨੇ हम सभी को मरवा दिया। और इसे तरह जी कास्टिंग वोट होंगी है ਹੁਣ ਐਥਿਕਸ ਕਮੇਟੀ ਦੀ ਮੈਂਬਰ ਸੀ ਪ੍ਰਨੀਤ ਕੌਰ ਜਿਹਨੇ ਫੈਸਲਾ ਕਰਨਾ ਸੀ ਕਿ ਕੀ ਮੋਇਆ ਮੋਤਰੇ ਦੀ ਮੈਂਬਰਸ਼ਿਪ ਕੈਂਸਲ ਕੀਤੀ ਜਾਏ ਕਿ ਨਾ, ਕਿਉਂਕਿ ਹਾਲਾਂ ਉਹਨੂੰ ਸਸਪੈਂਡ ਕੀਤਾ ਹੋਇਆ ਕਾਂਗਰਸ ਚੋਂ ਪਰ ਉਹ ਸਿਟਿੰਗ ਐਮਪੀ ਤਾਂ ਕਾਂਗਰਸ ਦੇ ਥੱਲੇ ਹੀ ਆ, ਉਹਨੂੰ ਪਾਰਟੀ ਚੋਂ ਕੱਢਿਆ ਨਹੀਂ ਹੋਇਆ ਪਰ ਉਹਨੇ ਆਪਣਾ ਉਹਦਾ ਅਮਰਿੰਦਰ ਬੀਜੇਪੀ 'ਚ ਬੈਠਾ। ਸੋ ਪ੍ਰਨੀਤ ਕੌਰ ਦੀ ਵੋਟ ਦੋਨੋਂ ਪਾਸੇ 3-3 ਵੋਟਾਂ ਸੀ, ਇਹਦੀ ਡਿਸਾਈਡਿੰਗ ਵੋਟ ਸੀ ਔਰ ਇਹਨੇ ਜਿਹੜੀ ਆ ਉਹ ਬੀਜੇਪੀ ਦੀ ਲਾਈਨ ਟੋ ਕਰਦੇ ਆ ਮੋਇਆ ਮੋਤਰੇ ਨੂੰ ਪਰਮਾਨੈਂਟਲੀ ਜਿਹੜਾ ਅਸੈਂਬਲੀ ਚੋਂ ਬਾਹਰ ਕੱਢਿਆ ਪਾਰਲੀਮੈਂਟ ਚੋਂ। ਸੋ ਇਹ ਜਦੋਂ ਅਸੀਂ ਦੇਖਦੇ ਹਾਂ ਹਾਲਾਂ ਇਸ ਮੁੱਦੇ ਦੇ ਉੱਤੇ ਜਦੋਂ ਦਾ ਹਰਦੀਪ ਸਿੰਘ ਨਿੱਜਰ ਔਰ ਇਧਰ ਅਮਰਿੰਦਰ ਦੇ ਤਾਂ ਮੂੰਹ ਨੂੰ ਜਿਹੜਾ ਉਹ ਜੰਦਾ ਵੱਜਿਆ ਹੋਇਆ ਕਿਉਂਕਿ ਉਹਨੂੰ ਪਤਾ ਨਹੀਂ ਕੀ ਲੱਗਦਾ ਸੀ ਉਹਨੂੰ ਕੀ ਦੇਣਗੇ, ਉਹ ਤਾਂ ਵਾਰੀ-ਵਾਰੀ ਕਰਕੇ ਔਰ ਦੂਸਰਾ ਉਹਨਾਂ ਨੂੰ ਇਹ ਦਿਖਾਇਆ ਹੋਇਆ ਕਿ ਭਾਈ ਤੇਰਾ ਮੁੰਡਾ ਇਹ ਤੇ ਤੇਰਾ ਜਵਾਈ ਇਹ ਤੇ ਸਵਿਸ ਬੈਂਕ ਅਕਾਊਂਟਾਂ 'ਚ ਪ੍ਰਨੀਤ ਕੌਰ ਤੇ ਇਹ ਸਾਰਾ ਪਾਰਟ ਇੱਕ ਪਾਸੇ ਚੱਲ ਰਿਹਾ। ਸੋ ਉੱਥੇ ਉਹਨਾਂ ਨੇ ਆਪਣੇ ਟੁਚੇ ਉਹ ਮਨਜਿੰਦਰ ਸਿਰਸਾ ਜਾਂ ਇੱਕ ਉਹ ਨਾਲ ਕਾਲਕਾ ਕਿ ਉਹਦੇ ਮੂੰਹ ਵੈਸੇ ਹੀ ਕਾਲੇ ਵਰਗਾ ਉਸ ਕਿਸਮ ਦਾ ਉਹ ਬਿਆਨਬਾਜ਼ੀਆਂ ਦੇ ਬੈਠੇ ਹੁੰਦੇ ਨੇ ਕਮੇਟੀ ਵਾਲੇ ਦਿੱਲੀ ਦੇ ਬਿਠਾ ਕੇ। ਤੇ ਇੱਦਾਂ ਦਾ ਇੱਕ ਬਦਸ਼ਕਲ ਜਿਹਾ ਬੰਦਾ ਇੱਥੇ ਇਹਨਾਂ ਨੇ ਜੈਸੀ ਸਿੰਘ ਨਾਂ ਦਾ ਜਿਹੜਾ ਆਪਣੇ ਆਪ ਨੂੰ ਪਤਾ ਮੁੜ ਕੇ ਇੱਦਾਂ ਦੇ ਵੀ ਫਰਾਡ ਹੀ ਨਿਕਲਦੇ ਹੁੰਦੇ ਨੇ ਵੱਡੇ, ਕਿੰਨਾ ਫਰਾਡ ਕਿਹਨੂੰ ਕਿੰਨਾ ਚੂਨਾ ਲਾਇਆ, ਲੇਕਿਨ ਉਹ ਆਪਣੀ ਉਸ ਕਿਸਮ ਦੀ ਹੈਸੀਅਤ ਨੂੰ ਵਰਤ ਕੇ ਇਹ ਜਿਹੜੀ ਇਹਨਾਂ ਨੇ ਸਿੱਖਸ ਆਫ ਅਮਰੀਕਾ ਨਾਂ ਦੀ ਆਰ.ਐਸ.ਐਸ ਨੇ ਇੱਕ ਜਥੇਬੰਦੀ ਇੱਥੇ ਫਲੋਟ ਕੀਤੀ ਹੋਈ ਹੈ, ਉਹਦੇ 'ਚ ਉਹੀ 2-4 ਟੁਚੇ ਨੇ ਜਿਹੜੇ ਕਮਲਜੀਤ ਸੋਨੀ ਹੈ ਜਾਂ ਜੈਸੀ ਸਿੰਘ ਹੈ ਜਾਂ ਇਹ ਉਹ ਹੈ। ਹਾਲਾਂ ਜਦੋਂ ਕੋਈ ਦੋ ਸਿੰਘ ਵੀ ਇਹਨਾਂ ਦੇ ਸਾਹਮਣੇ ਆ ਜਾਣ ਤਾਂ ਇਹਨਾਂ ਦੀ ਪੈਂਟ ਭਿੱਜੀ ਹੁੰਦੀ ਹੈ, ਲਿਬੜੀ ਹੁੰਦੀ ਹੈ ਸਾਰੀ, ਔਰ ਉਦੋਂ ਕੋ ਹੱਥ ਜੋੜ ਕੇ ਕਹਿਣਗੇ ਜੀ ਅਸੀਂ ਵੀ ਖਾਲਿਸਤਾਨੀ ਹਾਂ, ਅਸੀਂ ਆਪਣੇ ਢੰਗ ਨਾਲ ਖਾਲਿਸਤਾਨ ਬਣਾਉਣਾ ਚਾਹੁੰਦੇ। ਔਰ ਇਸ ਕਿਸਮ ਦਾ ਇੱਕ ਐਨਕਾਊਂਟਰ ਵਰਜੀਨੀਆ ਦੇ ਗੁਰਦੁਆਰੇ 'ਚ ਹੋਇਆ ਕੁਛ ਹਫ਼ਤੇ ਪਹਿਲਾਂ, ਉੱਥੇ ਇਹਨਾਂ ਦੇ ਮੂੰਹ ਆਵਾਜ਼ ਨਹੀਂ ਨਿਕਲਦੀ ਹੈ, ਲੇਕਿਨ ਕਿਉਂਕਿ ਆਪਣੇ ਆਕਾ ਨੂੰ ਵੀ ਖੁਸ਼ ਕਰਨਾ ਹੈ, ਦੱਸਣਾ ਵੀ ਅਸੀਂ ਕੁਛ ਨਾ ਕੁਛ ਕਰ ਰਹੇ। ਹੁਣ ਇਹ ਜਿਹੜੀ ਸਟੇਟਮੈਂਟ ਪੀਟੀਆਈ ਨੇ ਇੰਡੀਆ ਦੀ ਆਫੀਸ਼ੀਅਲ ਨਿਊਜ਼ ਏਜੰਸੀ ਨੇ ਦੁਨੀਆ ਭਰ ਦੀਆਂ ਜਿਹੜਾ ਉਹ ਕੈਰੀ ਕੀਤੀ, ਕਿਉਂਕਿ ਪੀਟੀਆਈ ਦੀ ਉਹਨਾਂ ਦੀਆਂ ਆਪਣੀਆਂ ਆਊਟਲੈਟਸ ਛਪਣੀ ਨਾ ਇਹਨਾਂ ਦੇ ਮਗਰ ਕੋਈ ਬੰਦਾ ਹੈ, ਨਾ ਇਹਨਾਂ ਦੀ ਕੋਈ ਜਥੇਬੰਦੀ ਦਾ ਕੋਈ ਫੰਕਸ਼ਨ ਹੋਇਆ, ਨਾ ਕੋਈ ਹੋਰ ਥਾਂ। ਇੱਕ ਬੰਦੇ ਨੂੰ ਇਸ ਲੈਵਲ ਦੇ ਉੱਤੇ ਜਿੱਥੇ 1 ਮਿਲੀਅਨ ਸਿੱਖ ਔਰ ਜਿੱਥੇ ਹਜ਼ਾਰਾਂ ਲੋਕ ਨਿਕਲਦੇ ਨੇ ਵੋਟ ਪਾਉਣ ਲਈ ਵੀ ਨਿਕਲਦੇ ਨੇ, ਪ੍ਰੋਟੈਸਟ ਲਈ ਵੀ ਨਿਕਲਦੇ ਨੇ, ਖਾਲਿਸਤਾਨ ਰੈਫਰੈਂਡਮ ਲਈ ਵੀ ਨਿਕਲਦੇ ਨੇ ਔਰ ਅਸੀਂ ਔਰ ਇਹਨੂੰ ਇੰਨੀ ਵੱਡੀ ਖਬਰ ਬਣਾਇਆ ਪੀਟੀਆਈ ਨੇ, ਇਹਦੀ ਹੈਡਲਾਈਨ ਲਾਈ देयर इज नो सपोर्ट फॉर खालिस्तान मूवमेंट इन US सेज इंडियन अमेरिकन सिख लीडर। फिर पहला उन्होंने ये किया भी वो किहड़ा सिखां दा लीडर है भाई अमरीका दे विच, वांट्स स्पैशल पैकेज फॉर पंजाब। फिर वो जैसी सिंह फ्रॉम द सिख्स ऑफ अमेरिका ऑर्गेनाइजेशन
also urged Modi government to provide a comprehensive development package for ਇਹਦੇ ਕਹਿਣ ਤੇ ਉਹ ਮੋਦੀ ਨੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਸਿਸਟਮੈਟਿਕਲੀ ਉਹ ਕੋਈ ਪੈਕੇਜ ਦੇਣਗੇ। ਇਹ ਉਹਨਾਂ ਸਿੱਖਾਂ ਨੂੰ ਦੱਸਣ ਦੇ ਲਈ ਦੇਖੋ ਅਸੀਂ ਬਿਲਕੁਲ ਲੰਮੇ ਨਹੀਂ ਪਏ ਹੋਏ। ਅਸੀਂ ਜਿਹੜਾ ਕਦੇ ਕਦੇ ਅਸੀਂ ਆਪਣਾ ਉਹਨਾਂ ਦੇ ਹੱਕ ਵੀ ਮੰਗ ਲੈਂਦੇ ਹਾਂ ਕਿ ਭਾਈ ਹੋਏ। ਔਰ ਉਹਦੇ ਜੋ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਕੋਈ ਬਾਹਰ ਜਿਹੜਾ ਸਿੱਖ ਤਾਂ ਚਾਹੁੰਦਾ ਹੀ ਨਹੀਂ ਹੈ ਖਾਲਿਸਤਾਨ। ਮੋਦੀ ਗਵਰਨਮੈਂਟਸ ਰਿਲੇਸ਼ਨਸ਼ਿਪ with the Sikhs and the things that he has done for this community, ਜੋ ਮੋਦੀ ਨੇ ਕੀਤਾ ਹੈ ਸਿੱਖਾਂ ਲਈ, is unprecedented। ਇੱਦਾਂ ਪਹਿਲਾਂ ਕਦੇ ਨਹੀਂ ਹੋਇਆ previous government ਦੇ ਨਾਲ ਜੇ ਕੰਪੇਅਰ ਕਰੀਏ। there is no doubt about it। ਇਹ ਹੁਣ ਉਹਨੂੰ PTI ਨੂੰ ਕਹਿ ਰਿਹਾ। at the same time ਸਿੱਖ ਇਸ਼ੂ ਨੇ ਜਿਹਨਾਂ ਐਡਰੈਸ ਹੋਣੇ ਚਾਹੀਦੇ ਨੇ, ਜਿਵੇਂ 1984 ਦੇ ਵਿੱਚ ਦੰਗੇ ਹੋਏ ਸਿੱਖਾਂ ਦੇ ਖਿਲਾਫ, ਇਹਨੂੰ ਕੋਈ ਸਿੱਖ ਭੁੱਲ ਹੀ ਨਹੀਂ ਸਕਦਾ। ਫਿਰ ਉਹਨਾਂ ਨੇ ਕਿਹਾ ਜੀ ਮੋਦੀ ਗਵਰਨਮੈਂਟ ਸਭ ਤੋਂ ਬੈਸਟ ਹੈ ਜਿਹਨੇ ਸਿੱਖਾਂ ਦੇ ਮਸਲੇ ਹੱਲ ਕੀਤੇ ਨੇ, ਪਰ ਐਸੇ ਵੀ ਇਸ਼ੂ ਨੇ ਜਿਹਦੇ 'ਚ ਕਿ ਮੋਦੀ ਨੂੰ ਚਾਹੀਦਾ ਹੈ ਵੀ ਉਹ ਵਿਚੋਲਿਆਂ ਨੂੰ ਛੱਡ ਕੇ, ਵਿਚੋਲੇ ਤਾਂ ਤੁਹਾਡੇ ਵਰਗੇ ਨੇ ਜ਼ਲੀਲ ਲੋਕ, ਕਿ ਉਹ ਸਿੱਧਾ ਸਿੱਖ ਕਮਿਊਨਿਟੀ ਨਾਲ ਰਾਬਤਾ ਕਰੇ। ਔਰ ਮਿਡਲਮੈਨ ਅਕਾਲੀਆਂ ਨਾਲ ਨਹੀਂ, ਹੁਣ ਅਕਾਲੀਆਂ ਨੂੰ ਮਿਡਲਮੈਨ ਕਹਿ ਰਿਹਾ, ਹਾਲਾਂਕਿ ਤੁਸੀਂ ਜਿਹੜੇ ਆ ਉਹ ਜੁੱਤੀ ਚੱਟ ਹੈਗੇ ਹੋ। ਜਿਹੋ ਜਿਹੇ ਅਕਾਲੀ ਨੇ ਉਹ ਤੁਹਾਡੇ ਤਾਂ ਉਹਨਾਂ 'ਚ ਕੋਈ ਬਹੁਤਾ ਫਰਕ ਨਹੀਂ ਹੈ, A and B ਵੀ ਕਿਹਾ ਜਾ ਸਕਦਾ। ਫਿਰ ਜਦੋਂ ਉਹਨੂੰ ਪੁੱਛਿਆ ਰਿਸਪੋਂਡਿੰਗ ਟੂ ਅ ਕੁਐਸਚਨ ਹੀ ਸੈਡ ਨੋ the majority of Sikhs don't support the Khalistan movement। ਜੈਸੀ ਸਿੰਘ ਨੂੰ ਕੋਈ ਪੁੱਛੇ ਕਿ ਵੀ ਇਹ ਜਿਹੜਾ ਖਾਲਿਸਤਾਨ ਰੈਫਰੈਂਡਮ ਹੈ ਜਿਹਨੂੰ ਬੰਦ ਕਰਾਉਣ ਦੇ ਲਈ, ਜਿਹਨੂੰ ਰੋਕਣ ਦੇ ਲਈ ਤੁਸੀਂ ਕਿਲਿੰਗ ਸਪਰੀ ਵੀ, ਤੁਸੀਂ ਪੂਰਾ ਡੈਜ਼ਿਗਨੇਟਡ ਟੈਰਰਿਸਟ ਬਣਾ ਕੇ ਉਹਨਾਂ ਨੂੰ ਫਿਰ ਮਰਵਾਉਣ ਦੀ ਲਾਈਨ ਵੀ ਰੱਖੀ। ਜੇ ਤੁਹਾਨੂੰ ਇੰਨਾ ਹੀ ਯਕੀਨ ਹੈ ਜਾਂ ਇੰਨਾ ਹੀ ਤੁਹਾਡੇ ਕੋਲ ਜਾਣਕਾਰੀ ਹੈ ਸਿੱਖ ਨਹੀਂ ਚਾਹੁੰਦੇ, ਤੇ ਇਹ ਤੁਹਾਡੇ ਪਿਓ ਕਿੱਥੋਂ ਆ ਜਾਂਦੇ ਨੇ ਹਜ਼ਾਰਾਂ ਲੋਕ ਜਿਹੜੇ ਵੋਟ ਪਾਉਣ ਨੇ? ਕੁਛ ਤਾਂ ਸ਼ਰਮ ਕਰੋ। ਸ਼ੀਸ਼ੇ ਦੇ ਵਿੱਚ ਜਾਂ ਤਾਂ ਜਿਹੜੀਆਂ ਪੱਗਾਂ ਦੇ ਬਹਾਨੇ ਤੁਸੀਂ ਫੈਂਸੀ ਡਰੈਸ ਰੱਖਿਆ ਹੋਇਆ ਹੈ ਇਹਨਾਂ ਨੂੰ ਲਾ ਦਿਓ, ਜਾ ਕੇ ਤੁਸੀਂ ਬੋਦੀਆਂ ਰੱਖੋ, ਜਨਾਊ ਪਾਓ, ਹਿੰਦੂ ਤਵੀਆਂ ਦਾ ਜਿਹੜਾ ਉਹ ਢੋਲ ਵਜਾਓ, ਕੋਈ ਸ਼ਰਮ ਆਣੀ ਚਾਹੀਦੀ ਹੈ। ਫਿਰ ਉਹ ਕਹਿ ਰਿਹਾ ਕਿ no the majority of Sikhs don't support Khalistan movement। there is small minority in India and US that supports this movement। ਅਸੀਂ ਕਿਹਾ ਜੀ ਅਸੀਂ ਸਾਡਾ ਇੱਕ ਡੈਲੀਗੇਸ਼ਨ ਉਹ ਹਮੇਸ਼ਾ ਹੀ 2014 ਤੋਂ ਜਦੋਂ ਵੀ ਮੋਦੀ ਆਉਂਦਾ ਅਸੀਂ ਜਾ ਕੇ ਉਹਦੀਆਂ ਜੁੱਤੀਆਂ ਸਾਫ਼ ਵੀ ਕਰਦੇ ਆਂ, ਜੁੱਤੀਆਂ ਚੱਟਦੇ ਵੀ ਆਂ, ਔਰ ਅਸੀਂ ਬਿਲਕੁਲ ਜਿਹੜਾ ਉਹ ਮੋਦੀ ਨੂੰ ਜਿਹੜਾ ਉਹ ਖੁਸ਼ ਕਰਕੇ ਭੇਜਦੇ ਆਂ ਵੀ ਸਾਡੇ ਤੋਂ ਵਧੀਆ ਜੁੱਤੀ ਚੱਟ ਕੋਈ ਨਹੀਂ ਹੈ। ਫਿਰ ਉਹਨੇ ਕਿਹਾ ਜੀ ਇਹ ਇੰਡੀਆ ਦੀ ਜਿਹੜੀ ਗਰੋਥ ਸਟੋਰੀ ਹੈ ਉਹ ਬਹੁਤ ਵੱਡੀ ਹੈ, ਬੈਟਰ ਪੈਕੇਜ ਪੰਜਾਬ ਲਈ ਹੋਣਾ ਚਾਹੀਦਾ। ਔਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਇਹ ਜਿਹੜਾ ਅਮਰੀਕਨ ਐਲੀਗੇਸ਼ਨ ਹੈ ਕਿ ਇੰਡੀਅਨ ਅਫੀਸ਼ੀਅਲ ਵਾਜ਼ ਇਨਵੋਲਵਡ ਇਨ ਅ ਪਲਾਟ ਟੂ ਅਸੈਸੀਨੇਟ ਅ ਸੈਪਰੇਟਿਸਟ ਸਿੱਖ ਲੀਡਰ, ਇਹ US ਨੈਸ਼ਨਲ ਇਨ ਦਾ US ਸਟੇਟ, ਇਹ ਕਹਿੰਦਾ ਜੈਸੀ ਜੁੱਤੀ ਚੱਟ ਕਿ in a long term this is unlikely to have an impact on the bilateral type। ਮਾਰਤਾ ਫਿਰ ਜੋ ਪਲਾਟ ਸੀ ਫਿਰ ਕੀ ਹੋ ਗਿਆ, ਇਹ ਕੋਈ ਫਰਕ ਨਹੀਂ ਪੈਣਾ ਅਮਰੀਕਾ ਨਾਲ ਸੰਬੰਧਾਂ ਦੇ। ਹੁਣ ਇਸੇ ਹੀ ਨਿਊਜ਼ਪੇਪਰ ਦੇ ਵਿੱਚ PTI ਦੀ ਖਬਰ ਥੱਲੇ ਜਿੱਥੇ ਇਹ ਛਾਪਿਆ ਜਾ ਰਿਹਾ ਉੱਥੇ ਨਾਲ ਹੀ ਇਹਨਾਂ ਦੇ ਹੀ 5 ਹਿੰਦੂ ਜਿਹੜੇ ਕਾਂਗਰਸਮੈਨ ਨੇ, 4 ਕਾਂਗਰਸਮੈਨ ਇੱਕ ਕਾਂਗਰਸ ਵੂਮਨ, ਉਹਨਾਂ ਦੀ ਸਟੇਟਮੈਂਟ ਜਿਹੜੀ ਆ ਉਹ ਕਹਿ ਰਹੀ ਹੈ ਕਿ ਇੰਡੀਆ ਜਿਹੜਾ ਉਹ ਤੁਸੀਂ ਇਸ ਸਾਰੇ ਦੀ ਤਹਿ ਤੱਕ ਪਹੁੰਚੋ ਔਰ ਸਜ਼ਾ ਯਾਫਤਾ ਕਰੋ ਆਫੀਸ਼ੀਅਲਸ ਨੂੰ, ਨਹੀਂ ਤਾਂ ਭਾਰਤ ਅਮਰੀਕਾ ਸੰਬੰਧ ਜਿਹੜੇ ਨੇ ਉਹ ਉਸ ਕਗਾਰ ਤੇ ਪਹੁੰਚ ਗਏ ਨੇ ਕਿ ਭਾਈ ਇਹਦੇ 'ਚ ਬਿਲਕੁਲ ਹੀ ਤੋੜ ਵਿਛੋੜ ਹੋਏਗਾ। ਹੁਣ ਉਹ ਜਿਹੜੇ ਇਲੈਕਟਿਡ ਹਿੰਦੂ ਰਿਪਰੈਜ਼ੈਂਟੇਟਿਵ ਨੇ ਉਹਨਾਂ ਦੀ ਗੱਲ ਮੰਨੀ ਜਾਏ ਜਾਂ ਇਹ ਜਿਹੜਾ ਕਹਿ ਰਿਹਾ ਜੀ ਇਹ ਕੋਈ ਫਰਕ ਨਹੀਂ ਪੈਣਾ, ਇਹ ਬਹੁਤ ਜਿਹੜਾ ਅਮਰੀਕਾ ਭਾਰਤ ਸੰਬੰਧ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਆਪਣੇ ਸਾਰੇ ਫੀਲੇ ਜਿਹੜੇ ਨੇ ਉਹ ਮੈਦਾਨ 'ਚ ਉਤਾਰੇ ਨੇ ਉੱਥੇ ਵੀ ਤੇ ਇੱਥੇ ਵੀ। ਇਹ ਆਪਣੇ ਆਪ ਦੇ ਵਿੱਚ ਸਾਬਤ ਕਰਦਾ ਕਿ ਇਹਨਾਂ ਨੂੰ ਕਿੰਨਾ ਵੱਡਾ ਖਤਰਾ ਮਹਿਸੂਸ ਹੋ ਰਿਹਾ ਹੈ ਕਿ ਭਾਈ ਇਹ ਖਾਲਿਸਤਾਨ ਦੀ ਮੂਵਮੈਂਟ ਕਦੀ ਆਰੂਸ ਤੇ ਨਹੀਂ ਗਈ, ਇਹ ਹੁਣ ਉਸ ਲੈਵਲ ਤੇ ਹੈ ਜਿੱਥੋਂ ਇਹਨੂੰ ਕੋਈ ਵਾਪਸ ਮੋੜ ਨਹੀਂ ਸਕਦਾ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ।
VOTING ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। Viewers, welcome back on program. So viewers, another section ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦਾ ਗਵਾਂਢੀ ਦੇਸ਼ ਮਾਲਦੀਵਜ਼ ਭਾਰਤ ਤੋਂ ਪੂਰੀ ਤਰ੍ਹਾਂ ਵਿਟਰਿਆ ਹੋਇਆ ਹੈ ਔਰ ਮਾਲਦੀਵਜ਼ ਦੇ ਨਵੇਂ ਚੁਣੇ ਪ੍ਰਧਾਨ ਨੇ ਪਹਿਲਾਂ ਤਾਂ ਭਾਰਤ ਨੂੰ ਮਾਲਦੀਵਜ਼ ਚੋਂ ਆਪਣੀ ਫੌਜ ਕੱਢਣ ਦਾ ਹੁਕਮ ਦਿੱਤਾ ਤੇ ਹੁਣ ਮਾਲਦੀਵਜ਼ ਦੀ ਕੈਬਨਿਟ ਨੇ ਭਾਰਤ ਨਾਲ 2021 ਵਿੱਚ ਕੀਤੇ ਸਾਂਝੇ ਜਿਹੜੇ ਹਾਈਡਰੋਗ੍ਰਾਫਿਕ ਦੇ ਸਰਵੇ ਦੇ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ और इस बारे आप गलबात करन जा रहे हैं और नाल एक लैटर जां लिखत जड़ी अज जिस तरह के फ्राइडे है सो अपने दर्शकों की करन लगे हैं। सो असीं चाहांगे कि तुसां इसी तरह बड़े रहना देखण सुनने या लिखण लई तुहाडा सब दा बहुत बहुत शुक्रिया जी। डॉक्टर साहब की विचार ने देखो जे किसी बंदे बारे जानना होए कि भी उहदी हकीकत की है ते पड़ोसी तो बेहतर कोई नहीं दस सकदा। रिश्तेदार भी दूर दराडे हुंदे ने उन्हां दे अपने प्रेजुडिस हुंदे ने ਤੇ ਭਾਰਤ ਦਾ ਹਾਲ ਇਹ ਹੈ ਵੀ ਇਸ ਵੇਲੇ ਉਸ ਦੇ ਉਹ ਦੋ ਨੇਬਰ ਉਹ ਪੜੋਸੀ ਜਿਹੜੇ ਭਾਰਤ ਦੀ ਐਕਸਟੈਂਸ਼ਨ ਹੀ ਲੱਗਦੇ ਸੀ ਆਲਵੇਜ਼ ਇਹਨਾਂ 'ਚ ਇੱਕ ਮਾਲਦੀਵਸ ਔਰ ਦੂਸਰਾ ਭੂਟਾਨ ਔਰ ਹਮੇਸ਼ਾ ਜੇ ਉਹਨਾਂ ਦਾ VOTING ਰੈਕੋਰਡ ਕਿਉਂਕਿ ਡਿਪੈਂਡੈਂਟ ਵੀ ਭਾਰਤ ਤੇ ਹੀ ਨੇ ਕਾਫੀ ਹੱਦ ਤੱਕ ਸੀ। ਭੂਟਾਨ ਤਾਂ ਹੈ ਹੀ ਹੈ ਸੀ, ਮਾਲਦੀਵਸ ਵੀ ਛੋਟਾ ਜਿਹਾ 5-6 ਲੱਖ ਮੁਸਲਮਾਨਾਂ ਦਾ ਮੁਲਕ ਹੈ ਲੇਕਿਨ ਬੜੇ 1200 ਤੋਂ ਜ਼ਿਆਦਾ ਬੜੇ ਖੂਬਸੂਰਤ ਆਈਲੈਂਡ ਨੇ। ਟੂਰਿਜ਼ਮ ਵੀ ਬਹੁਤਾ ਭਾਰਤ ਵੱਲੋਂ ਹੀ ਹੁੰਦਾ ਲੇਕਿਨ ਦੋਨਾਂ ਨੇ ਭੂਟਾਨ ਨੇ ਕਿਵੇਂ ਇੰਡੀਪੈਂਡੈਂਟਲੀ ਭਾਰਤ ਨੂੰ ਪਿੱਛੇ ਛੱਡ ਕੇ ਚੀਨ ਦੇ ਨਾਲ ਜੋ ਉਹਨਾਂ ਦਾ ਬਾਰਡਰ ਡਿਸਪਿਊਟ ਹੈ ਉਹ ਗੱਲਬਾਤ ਖੋਲੀ ਜਿਹੜੀ ਆਲਮੋਸਟ ਆਉਣ ਵਾਲੇ 2024 ਦੇ ਵਿੱਚ ਫਾਈਨਲੀ ਕਿਸੇ ਕੰਢੇ ਲੱਗ ਜਾਏਗੀ ਔਰ ਅਸੀਂ ਦੇਖਾਂਗੇ ਕਿ ਜਿਵੇਂ ਨੇਪਾਲ ਇਸ ਵੇਲੇ ਬਿਲਕੁਲ ਚੀਨ ਦੇ ਪ੍ਰਭਾਵ ਥੱਲੇ ਇਸੇ ਤਰ੍ਹਾਂ ਭੂਟਾਨ ਵੀ ਹੋਏਗਾ। ਲੇਕਿਨ ਮਾਲਦੀਵਸ ਨੇ ਤਾਂ ਬਿਲਕੁਲ ਜਿੰਨਾ ਬਿਲਕੁਲ ਇਹ ਛੋਟਾ ਜਿਹਾ ਜਿਨ੍ਹਾਂ ਦਾ 6-7 ਲੱਖ ਦੀ ਆਬਾਦੀ ਔਰ ਜਿਹੜਾ ਬਿਲਕੁਲ ਭਾਰਤ ਤੇ ਡਿਪੈਂਡੈਂਟ ਸੀ ਔਰ ਭਾਰਤ ਨੇ ਉੱਥੇ ਉਹਨਾਂ ਨੂੰ ਡਿਜ਼ਾਸਟਰ ਦੇ ਮੌਕੇ ਮਦਦ ਦੇ ਨਾਂ ਥੱਲੇ ਆਪਣੇ ਫੌਜੀ ਵੀ ਉਤਾਰੇ ਹੋਏ ਸੀ ਉੱਥੇ ਰੱਖੇ ਸੀ ਔਰ ਪਿਛਲਾ ਪ੍ਰੈਜ਼ੀਡੈਂਟ ਬਿਲਕੁਲ ਇੰਡੀਆ ਦੀ ਪ੍ਰੌਕਸੀ ਸੀ। ਪਰ ਇਹ ਜਿਹੜੀ ਨਵੀਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਈ ਔਰ ਉਸ ਦੇ ਵਿੱਚ ਜਿਹੜੇ ਮੁਹੰਮਦ ਮੁਇਜ਼ਜ਼ੂ ਜਿਹੜੇ ਪ੍ਰੈਜ਼ੀਡੈਂਟ ਲਈ ਰਨ ਕਰ ਰਹੇ ਸੀ ਉਹਨਾਂ ਨੇ ਵਨ ਲਾਈਨਰ ਆਪਣਾ ਏਜੰਡਾ ਦਿੱਤਾ ਇੰਡੀਆ ਆਊਟ। ਉਹਨਾਂ ਨੇ ਕਿਹਾ ਕਿ ਵੀ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਇੰਡੀਆ ਦੀ ਫੌਜ ਇੱਥੋਂ ਬਾਹਰ ਨਿਕਲੇਗੀ। ਛੋਟਾ ਜਿਹਾ 70-80 ਬੰਦੇ ਹੀ ਨੇ ਭਾਵੇਂ ਰੱਖੇ ਹੋਏ ਔਰ ਅਸੀਂ ਇੰਡੀਪੈਂਡੈਂਟ ਫੋਰਨ ਪਾਲਿਸੀ ਚਲਾਵਾਂਗੇ। ਹਾਲਾਂ ਇਹ ਮੁਹੰਮਦ ਮੁਇਜ਼ਜ਼ੂ ਬਾਰੇ ਕਿਹਾ ਜਾਂਦਾ ਹੈ ਕਿ ਵੀ ਇਹ ਚੀਨ ਦੇ ਕਾਫੀ ਨੇੜੇ ਔਰ ਇਹ ਆਲਰੇਡੀ ਉਹਨੇ ਆਂਦਿਆਂ ਹੀ ਜਿੱਦਣ ਸਹੁੰ ਚੁੱਕੀ ਉਦਣ ਵੀ ਕਿਹਾ ਤੇ ਬਰੀਫ ਸਾਈਡ ਲਾਈਨ ਤੇ ਪਿੱਛੇ ਇੱਕ ਮੀਟਿੰਗ 'ਚ ਮੋਦੀ ਜਦੋਂ ਮਿਲਿਆ ਉਹਨੂੰ ਵੀ ਉਹਨੇ ਕਿਹਾ ਜੀ ਉੱਥੋਂ ਆਪਣੇ ਕੱਢੋ ਔਰ ਆਲਰੇਡੀ ਇਹ ਪ੍ਰੋਸੈਸ ਚੱਲ ਰਹੀ ਹੈ। ਪਰ ਅਜੇ ਇਸ ਸ਼ੌਕ ਤੋਂ ਕਿ ਬਈ ਉਹ ਬਣ ਗਿਆ ਮੁਹੰਮਦ ਮੁਇਜ਼ਜ਼ੂ ਔਰ ਉਹਨੇ ਇਸ ਪਹਿਲਾ ਕੰਮ ਹੀ ਇਹ ਕੀਤਾ ਉਹਦਾ ਨਾਰਾ ਹੀ ਸੀ ਇੰਡੀਆ ਆਊਟ ਵੀ ਫੌਜ ਕੱਢੀ ਹੈ। ਅੱਜ ਦੂਸਰਾ ਵੱਡਾ ਝਟਕਾ ਜਿਹੜਾ ਹੈ ਉਹ ਮਾਲਦੀਵਸ ਦੀ ਹਕੂਮਤ ਨੇ ਦਿੱਤਾ ਔਰ ਮੈਂ ਹੈਡਲਾਈਨ ਹੀ ਜੇ ਸਾਂਝੀ ਕਰਾਂ ਤਾਂ ਅੰਦਾਜ਼ਾ ਹੋਏਗਾ ਵੀ ਇੰਡੀਆ ਨੇ ਸੱਚਮੁੱਚ ਕਿੰਨਾ ਵੱਡਾ ਝਟਕਾ ਦਾ ਹਿੰਦੂ ਅਖਬਾਰ ਦਾ ਸਿਰਲੇਖ ਹੈ Maldives will not renew agreement for joint hydrographic survey with India, top official. The hydrographic survey agreement was signed on June 8th, 2019 during Prime Minister Modi's visit to Maldives. कि 2019 8 ਜੂਨ ਨੂੰ ਜਦੋਂ 4 ਸਾਲ ਪਹਿਲਾਂ ਆਲਮੋਸਟ ਮੋਦੀ ਮਾਲਦੀਵ ਚ ਗਿਆ ਸੀ ਤੇ ਹਾਈਡਰੋਗ੍ਰਾਫਿਕ ਸਰਵੇ ਦਾ ਜਿਹੜਾ ਹੈ ਉਹ ਸਾਈਨ ਕੀਤਾ ਗਿਆ ਸੀ ਐਗਰੀਮੈਂਟ। ਪਰ ਨਵੀਂ ਮਾਲਦੀਵਸ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਅਸੀਂ ਇਸ ਨੂੰ ਵੀ ਐਂਡ ਕਰ ਰਹੇ ਔਰ ਇਸੇ ਨੂੰ ਟਾਈਮਜ਼ ਆਫ ਇੰਡੀਆ ਨੇ ਇਹਦੀ ਹੈਡਲਾਈਨ ਲਾਈ ਹੈ Maldives cancels hydrology agreement with Indian Navy inked during Prime Minister Modi's 2019 visit। कि 2019 ਨੂੰ ਜਦੋਂ ਮੋਦੀ ਗਿਆ ਜਿਹੜਾ ਇੰਡੀਅਨ ਨੇਵੀ ਔਰ ਮਾਲਦੀਵਸ ਨੇਵੀ ਨੇ ਸਾਈਨ ਕੀਤਾ ਸੀ ਉਹਨਾਂ ਨੇ ਕੈਂਸਲ ਕਰ ਦਿੱਤਾ ਔਰ ਹਿੰਦੂ ਨੇ ਕਿਹਾ ਕਿ hot on the heels of Maldives demand that Indian troops be removed from island nation, the cabinet has decided against renewing a 2019 memo of understanding with India for hydrographic surveying, a top official in the Mail told the Hindu। Mail ਉਹਨਾਂ ਦੀ ਕੈਪੀਟਲ ਹੈ ਮਾਲਦੀਵਸ ਦੀ। ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਮੁਹੰਮਦ ਸ਼ਾਯੂਬ ਨੇ ਚੀਫ ਸਪੋਕਸਮੈਨ ਨੇ ਪ੍ਰੈਜ਼ੀਡੈਂਟ ਮੁਹੰਮਦ ਮੁਜ਼ਜ਼ੂ ਦੇ
ਉਹਨਾਂ ਨੇ ਕਿਹਾ ਵੀ ਕੈਬਨਿਟ ਦੀ ਮੀਟਿੰਗ ਹੋਈ ਔਰ ਉਹਨਾਂ ਨੇ ਕੈਬਨਿਟ ਦੇ ਵਿੱਚ ਫੈਸਲਾ ਕੀਤਾ ਕਿ ਇਹ ਜਿਹੜਾ ਐਗਰੀਮੈਂਟ ਸੀ ਹਾਈਡਰੋ ਵਾਲਾ ਇਹਦੀ 2023 ਚ ਐਕਸਪਾਇਰ ਹੋਣ ਵਾਲਾ ਸੀ, ਅਸੀਂ ਇਹਨੂੰ ਰੀਨਿਊ ਨਹੀਂ ਕਰ ਰਹੇ। It's a decision by the cabinet, Mr. Shayub told on Friday when asked to comment on the reason behind the move कि भी ये तुसी क्यों कीता है। उन्होंने कहा जी ये नहीं सानू पता, लेकिन कैबिनेट ने ये जड़ा वो कीता और इस बारे जड़ा 2019 एग्रीमेंट होया सी मालदीव्स नेशनल डिफेंस फोर्स एंड इंडियन नेवी, वो ये सी कि 3 जॉइंट हाइड्रोग्राफिक सर्वे होणगे फरवरी और मार्च दे विच, अप्रैल मई और फिर जनवरी तो फरवरी 2023 तक। और ये जड़े ने ये इंडियन हाई कमिश्नर ने भी किया और ये लेटेस्ट सर्वे होया, उन्होंने कहा कि भाई ये जड़े सर्वे सी दे विल जनरेट अपडेटेड नेविगेशनल चार्ट्स, इलेक्ट्रॉनिक नेविगेशनल चार्ट्स दैट वुड एनहांस द नेविगेशनल सेफ्टी ऑफ शिप्स एंड एनहांस द ब्लू इकोनॉमी ऑफ मालदीव्स कि जी ये उदी इकोनॉमी नूं वधाणगे और दिस दैट। और फिर इन्होंने खुद ही कहा कि भाई जो प्रेजिडेंट है ये तो बनया ही इस नारे के थले इंडिया आउट कैंपेन लैड बाय जड़ा उन्होंने और इस सारे दे उत्ते। सो असी समझते हैं कि भाई ये जड़ा भारत विश्व गुरु बन तुरया है, इन्हां दा हाल अपने गुआंढ च की है वो नेपाल, भूटान और मालदीव दस रहे हैं। बाकी बांग्लादेश दा राह ने धक्के दे नाल ही उत्थे अपना उन्होंने चोणों भी हेराफेरी करनी है, पाकिस्तान दे नाल की संबंध ने वो तो जग जानदा है। और ये है जिहड़ा विश्व गुरु दी असली कहानी। फ्राइडे दे प्रोग्राम च असी आम तौर दे उत्ते अपने व्यूअर्स दीयां लिखतां साझीआं करदे हैं और ये जिहड़े वीर ने लिखी है एक हिंदू सज्जन ने जिहड़े शायद उन्होंने भोपाल मध्य प्रदेश तो लिखी है। मैं उन्हां दी सेफ्टी दे लई उन्हां दा नाम बदल के कृष्ण कुमार कह रहे हैं ना उन्होंने होर है। इस मुहब्बत नाल उन्होंने लिखी, मैनू लगा कि भी मैं ये जरूर साझी करना चाहता और उसका सब्जेक्ट है फॉर स्पॉन्सरशिप एंड एक्सप्रैशन ऑफ माई थॉट्स। और उन्होंने वाहिगुरु जी इस तो शुरू किया है, अपना उन्होंने नाम दिता है कि भी मैं भोपाल मध्य प्रदेश च 1999 च मेरा जन्म होया और 2021 च मेरे फादर जड़े ने एक्सपायर होए, उन्होंने साइलेंट अटैक होया और वो टेक्निकल एजुकेशन डिपार्टमेंट च नौकरी करते सी और 2 साल दी उन्हां दी नौकरी रहिंदी सी। सो मैनू उन्हां दी थां दे उत्ते जिहड़ी है इन प्लेस ऑफ माई फादर जॉब मिलिया। फिर वो कहंदे ने बाय गुरुस ग्रेस आई फाउंड योर चैनल ऑन यूट्यूब एंड माई ब्लिस इंक्रीजेज एज आई लिसन टू यू एंड लव फॉर द गुरु आल्सो इंक्रीजेज। कि बाई चांस तुहाडा चैनल मैनू यूट्यूब ते मिलिया ते गुरु दी रहमत नाल मैं ज्यों-ज्यों तुहानू सुनिया मेरे अंदर गुरु दा प्यार होर भी जागया। सून आई विल बी अमृतधारी सिख, बहुत जल्दी मैं अमृतधारी। आई यूज्ड टू रीड गुरबाणी एंड गो टू गुरुद्वारा एंड लव टू डू सेवा कि मैं गुरबाणी पढ़दा है, गुरुद्वारे जांदा है, सेवा करदा है। फ्रॉम लास्ट 3-4 months आई एम वाचिंग योर चैनल विद फुल डेडिकेशन एंड आल्सो आई हैव ट्राइड टू डोनेट यू from your website but the cards which are mentioned are not in my use here कि भी मैं तुहानू कंट्रीब्यूट करना चाहता पर जिहड़े कार्ड ने मेरे वो तुहाडे उस वेब दे नाल कंपैटिबल नहीं ने। I am 100% sure of this Indian government agenda of killing Sikhs and other minorities. I am also trying my best to make Sikhs and other people aware of your channel, but it became very difficult task to make them believe in your opinions because this Hindutva Brahmanwad ideology has almost trapped many Sikhs in this country। ਜਦੋਂ ਮੈਂ ਦੂਸਰਿਆਂ ਨੂੰ ਕਹਿੰਦਾ ਤੇ ਦੂਜਾ ਇਹ ਬੜਾ ਹਾਰਡ ਹੈ ਉਹਨਾਂ ਨੂੰ ਸਮਝਾਉਣਾ ਕਿਉਂਕਿ ਬ੍ਰਾਹਮਣਵਾਦ ਦੀ ਹਿੰਦੂਤਵਾ ਆਈਡੀਓਲੋਜੀ ਨੇ ਸਾਰਿਆਂ ਨੂੰ ਘੇਰਿਆ ਹੋਇਆ ਹੈ। ਡਾਕਟਰ ਅਮਰਜੀਤ ਸਿੰਘ ਸਰ, I really see my father in you and I love you as my father. If in future I got an opportunity to meet you, I will be very blessed. Now here the question arises, what should I do to make government employees aware of this? Because at the same time I am also a government servant. So how could I talk against government in front of them? They will definitely quote it in a negative way because almost of them all are Hindu. Even if I utter anything against Modi ji, they think I am a separatist
ਬਿਕੋਜ਼ ਦੇ ਆਰ ਰੀਅਲੀ ਫਿਲਡ ਵਿਦ ਸੋ ਮਚ ਹਿਟ। ਸੋ ਪਹਿਲਾਂ ਤਾਂ ਕ੍ਰਿਸ਼ਨ ਕੁਮਾਰ ਜੀ ਤੁਹਾਡਾ ਸ਼ੁਕਰੀਆ, ਤੁਸੀਂ ਇੰਨੀ ਮੁਹੱਬਤ ਇੰਨੇ ਪਿਆਰ ਦਾ ਇਜ਼ਹਾਰ ਕੀਤਾ। ਫਿਰ ਜਿਹੜਾ ਤੁਹਾਡਾ ਕੰਸਰਨ ਹੈ, ਮੈਂ ਸਮਝਦਾ ਗੁਰੂ ਦੀ ਤੁਹਾਡੇ ਤੇ ਰਹਿਮਤ ਹੈ, ਤੁਸੀਂ ਗੁਰਬਾਣੀ ਨਾਲ ਜੁੜੇ ਹੋ, ਸਿੱਖੀ ਵੱਲ ਮੁੜੇ ਹੋ ਔਰ ਅਲਟੀਮੇਟਲੀ ਤੁਹਾਡੀ ਭਾਵਨਾ ਜਿਹੜੀ ਹੈ ਉਹ ਸਿੱਖੀ ਦੀ, ਪੰਥ ਦੀ ਸੇਵਾ ਕਰਨ ਦੀ ਹੈ। ਇਸ ਵੇਲੇ ਤੁਹਾਡੇ ਲਈ ਬਿਹਤਰ ਇਹੀ ਹੈ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਜੇ ਤੁਸੀਂ ਪਰਿਵਾਰਕ ਤੌਰ ਦੇ ਉੱਤੇ ਔਰ ਦੂਸਰਾ ਉਹਨਾਂ ਨੂੰ ਨਿਭਾਓ ਔਰ ਵਕਤ ਆਏਗਾ ਜਦੋਂ ਉਸ ਮਾਹੌਲ ਦੇ ਵਿੱਚ ਵੀ ਤੁਹਾਨੂੰ ਸੇਵਾ ਦਾ ਮੌਕਾ ਮਿਲੇਗਾ। ਫਿਰ ਉਹਨਾਂ ਨੇ ਕਿਹਾ ਕਿ ਬਈ would you please give me the opportunity to sponsor your channel and spread the message of truth through you. I have also mailed you before 2-3 times at info@tv84.tv and also have a look upon the channel K Singh Khalsa for fake ISRO's moon landing and deadly vaccine procedure which led to many deaths of young people. फिर उन्होंने फतेह राज करेगा खालसा, खालिस्तान जिंदाबाद, गॉड ब्लेस यू ऑल। और फिर थले उन्होंने अपना नाम लिख के किया सिनर एंड मियर वर्म कि मैं नहीं इस तरह नहीं। कृष्ण कुमार जी गुरु ने सानू इंसानी जामा बख्शिया, ਸਿੰਘ ਤੁਹਾਡੀ ਫਤਿਹ ਵੀ ਕਬੂਲ। ਔਰ ਇਹ ਜਿਹੜਾ ਤੁਸੀਂ ਈਵਨ ਉੱਥੋਂ ਜਿਹੜਾ ਸਪਾਂਸਰ ਵੀ ਕਰਨ ਦਾ ਸੋਚਦੇ ਹੋ ਤੁਹਾਡੇ ਲਈ ਵੀ ਸੇਫ ਨਹੀਂ ਹੋਏਗਾ ਜੇ ਕੋਈ ਹੋਰ ਤੁਸੀਂ ਉੱਥੇ ਕਿਸੇ ਲੋੜਵੰਦ ਬੱਚੇ ਦੀ, ਗਰੀਬ ਦੀ ਜਿਹੜੀ ਹੈ ਕਿਸੇ ਦੀ ਫੀਸ ਦੇ ਦਿਓ, ਬੱਚੇ ਦੀ ਜਿਹੜਾ ਪੜ੍ਹਨਾ ਚਾਹੁੰਦਾ ਹੈ, ਕੋਈ ਹੋਰ ਮਦਦ ਕਰ ਦਿਓ। ਤੁਹਾਡਾ ਲਿਖਣਾ ਹੀ ਸਾਡੇ ਲਈ ਜਿਹੜਾ ਹੈ ਉਹ ਬਹੁਤ ਵੱਡੀ ਬਲੈਸਿੰਗ ਹੈ ਸਾਨੂੰ। ਔਰ ਤੁਸੀਂ ਇਵੇਂ ਹੀ ਰਾਬਤਾ ਰੱਖੋ, ਕੋਈ ਤੁਹਾਡੇ ਹੋਰ ਜਿਹੜੇ ਸਵਾਲ ਹੋਣ ਜਾਂ ਤੁਹਾਡੇ ਕਮੈਂਟ ਹੋਣ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਾਂਗੇ। ਤੁਸੀਂ ਸਮਝੋ ਵੀ ਤੁਹਾਡੀ ਮਦਦ ਸਾਡੇ ਤੱਕ ਪਹੁੰਚ ਗਈ ਹੈ। ਬਹੁਤ ਸ਼ੁਕਰੀਆ। ਕਿਸੇ ਖਾਸ ਕਾਰਨ ਕਰਕੇ ਜਿਹੜੇ ਮੈਸੇਜ ਨਹੀਂ ਲੈ ਸਕਾਂਗੇ ਜੀ, ਪਰ ਮੰਡੇ ਫਿਰ ਅਸੀਂ ਰਿਜ਼ਿਊਮ ਕਰਾਂਗੇ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।